जी का खालसा वाहिगुरू जी की फतेह अस्सलाम वालेकुम आदाब बर्स महा ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया। जी डॉक्टर साहब आज 17 सितंबर 2021 300 नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੋਰਡ ਕੇਬਲ ਕੈਨੇਡਾ roku ਜਾਦੂ ਬਾਕਸ ਤੇ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਨਵਤੇਜ ਸਿੰਘ ਜੀ ਹੋਰਾਂ ਵੱਲੋਂ। ਸੋ ਮੌਜੂਦਾ ਮਸਲਿਆਂ ਅਤੇ ਦੁਨੀਆ ਵਿੱਚ ਆ ਰਹੀਆਂ ਜਿਹੜੀਆਂ ਤਬਦੀਲੀਆਂ ਤੇ ਸਿੱਖ ਨਜ਼ਰੀਏ ਤੋਂ ਐਨਾਲਿਸਿਸ ਕਰਨ ਲਈ ਇਹਨਾਂ ਟੀਵੀ 84 ਦੀ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ। ਸੋ ਨਵਤੇਜ ਸਿੰਘ ਜੀ ਨੇ ਨਿਰਪੱਖ ਸਿੱਖ ਮੀਡੀਆ ਦੀ ਅਹਿਮੀਅਤ ਤੇ ਸਮਝਣ ਤੇ ਜ਼ੋਰ ਦਿੱਤਾ ਹੈ ਔਰ ਇਹਨਾਂ ਨੇ ਕਿਹਾ ਹੈ ਕਿ ਅੱਜ ਅਸੀਂ ਆਪਣਾ ਪੱਖ ਦੁਨੀਆ ਸਾਹਮਣੇ ਨਾ ਰੱਖ ਸਕੇ ਤਾਂ ਅਸੀਂ ਮੁੜ 1947 ਵਾਲੀ ਗਲਤੀ ਦੁਹਰਾਵਾਂਗੇ। ਸੋ ਸਿੱਖ ਨੈਰੇਟਿਵ ਮਜ਼ਬੂਤ ਕਰਨ ਲਈ ਸਾਨੂੰ ਟੀਵੀ 84 ਅਤੇ ਹੋਰ ਮੀਡੀਆ ਅਦਾਰਿਆਂ ਦੀ ਲੋੜ ਹੈ। ਸੋ ਦਰਸ਼ਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਗੁਰੂ ਦੇ ਹੁਕਮ ਮੁਤਾਬਕ ਆਪਣਾ ਦਸਵੰਧ ਕੱਢੀਏ ਅਤੇ ਟੀਵੀ 84 ਦੀ ਵੱਧ ਤੋਂ ਵੱਧ ਜਿਹੜੀ ਹੈ ਸਹਾਇਤਾ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਵਤੇਜ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਅਸੀਂ ਇਸ ਪ੍ਰੋਗਰਾਮ ਇਸ ਜਿਹੜਾ ਵੀਕ ਹੈ ਇਸ ਦਾ ਅਸੀਂ ਅਖੀਰਲਾ ਜਿਹੜਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਯੂਕੇ ਅਤੇ ਆਸਟ੍ਰੇਲੀਆ ਵਿਚਾਲੇ ਹੋਇਆ ਔਕਸ ਸਮਝੌਤਾ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ। ਸੋ ਫਰਾਂਸ ਨੇ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਆਪਣੇ ਜਿਹੜੇ ਅੰਬੈਸਡਰਾਂ ਨੂੰ ਗੱਲਬਾਤ ਦੇ ਬਹਾਨੇ ਜਿਹੜਾ ਵਾਪਸ ਸੱਦ ਲਿਆ। ਸੋ ਡਿਪਲੋਮੈਟਿਕ ਦੁਨੀਆ ਵਿੱਚ ਇਸ ਨੂੰ ਇੱਕ ਵੱਡੀ ਇਨਸਲਟ ਜਿਹੜਾ ਉਹ ਸਮਝਿਆ ਜਾਂਦਾ ਹੈ। ਸੋ ਦੂਸਰੇ ਪਾਸੇ ਦੁਨੀਆ ਵਿੱਚ ਨਿਊਕਲੀਅਰ ਹਥਿਆਰਾਂ ਤੇ ਪਾਬੰਦੀ ਦੀ ਜਿਹੜੀ ਮੰਗ ਕਰਨ ਵਾਲੀਆਂ ਤਨਜ਼ੀਮਾਂ ਬੜੇ ਸਖਤੇ ਵਿੱਚ ਨੇ। ਸੋ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਦੁਨੀਆ ਵਿੱਚ ਨਿਊਕਲੀਅਰ ਹਥਿਆਰਾਂ ਦੀ ਇੱਕ ਨਵੀਂ ਜਿਹੜੀ ਦੌੜ ਸ਼ੁਰੂ ਹੋ ਜਾਵੇਗੀ। ਸੋ ਯਾਦ ਰਹੇ ਔਕਸ ਸਮਝੌਤੇ ਦੇ ਤਹਿਤ ਅਮਰੀਕਾ ਤੇ ਇੰਗਲੈਂਡ ਵੱਲੋਂ ਆਸਟ੍ਰੇਲੀਆ ਨੂੰ ਨਿਊਕਲੀਅਰ ਪਾਵਰ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਜਿਹੜੀਆਂ ਦਿੱਤੀਆਂ ਜਾਣੀਆਂ ਹਨ ਅਤੇ ਇਸ ਦੇ ਨਾਲ ਸੰਬੰਧਿਤ ਨਿਊਕਲੀਅਰ ਟੈਕਨੋਲੋਜੀ ਵੀ ਟ੍ਰਾਂਸਫਰ ਕੀਤੀ ਜਾਣੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਵੀਰ ਨਵਤੇਜ ਸਿੰਘ ਸੀਐਟਲ ਜਿਨ੍ਹਾਂ ਨੂੰ ਪਿਆਰ ਨਾਲ ਬਿੰਦਰ ਕਿਹਾ ਜਾਂਦਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਸਾਡੀ ਇਸ ਸੀਐਟਲ ਟ੍ਰਿਪ ਵੇਲੇ ਉਹ ਸਾਡੇ ਮੇਜ਼ਬਾਨ ਵੀ ਸਨ। ਪਰਿਵਾਰ ਬਹੁਤ ਵਧੀਆ ਢੰਗ ਨਾਲ ਜਿਹੜਾ ਜਿੱਥੇ ਸਿੱਖੀ ਨਾਲ ਜੁੜਿਆ ਹੋਇਆ ਉੱਥੇ ਆਏ ਗਏ ਦੀ ਸੇਵਾ ਸੰਭਾਲ ਇਹ ਵੀ ਇੱਕ ਬਖਸ਼ਿਸ਼ ਹੁੰਦੀ ਹੈ। ਖਾਸ ਤੌਰ ਤੇ ਇਹ ਘਰ ਦੀਆਂ ਬੀਬੀਆਂ ਤੇ ਡਿਪੈਂਡ ਕਰਦਾ ਹੈ ਕਿ ਜੇ ਉਹ ਖਿੜੇ ਮੱਥੇ ਹੋਣ ਤੇ ਉੱਥੇ ਹੀ ਮਹਿਮਾਨ ਨਵਾਜ਼ੀ ਜਿਹੜੀ ਹੈ ਉਸ ਨੂੰ ਅੱਗੇ ਤੋਰਿਆ ਜਾਂਦਾ ਹੈ। ਅਦਰਵਾਈਜ਼ ਤਾਂ ਮੱਥੇ ਤੇ ਤਿਉੜੀਆਂ ਦਰਵਾਜ਼ੇ ਤੋਂ ਹੀ ਵਾਪਸ ਮੋੜ ਦਿੰਦੀਆਂ ਮਹਿਮਾਨ ਨੂੰ। ਸੋ ਉੱਥੇ ਉਹਨਾਂ ਨੇ ਟੀਵੀ 84 ਨੂੰ ਉਹ ਦੇਖਦੇ ਵੀ ਨੇ ਵੱਡੀ ਸਕਰੀਨ ਤੇ ਉਹਨਾਂ ਦੇ ਘਰ 'ਚ ਜਿਹੜਾ ਉਹ ਲੱਗਾ ਹੁੰਦਾ। ਅਸੀਂ ਜਦੋਂ ਗਏ ਹਾਂ ਉਦੋਂ ਵੀ ਸ਼ਾਮ ਨੂੰ ਸਵੇਰੇ ਵੀ ਉਹ ਜਿਹੜਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਲਾਈਵ ਪ੍ਰੋਗਰਾਮ ਹੁੰਦਾ ਉਹ ਵੀ ਚੱਲ ਰਿਹਾ ਹੁੰਦਾ ਹੈ। ਸੱਚੋ ਸੱਚ ਨੂੰ ਉਹ ਬਹੁਤ ਪਸੰਦ ਕਰਦੇ ਨੇ ਔਰ ਉਹਨਾਂ ਦੀ ਇਹ ਹਮੇਸ਼ਾ ਹੀ ਚਾਹਨਾ ਹੁੰਦੀ ਹੈ ਕਿ ਵੀ ਇਹ ਮੈਸੇਜ
ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਉਹਨਾਂ ਨੇ ਖੁਦ ਇਸ ਟ੍ਰਿਪ ਦੇ ਵੇਲੇ ਸਾਡੇ ਇਹ ਦੋਨੋਂ ਹੀ ਵੀਰ, ਜਿੱਥੇ ਨਵਤੇਜ ਸਿੰਘ ਬਿੰਦਰ, ਸਰ ਸਤਪਾਲ ਸਿੰਘ ਪਰੇਵਾਲ, ਇਹੀ ਪੇਸ਼ ਸੀ ਜਿੱਥੇ ਇਹਨਾਂ ਨੇ ਬਹੁਤ ਐਗਰੈਸਿਵਲੀ TV 84 ਦੀ ਸਪੋਰਟ ਦੇ ਲਈ ਮਿਹਨਤ ਕੀਤੀ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹੀ ਸਾਡਾ ਸਰਮਾਇਆ ਨੇ। ਬਿਲਕੁਲ। ਬਾਕੀ ਠੀਕ ਹੈ, ਦੌਲਤ ਰੱਬ ਦਿੰਦਾ ਹੈ, ਜਿਹਨੂੰ ਕਿਹਨੂੰ ਦੇਣੀ ਹੈ ਕਿਹਨੂੰ ਨਹੀਂ ਦੇਣੀ ਇਹ ਵੀ ਰੱਬ ਨੇ ਹੀ ਆਪਣੇ ਕੋਲ ਰੱਖਿਆ ਹੋਇਆ। ਲੇਕਿਨ ਇਹ ਬਹੁਤ ਥੋੜਿਆਂ ਦੇ ਹਿੱਸੇ ਆਉਂਦਾ ਹੈ ਕਿ ਜਿੱਥੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਨੋ ਮੈਟਰ ਉਹ ਆਪ ਕਿੰਨੇ ਤੰਗ ਹੋਣ ਜਾਂ ਕਿਸ ਹਾਲਾਤ 'ਚ ਹੋਣ, ਉਹਨਾਂ ਨੂੰ ਲੱਗਦਾ ਹੈ ਵੀ ਨਹੀਂ, ਸਾਡਾ ਦਸਵੰਧ ਪੰਥ ਦੇ ਲਈ, ਲੋੜਵੰਦਾਂ ਦੀ ਮਦਦ ਦੇ ਲਈ ਜਾਣਾ ਚਾਹੀਦਾ। ਔਰ ਇਹ ਸਭ ਨੂੰ ਹੁਣ ਮਹਿਸੂਸ ਹੋ ਰਿਹਾ ਹੈ ਕਿ ਵੀ TV 84 ਜਿਹੜਾ ਇੱਕ ਰੋਲ ਅਦਾ ਕਰ ਰਿਹਾ ਹੈ ਇਸ ਵੇਲੇ, ਜਿਵੇਂ ਚਾਰ ਚਫੇਰਿਓਂ ਹਕੂਮਤ ਦੇ ਤੀਰ ਇੱਕ ਤੋਂ ਦੂਸਰੇ ਪਾਸਿਓਂ ਆ ਰਹੇ ਹੋਣ ਤੇ ਤੁਸੀਂ ਉਹ ਤੀਰ ਵੀ ਪੁੱਟ ਰਹੇ ਹੋ ਤੇ ਨਾਲ ਦੀ ਨਾਲ ਆਪਣਾ ਖਾਲਿਸਤਾਨੀ ਤੀਰ ਵੀ ਜਿਹੜਾ ਉਹ ਛੱਡ ਰਹੇ ਹੋ। ਸੋ ਅਸੀਂ ਵੀਰ ਨਵਤੇਜ ਸਿੰਘ ਜੀ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਬਹੁਤ ਵਾਰ ਇਹ ਠੀਕ ਹੈ ਕਿ ਮੈਜੋਰਿਟੀ ਦੁਨੀਆ ਰੋਟੀ ਕੱਪੜਾ ਮਕਾਨ ਇਸ ਦੌੜ 'ਚ ਹੁੰਦੀ ਹੈ ਤੇ ਜੇ ਕੁਛ ਗੁਆਂਢੀ ਦੇ ਹੋ ਵੀ ਰਿਹਾ ਹੋਏ ਤਾਂ ਇੱਕ ਇਹ ਐਟੀਟਿਊਡ ਵੀ ਹੈ ਕਿ ਮੈਨੂੰ ਕੀ ਹੈ। ਔਰ ਇਸ ਦਾ ਹੀ ਨਤੀਜਾ ਹੁੰਦਾ ਹੈ ਕਿ ਵੀ ਜਿਹੜੀ ਕਈ ਵਾਰ ਗੁਆਂਢੀ ਦੇ ਘਰ ਲੱਗੀ ਅੱਗ ਦੇਖਣ ਦਾ ਇੱਕ ਨਜ਼ਾਰਾ ਹੁੰਦਾ ਹੈ ਕਿ ਵੀ ਕਿਵੇਂ ਬਸੰਤ ਵਾਂਗ ਉਹ ਬਸੰਤਰ, ਲਫ਼ਜ਼ ਪੰਜਾਬੀ ਦਾ ਅੱਗ ਦੇ ਲਈ ਬਸੰਤਰ ਬਸੰਤ ਤੋਂ ਹੀ ਹੈ ਕਿਉਂਕਿ ਬਸੰਤ ਸਭ ਕੁਝ ਪੀਲਾ ਹੁੰਦਾ ਹੈ, ਉਸ ਰੰਗ ਦੇ ਵਿੱਚ ਸਰੋਂ ਦੇ ਫੁੱਲਾਂ ਦੇ ਰੰਗ 'ਚ ਰੰਗਿਆ ਹੁੰਦਾ ਹੈ। ਸੋ ਇਹ ਜਿਹੜਾ ਅਖਾਣ ਵੀ ਹੈ ਕਿ ਗੁਆਂਢੀ ਦੇ ਘਰ ਲੱਗੀ ਅੱਗ ਬਸੰਤਰ ਹੁੰਦੀ ਹੈ, ਪਰ ਜਦੋਂ ਆਪਣੇ ਲੱਗਦੀ ਹੈ ਫਿਰ ਉਹ ਅੱਗ ਬਣ ਜਾਂਦੀ ਹੈ। ਔਰ ਇਸ ਨੂੰ ਹੀ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਜੋ ਪੜੋਸੀ ਕੇ ਤੂੰ ਹੁਆ ਤੂੰ ਆਪਣੇ ਵੀ ਜਾਣ, ਕਿ ਜੋ ਕੁਝ ਗੁਆਂਢੀ ਨਾਲ ਵਾਪਰਿਆ ਉਹ ਸਮਝ ਤੇਰੇ ਨਾਲ ਵੀ ਹੋ ਰਿਹਾ। ਹੁਣ ਜਦੋਂ ਅਸੀਂ ਦੁਨੀਆ ਦੇ ਵਿੱਚ ਜਿਹੜੇ ਲੋਕ ਜਾਗਰੂਕ ਨੇ ਉਹ ਐਨਵਾਇਰਨਮੈਂਟ ਚੇਂਜ ਦੀ ਗੱਲ ਕਰਦੇ ਨੇ, ਕਲਾਈਮੇਟ ਦੇ ਵਿੱਚ ਕਿੰਨੀ ਵੱਡੀ ਤਬਦੀਲੀ ਹੋ ਰਹੀ ਹੈ। ਇਸ ਵਾਰ ਜਿਹੜਾ UK ਬੇਸਡ ਸੰਸਥਾਵਾਂ ਦਾ ਇੱਕ ਵੱਡਾ ਸਰਵੇ ਸੀ ਕਿ ਦੁਨੀਆ ਦੇ ਵਿੱਚ ਜਿੰਨੀ ਗਰਮੀ ਇਸ ਸਾਲ ਪਈ ਹੈ ਇਹ ਅੱਜ ਤੋਂ 100 ਸਾਲ ਪਹਿਲਾਂ ਨਾਲੋਂ ਦੁੱਗਣਾ ਟੈਂਪਰੇਚਰ ਚਲਾ ਗਿਆ ਕਿਉਂਕਿ ਵੱਡੇ ਵੱਡੇ ਗਲੇਸ਼ੀਅਰ ਮੈਲਟ ਹੋਏ ਨੇ ਓਜ਼ੋਨ ਲੇਅਰ ਕਰਕੇ, ਔਰ ਜੋ ਅਸੀਂ ਐਨਵਾਇਰਨਮੈਂਟ ਦੇ ਨਾਲ ਕਰ ਰਹੇ ਹਾਂ। ਔਰ ਇਸ ਨਾਲ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜੀਆਂ ਫੋਰੈਸਟ ਫਾਇਰਸ ਆਸਟ੍ਰੇਲੀਆ 'ਚ ਕਿੰਨੀ ਤਬਾਹੀ ਹੋਈ ਪਿਛਲੇ ਸਮੇਂ 'ਚ, ਐਮਾਜ਼ੋਨ ਫਾਇਰਸ, ਈਵਨ ਅਮਰੀਕਾ, ਵੈਸਟਰਨ USA, ਕੈਲੀਫੋਰਨੀਆ, ਕਿੰਨੀ ਤਬਾਹੀ ਔਰ ਕਿੰਨਾ ਕੁਝ ਹੋਇਆ। ਇਸ ਸਭ ਦਾ ਵੱਡਾ ਕਾਰਨ ਕਲਾਈਮੇਟ ਚੇਂਜ ਹੈ। ਇਸ ਲਈ ਜਿਨ੍ਹਾਂ ਨੂੰ ਬਹੁਤ ਵਾਰ ਅਸੀਂ ਕਾਲਜਾਂ ਔਰ ਦੂਸਰੀਆਂ ਯੂਨੀਵਰਸਿਟੀਆਂ ਦੇ ਸਟੂਡੈਂਟਸ ਜਿਹੜੇ ਅਦਰਵਾਈਜ਼ ਕੋਈ ਕਨਵੈਨਸ਼ਨਲੀ ਰਿਲੀਜੀਅਸ ਨਹੀਂ ਅੱਜ ਦੀ ਜਨਰੇਸ਼ਨ, ਪਰ ਉਹ ਬਹੁਤ ਜਾਗਰੂਕ ਨੇ ਇਹਨਾਂ ਮੁੱਦਿਆਂ ਦੇ ਉੱਤੇ ਕਿ ਵੀ ਇਹ ਕਿਵੇਂ ਸਾਡੀ ਪਲੈਨਟ ਨੂੰ ਡਿਸਟਰੋਏ ਕਰ ਰਿਹਾ ਹੈ, ਇਹ ਜਿਹੜਾ ਕਲਾਈਮੇਟ ਚੇਂਜ ਹੈ, ਔਰ ਉਹਦੇ ਲਈ ਕਿਵੇਂ ਪੋਲਿਊਸ਼ਨ ਲੈਵਲ ਦਾ ਥੱਲੇ ਲਿਆਉਣਾ, ਕਿਵੇਂ ਜਿਹੜੀ ਐਨਰਜੀ ਉਹ ਭਾਵੇਂ ਕੋਲ ਨਾਲ ਹੋਏ ਜਾਂ ਦੂਸਰੇ ਢੰਗਾਂ, ਜੇ ਇਵੇਂ ਨਾ ਹੁੰਦਾ ਤਾਂ ਹੁਣ ਤੱਕ ਕੋਲੇ ਦੀ ਵਰਤੋਂ ਹੁੰਦੀ, ਕੋਲੇ 'ਚੋਂ ਨਿਕਲ ਕੇ ਡੀਜ਼ਲ ਤੱਕ, ਗੈਸ ਤੱਕ, ਔਰ ਫਿਰ ਅੱਗੇ ਤੁਰਿਆ ਹੋਇਆ ਕਿ ਭਾਈ ਕਿਵੇਂ। ਹੁਣ ਇਸੇ ਤਰ੍ਹਾਂ ਜਿਨ੍ਹਾਂ ਨੇ ਇੱਥੇ ਲੌਬੀ ਕੀਤੀ, ਜਦੋਂ ਹੁਣ ਇਲੈਕਟ੍ਰਿਕ ਕਾਰਸ ਜਾਂ ਦੂਜੇ ਭਾਵੇਂ ਸਾਹਮਣੇ ਤਾਂ 30 ਸਾਲ ਪਹਿਲਾਂ ਦੀਆਂ ਆਈਆਂ ਹੋਈਆਂ, ਲੇਕਿਨ ਹੁਣ ਇਹ ਇਸ ਲਈ ਹੈ ਕਿਉਂਕਿ ਇਹ ਐਫੀਸ਼ੀਐਂਟ ਤਾਂ ਹੈ ਹੀ ਨੇ, ਪੋਲਿਊਸ਼ਨ ਨੂੰ ਰੋਕਦੀਆਂ। ਸੋ ਇਸੇ ਤਰ੍ਹਾਂ ਅੱਜ ਤੋਂ ਜਦੋਂ ਪਹਿਲੇ ਨਿਊਕਲੀਅਰ ਬੰਬ ਹੀਰੋਸ਼ੀਮਾ ਨਾਗਾਸਾਕੀ ਤੇ ਅਮਰੀਕਾ ਨੇ ਡ੍ਰੌਪ ਕੀਤੇ, ਅਮਰੀਕਾ ਪਹਿਲੀ ਕੰਟਰੀ ਬਣਿਆ ਜਿਹਦੇ ਕੋਲ ਐਟੋਮਿਕ ਪਾਵਰ ਆਈ। ਅਗਲੇ ਫਿਰ 10-12 ਸਾਲਾਂ 'ਚ ਅਸੀਂ ਦੇਖਦੇ ਹਾਂ ਕਿ ਅਮਰੀਕਾ ਤੋਂ ਬਾਅਦ ਰਸ਼ੀਆ, ਜਿਹਦਾ ਪਹਿਲਾ ਨਾਂ ਸੋਵੀਅਤ ਯੂਨੀਅਨ ਸੀ, ਉਹ ਇੱਕ ਨਿਊਕਲੀਅਰ ਪਾਵਰਡ ਕੰਟਰੀ ਬਣਿਆ। ਔਰ ਫਿਰ ਬ੍ਰਿਟਨ, ਗ੍ਰੇਟ ਬ੍ਰਿਟੇਨ ਜਿਹਨੂੰ ਕਿਹਾ ਜਾਂਦਾ ਹੈ, ਯੂਨਾਈਟਿਡ ਕਿੰਗਡਮ, ਫਰਾਂਸ, ਔਰ ਫਿਰ ਚਾਈਨਾ, ਐਂਡ ਤੱਕ 60s ਤੱਕ ਪਹੁੰਚਦੇ ਹਾਂ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਇਨ ਬਿਟਵੀਨ ਜਿਹੜਾ 70s 80s ਦੇ ਵਿੱਚ ਨਾਰਥ ਕੋਰੀਆ ਔਰ ਇਜ਼ਰਾਈਲ, ਭਾਵੇਂ ਉਹਨਾਂ ਨੇ ਓਪਨ ਟੈਸਟ ਕਰਕੇ ਆਪਣੇ ਆਪ ਨੂੰ ਡਿਕਲੇਅਰ ਨਹੀਂ ਕੀਤਾ, ਉਹ ਨਿਊਕਲੀਅਰ ਪਾਵਰਸ ਬਣੀਆਂ। ਇੰਡੀਆ ਨੇ ਪੋਖਰਾਨ ਦੇ ਵਿੱਚ 1974 ਦੇ ਵਿੱਚ ਕਰੂਡ ਬੇਸ਼ੱਕ ਉਹ ਬੰਬ ਸੀ ਐਟਮ,
ਉਹਦੇ ਨਾਲ ਆਪਣੇ ਆਪ ਨੂੰ ਐਟੋਮਿਕ ਸ਼ਕਤੀ ਐਲਾਨੇ ਆ। ਪਰ 1998 ਦੇ ਵਿੱਚ ਅਸੀਂ ਦੇਖਦੇ ਹਾਂ ਇੰਡੀਆ ਔਰ ਪਾਕਿਸਤਾਨ, ਜਿਨ੍ਹਾਂ ਨੇ ਇੰਡੀਆ ਨੇ ਪੋਖਰਾਨ ਦੇ ਵਿੱਚ 5 ਧਮਾਕੇ ਕੀਤੇ ਜੀ ਔਰ ਪਾਕਿਸਤਾਨ ਨੇ ਬਲੋਚਿਸਤਾਨ ਦੇ ਡੈਜ਼ਰਟ ਦੇ ਵਿੱਚ 6 ਧਮਾਕੇ ਕਰਕੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਐਲਾਨਿਆ। ਹੁਣ ਜ਼ਾਹਰ ਹੈ ਕਿ ਇਹ 5 ਨਿਊਕਲੀਅਰ ਕਲੱਬ ਦੇ ਮੈਂਬਰ ਨੇ ਔਰ ਜੇ ਤੁਸੀਂ ਇਹਦੇ 'ਚ ਇੰਡੀਆ, ਪਾਕਿਸਤਾਨ, ਨਾਰਥ ਕੋਰੀਆ, ਇਜ਼ਰਾਈਲ ਜੋੜੋ ਤਾਂ 9 ਮੁਲਕ ਬਣ ਜਾਂਦੇ ਨੇ। ਬਿਲਕੁਲ। ਲੇਕਿਨ ਇਹ ਇੱਕ ਬੜੀ ਜ਼ੋਰਦਾਰ ਲਹਿਰ ਦੁਨੀਆ 'ਚ 60s ਦੇ ਵਿੱਚ ਹੀ ਚੱਲੀ, ਜਿਸ 'ਚੋਂ ਇਹ ਜਿਹੜੀ ਇੱਕ ਟਰਮ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ, ਪ੍ਰੋਲੀਫਰੇਟ ਹੁੰਦਾ ਹੈ ਕਿਸੇ ਚੀਜ਼ ਦਾ ਫੈਲਣਾ ਔਰ ਨਾਨ ਹੁੰਦਾ ਹੈ ਕਿ ਨਾ ਫੈਲੇ, ਔਰ ਉਸ ਦਾ ਨਤੀਜਾ ਸੀ ਕਿ ਬੜੀਆਂ ਸਟਰੋਂਗ ਲੌਬੀਜ਼ ਜਿਹੜੀਆਂ ਦੁਨੀਆ ਦੇ ਵਿੱਚ ਖੜੀਆਂ ਹੋਈਆਂ, ਜਿਹੜੇ ਜ਼ਾਹਰ ਹੈ ਨਵੀਂ ਜਨਰੇਸ਼ਨ ਸੀ, ਜਿਨ੍ਹਾਂ ਨੂੰ ਲੱਗਾ ਕਿ ਵੀ ਇਹ ਜੋ ਕੁਝ ਇਕੱਠਾ ਕੀਤਾ ਜਾ ਰਿਹਾ ਹੈ ਇਹ ਤਾਂ ਆਪਣੀ ਤਬਾਹੀ ਦਾ ਸਮਾਨ ਹੈ। ਜੇ ਇੱਕ ਪਾਵਰ, ਕਿਉਂਕਿ ਗੱਲ ਇਹ ਨਹੀਂ ਹੈ ਜਦੋਂ ਤੁਸੀਂ ਕਨਵੈਨਸ਼ਨਲ ਵਾਰਫੇਅਰ ਦੀ ਗੱਲ ਕਰਦੇ ਹੋ, ਜਦੋਂ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਤਾਂ ਟੈਂਕ ਵੀ ਨਹੀਂ ਸੀ, ਫਸਟ ਵਰਲਡ ਵਾਰ ਵੇਲੇ ਨਹੀਂ ਸੀ, ਹਵਾਈ ਜਹਾਜ਼ ਵੀ ਇਸਤੇਮਾਲ ਨਹੀਂ ਹੋਏ, ਸੋ ਇਹ ਗੱਲ ਸਪਰੈਡ ਹੁੰਦੀ ਚਲੀ ਗਈ। ਲੇਕਿਨ ਫਿਰ ਵੀ ਜਿੱਥੇ ਰਵਾਇਤੀ ਜੰਗਾਂ ਜਿਸ ਥਾਂ ਤੇ ਲੜੀਆਂ ਜਾਂਦੀਆਂ ਸੀ ਉਹਨਾਂ ਦੀ ਤਬਾਹੀ ਹੁੰਦੀ ਸੀ, ਪਰ ਐਟਮ ਨੇ ਤਾਂ ਇਹ ਸਾਬਤ ਕਰ ਦਿੱਤਾ ਹੈ ਕਿ ਭਾਈ ਜਦੋਂ ਇਸ ਕਿਸਮ ਦੇ ਬੰਬ ਜਾਂ ਐਟੋਮਿਕ ਪਾਵਰ ਜਿਹੜੀ ਕਿ ਜਿਹਦੀ ਕਿ ਐਂਡਲੈਸ ਉਸ ਦਾ ਚੇਨ ਬਣਦੀ ਜਾਂਦੀ ਹੈ, ਇਹ ਤਾਂ ਸਾਰੇ এনवायरमेंट 'ਚ ਆ ਜਾਂਦਾ ਹੈ। ਸੋ ਇਹੀ ਕਾਰਨ ਸੀ ਕਿ ਇਸ ਗੱਲ ਦੇ ਉੱਤੇ ਬਹੁਤ ਸਟਰੋਂਗ ਦੁਨੀਆ ਦੇ ਵਿੱਚ ਇੱਕ ਮੂਵਮੈਂਟ ਖੜੀ ਹੋਈ ਕਿ ਬਈ ਇਹ ਨਿਊਕਲੀਅਰ ਬੰਬ ਨਹੀਂ ਬਣਾਉਣਾ ਜਾਂ ਨਿਊਕਲੀਅਰ એનર્ਜੀ ਜਿਹੜੀ ਹੈ ਇਸ ਦੇ ਉੱਤੇ ਕਰਬ ਲਾਇਆ ਜਾਏ। ਨਤੀਜੇ ਦੇ ਤੌਰ ਤੇ ਇੱਕ ਸਟੇਜ ਐਸੀ ਆਈ ਕਿ ਯੂਨਾਈਟਿਡ ਨੇਸ਼ਨਸ ਦੇ ਕੁੱਲ ਜਿੰਨੇ ਮੈਂਬਰ ਦੇਸ਼ ਸੀ, ਹੁਣ ਤਾਂ 194 ਨੇ, ਪਰ ਉਦੋਂ ਸ਼ਾਇਦ ਇਹ ਤਾਂ ਬਹੁਤ ਸਾਰੇ 1990 ਤੋਂ ਬਾਅਦ ਸੋਵੀਅਤ ਯੂਨੀਅਨ ਟੁੱਟਿਆ, ਉਹਦੇ 15 ਹਿੱਸੇ ਬਣੇ, ਯੂਗੋਸਲਾਵੀਆ ਦੇ 7-8 ਬਣੇ। ਇੱਕ ਸਟੇਜ ਤੇ ਸਿਰਫ ਜਿਹੜਾ 3 ਮੁਲਕ ਐਸੇ ਸੀ ਜਿਨ੍ਹਾਂ ਨੇ ਇਸ ਟ੍ਰੀਟੀ ਦੇ ਉੱਤੇ, ਹੁਣ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਦੇ ਉੱਤੇ ਇੱਕ ਫਿਰ ਆਈ NPT, ਉਹਨੂੰ ਕਿਹਾ ਗਿਆ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ, ਕਿ ਬਈ ਅਸੀਂ ਨਹੀਂ ਇਹਨੂੰ ਸਪਰੈਡ ਕਰਾਂਗੇ। ਉਸ ਦੇ ਵਿੱਚ ਸ਼ਾਇਦ ਕਿਊਬਾ, ਲੀਬੀਆ ਔਰ ਇੱਕ ਹੋਰ ਮੁਲਕ ਜਿਹੜਾ ਉਹ ਸਿਰਫ 3 ਦੇਸ਼ ਰਹਿ ਗਏ ਸੀ ਜਿਨ੍ਹਾਂ ਨੇ ਇਸ ਦੇ ਉੱਤੇ ਦਸਤਖਤ ਨਹੀਂ ਸੀ ਕੀਤੇ, ਬਾਕੀ ਸਾਰੇ ਉਸ ਦੇ ਨਾਲ। ਇਹ ਲੱਗਦਾ ਸੀ ਕਿ ਬਈ ਦੁਨੀਆ 'ਚ, ਔਰ ਇਹ ਵੀ ਹੋ ਰਿਹਾ ਸੀ ਜਦੋਂ ਸੋਵੀਅਤ ਯੂਨੀਅਨ ਟੁੱਟਿਆ, ਰਸ਼ੀਆ ਨਾਲ ਅਮਰੀਕਾ ਨੇ ਸਮਝੌਤਾ ਕੀਤਾ ਕਿ ਨਿਊਕਲੀਅਰ ਵਾਰਹੈਡਸ ਦੀ ਗਿਣਤੀ ਘਟਾਈ ਜਾਏ। ਲੇਕਿਨ ਹੁਣ ਅਸੀਂ ਦੇਖਦੇ ਹਾਂ ਕਿ ਵੀ ਨਾ ਸਿਰਫ ਉਹੀ ਵਾਰਹੈਡ ਜਾਂ ਰਸ਼ੀਆ, ਚਾਈਨਾ ਉਸੇ ਨਵੀਂ ਦੌੜ 'ਚ ਆਏ ਨੇ, ਪਰ ਜਿਹੜਾ ਸਮਝੌਤਾ ਜਿਹਨੂੰ ਔਕਸ ਦਾ ਨਾਮ ਦਿੱਤਾ ਗਿਆ, ਔਰ ਮੈਂ ਇਸ ਸਾਰੇ ਵੇਰਵੇ ਨੂੰ ਇਸ ਲਈ ਡਿਸਕਸ ਕੀਤਾ ਜੀ, ਕੱਲ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਆਸਟ੍ਰੇਲੀਆ, UK, US ਇਹਨਾਂ ਵਿਚਾਲੇ ਜਿਹੜਾ ਸਮਝੌਤਾ ਜਿਹਨੂੰ ਔਕਸ ਦਾ ਨਾਮ ਦਿੱਤਾ ਗਿਆ, ਉਹਦੇ ਤਹਿਤ ਅਮਰੀਕਾ ਔਰ UK ਆਸਟ੍ਰੇਲੀਆ ਦੀ ਮਦਦ ਕਰੇਗਾ 8 ਨਿਊਕਲੀਅਰ ਪਾਵਰਡ ਸਬਮੈਰੀਨਸ ਬਣਾਉਣ ਦੇ ਲਈ। ਔਰ ਉਸ ਚੋਂ ਜਿਹੜਾ ਪਹਿਲੀ ਡੀਲ ਵਰਥ ਬਿਲੀਅਨਸ ਆਫ ਡਾਲਰਸ ਦੀ ਆਸਟ੍ਰੇਲੀਆ ਨੇ ਫਰਾਂਸ ਦੇ ਨਾਲ ਕੀਤੀ ਹੋਈ ਸੀ, ਉਹ ਕੈਂਸਲ ਹੋਈ। ਹੁਣ ਉਹਦੇ ਮੁਤਾਬਕ ਆਲਰੇਡੀ ਸਬਮੈਰੀਨ, ਜਾਂ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਪਣਡੁੱਬੀਆਂ ਪਾਣੀ ਦੇ ਵਿੱਚ, ਇਸ ਲਈ ਉਹਨੂੰ ਪਣਡੁੱਬੀ ਪੰਜਾਬੀ 'ਚ ਕਹਿੰਦੇ ਨੇ, ਪਾਣੀ ਦੇ ਵਿੱਚ ਡੁੱਬੀਆਂ ਹੋਈਆਂ। ਵੈਸੇ ਤਾਂ ਜਿਹੜੇ ਖੂਹ ਨੇ, ਖੂਹ ਦੇ ਲਈ ਵੀ ਸਾਡਾ ਦੇਸੀ ਲਫ਼ਜ਼ ਕਿਸੇ ਜ਼ਮਾਨੇ 'ਚ ਪਨ ਘਟ ਹੁੰਦਾ ਸੀ, ਘਟ ਉਹ ਹੈ ਖੂਹ, ਪਨ ਪਾਣੀ ਲਈ, ਪਨ ਘਟ। ਉਸ ਦੇ ਉੱਤੇ ਕਿੰਨੇ ਜਿਹੜੇ ਕਲਾਸਿਕ ਉਸ ਜ਼ਮਾਨੇ ਦੇ ਗੀਤ ਨੇ। ਸੋ ਇਹ ਪਨ ਡੁੱਬੀ, ਪਾਣੀ ਦੇ ਵਿੱਚ ਡੁੱਬਣ ਵਾਲੀ। ਪਰ ਜਿਵੇਂ ਇਹ ਸਾਰੀਆਂ ਡੀਜ਼ਲ ਆਪਰੇਟਡ ਰਹੀਆਂ ਨੇ, ਔਰ ਉਹਦੇ 'ਚ ਵੀ ਸੀ ਕਿ ਫਰਾਂਸ ਇਸ ਦੀ ਖਾਸ ਮੁਹਾਰਤ ਰਹੀ ਹੈ, ਇਹ ਸਾਰੀਆਂ ਸਬਮੈਰੀਨਸ ਇਹਨਾਂ ਨੂੰ ਕਿਹਾ ਜਾਂਦਾ ਹੈ, ਕਿ ਉਸ ਨੂੰ ਬਣਾਉਣ ਦੇ ਵਿੱਚ ਪਾਕਿਸਤਾਨ ਦੇ ਕੋਲ ਵੀ ਉਹ ਸਾਰੇ ਫਰਾਂਸ ਨਾਲ ਹੀ ਡੀਲ ਕਰਦੇ ਸੀ, ਔਰ ਆਸਟ੍ਰੇਲੀਆ ਨੇ ਵੀ ਟ੍ਰੈਡੀਸ਼ਨਲ ਉਸ ਲਈ। ਹੁਣ ਇਹ ਤਾਂ ਜ਼ਰੂਰ ਹੈ ਕਿ ਜੀ ਡੀਜ਼ਲ ਵਾਲੀ ਜਿਹੜੀ ਹੈ, ਕਿਉਂਕਿ ਉਸ ਦੀਆਂ ਬੈਟਰੀਜ਼ ਚਾਰਜ ਕਰਨ ਦੀ ਲੋੜ ਹੁੰਦੀ ਹੈ, ਉਹ ਥੋੜ੍ਹੀ ਦੇਰ ਬਾਅਦ ਜਿਹੜੀ ਹੈ ਉੱਪਰ ਆ ਕੇ ਉਹਨੂੰ ਜਿਹੜਾ ਹੈ ਉਹ ਓਪਨ ਦੇ ਵਿੱਚ ਚਾਰਜ ਹੁੰਦੀ ਹੈ, ਫਿਰ ਉਹ ਪਾਣੀ ਦੇ ਥੱਲੇ ਜਾਂਦੀ ਹੈ, ਪਾਣੀ ਦੀ ਸਤ੍ਹਾ ਤੇ ਸਰਫੇਸ ਤੇ ਆਉਂਦੀ ਹੈ, ਉਦੋਂ ਸਪਾਟ ਹੋ ਸਕਦੀ ਹੈ। ਸੋ ਇਹ ਜਿਹੜੀਆਂ ਨਿਊਕਲੀਅਰ ਪਾਵਰਡ ਨੇ, ਇਹਨਾਂ ਦੇ ਵਿੱਚ ਜਿਹੜੀ ਹੈ ਉਹ ਲਿਮਿਟਲੈਸ ਹੈ, ਉਹ ਰਹਿੰਦੀਆਂ ਨੇ।
ਲੇਕਿਨ ਜਿਵੇਂ ਕੱਲ ਅਸੀਂ ਜਦੋਂ ਗੱਲ ਕੀਤੀ ਔਰ ਬਹੁਤ ਸਾਰੀ ਜਿਹੜਾ ਇਹਦੇ ਤੇ ਆਇਆ ਸੀ ਕਿ ਜੀ ਨਹੀਂ ਇਹ ਜਿਹੜਾ ਇਹਦਾ ਮਤਲਬ ਇਹ ਨਹੀਂ ਹੈ ਕਿ ਆਸਟ੍ਰੇਲੀਆ ਨਿਊਕਲੀਅਰ ਪਾਵਰ ਡਿਵੈਲਪ, ਉਹ ਰਿਐਕਟਰ ਜਿਹੜੇ ਨੇ ਉਹ ਨਹੀਂ ਹੋਣਗੇ ਜਿਹੜੇ ਕਿ ਯੂਰੇਨੀਅਮ ਐਨਰਿਚ ਕਰਦੇ ਨੇ ਜਿਨ੍ਹਾਂ ਨਾਲ ਨਿਊਕਲੀਅਰ ਬੰਬ ਬਣਾਇਆ ਜਾਂਦਾ ਹੈ। ਪਰ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਅਲਟੀਮੇਟਲੀ ਜਿਹੜੀਆਂ ਇਹ ਨਿਊਕਲੀਅਰ ਪਾਵਰਡ ਸਬਮੈਰੀਨਸ ਯੂਕੇ ਔਰ ਅਮਰੀਕਾ ਯੂਜ਼ ਕਰਦਾ ਹੈ ਜੀ, ਇਹ ਉਹੀ ਜਿਹੜਾ ਯੂਰੇਨੀਅਮ ਇਸ ਦੇ ਵਿੱਚ ਇਸਤੇਮਾਲ ਹੁੰਦਾ ਹੈ, ਉਹੀ ਐਨਰਿਚਡ ਯੂਰੇਨੀਅਮ ਉਸੇ ਲੈਵਲ ਦਾ ਹੈ ਜਿਹੜਾ ਨਿਊਕਲੀਅਰ ਬੰਬ ਬਣਾਉਣ ਲਈ ਇਸਤੇਮਾਲ ਹੁੰਦਾ ਹੈ। ਜਦੋਂ ਕਿ ਫਰਾਂਸ ਜਾਂ ਚਾਈਨਾ ਜਿਹੜੇ ਬੇਸ਼ੱਕ ਨਿਊਕਲੀਅਰ ਪਾਵਰਡ ਯੂਜ਼ ਵੀ ਕਰਦੇ ਨੇ, ਉਹਨਾਂ ਦਾ ਜਿਹੜਾ ਲੋ ਐਨਰਿਚਡ ਯੂਰੇਨੀਅਮ ਹੈ ਉਹਦੇ ਚੋਂ ਨਿਊਕਲੀਅਰ ਜਿਹੜਾ ਹੈ ਉਹ ਬੰਬ ਨਹੀਂ ਬਣਾਇਆ ਜਾ ਸਕਦਾ। ਹੁਣ ਇਹਨੂੰ ਲੈ ਕੇ ਜਿਹੜੀ ਹੈ ਇੱਕ ਚਰਚਾ, ਔਰ ਖਾਸ ਤੌਰ ਤੇ ਅੱਜ ਇੱਕ ਬੜਾ ਡੀਟੇਲ ਆਰਟੀਕਲ ਦਾ ਇਕਨੋਮਿਸਟ, ਦੁਨੀਆ ਦੀ ਇੱਕ ਬੜੀ ਪ੍ਰੋਮਿਨੈਂਟ ਮੈਗਜ਼ੀਨ ਹੈ, ਉਸ ਦੇ ਵਿੱਚ ਵੀ ਹੈ ਔਰ ਉਹਦੇ 'ਚ ਇਹ ਹੈ ਕਿ ਵਾਟ ਡਜ਼ ਦਾ ਆਸਟ੍ਰੇਲੀਅਨ सबमरीन डील मीन फॉर नॉन प्रोलिफरेशन, कि भी इन्हें किवें नॉन प्रोलिफरेशन, बेशक ये डायरैक्ट वायोलेशन नहीं है NPT दी, हालांकि NPT नूं ਜਿਹੜਾ ਉਹ नहीं मन्निया होया, ना तो इंडिया ने दस्तखत कीते ना पाकिस्तान ने कीते, क्योंकि पाकिस्तान का तो हमेशा ये रहा भी जो इंडिया दस्तखत करेगा तो असी दस्तखत करांगे। इसी तरह जदों प्रेसलर अमेंडमेंट लाई गई 1998 च, दोनों इंडिया पाकिस्तान ने ਜਿਹੜੇ ਨੇ ਧਮਾਕੇ ਕੀਤੇ, ਤੇ ਉਸ ਤੋਂ ਬਾਅਦ ਜਦੋਂ ਜੂਨੀਅਰ ਬੁਸ਼ ਨੇ ਇੰਡੀਆ ਨੂੰ ਜਿਹੜੀ ਟੈਕਨੋਲੋਜੀ ਇਸ ਰਿਲੇਟਡ ਟ੍ਰਾਂਸਫਰ ਕਰਨ ਦੀ ਗੱਲ ਕੀਤੀ, ਇੱਦਾਂ ਦੀ ਜੋ ਆਸਟ੍ਰੇਲੀਆ ਨੂੰ ਹੁਣ ਕਰ ਰਹੇ ਨੇ, ਇਹ ਤਾਂ 60-65 ਸਾਲ ਪਹਿਲਾਂ ਅੱਜ ਤੱਕ ਸਿਰਫ ਅਮਰੀਕਾ ਨੇ UK ਨੂੰ ਟ੍ਰਾਂਸਫਰ ਕੀਤੀ ਸੀ, ਪਹਿਲਾਂ ਕਦੇ ਨਹੀਂ ਕੀਤੀ ਗਈ। ਪਰ ਇੰਡੋ US ਨਿਊਕਲੀਅਰ ਡੀਲ ਦਾ ਮਤਲਬ ਤਾਂ ਇਹੀ ਸੀ ਕਿ ਉਹਨਾਂ ਨੇ ਰਿਐਕਟਰ ਬਣਾਉਣੇ ਸੀ ਇੰਡੀਆ 'ਚ, ਹਾਲਾਂ ਬਾਅਦ ਦੇ ਵਿੱਚ ਉਹ ਜ਼ਿਆਦਾ 2 ਰਿਐਕਟਰ ਦਾ ਠੇਕਾ ਫਰਾਂਸ ਨੂੰ ਦਿੱਤਾ ਹੈ। ਲੇਕਿਨ ਉਦੋਂ ਵੀ ਇਹ ਗੱਲ ਸਾਹਮਣੇ ਸੀ ਕਿ ਵੀ ਕਿਉਂਕਿ ਇੰਡੀਆ ਨੇ ਨਾ NPT ਤੇ ਦਸਤਖਤ ਕੀਤੇ ਨੇ, ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਤੇ, ਨਾ ਹੀ ਦੂਸਰੀ ਟ੍ਰੀਟੀ ਜਿਹੜੀ ਅਮਰੀਕਾ ਨੇ ਕੰਪ੍ਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਬਣਾਈ ਹੋਈ ਹੈ, ਜਿਹਦੇ ਥੱਲੇ ਬਾਅਦ 'ਚ ਜਿਹੜਾ ਉਹ ਪ੍ਰੈਸਲਰ ਅਮੈਂਡਮੈਂਟ ਵੀ ਲੱਗੀ, ਉਹ ਇੱਕ ਐਡੀਸ਼ਨਲ ਸੀ ਪ੍ਰੈਸਲਰ ਅਮੈਂਡਮੈਂਟ, ਇਸ ਲਈ ਇੰਡੀਆ ਤਾਂ ਕੁਆਲੀਫਾਈ ਨਹੀਂ ਸੀ ਕਰਦਾ। ਪਰ ਜੂਨੀਅਰ ਬੁਸ਼ ਨੇ ਵਨ ਟਾਈਮ ਐਕਸੈਪਸ਼ਨ ਕਹਿ ਕੇ ਨਿਊਕਲੀਅਰ ਸਪਲਾਇਰ ਗਰੁੱਪ ਜਿਹਦੇ 45 ਮੈਂਬਰ ਸੀ ਔਰ ਜਿੱਥੇ ਫੈਸਲਾ ਕੰਸੈਂਸਸ ਨਾਲ ਹੁੰਦਾ ਹੈ, ਚਾਈਨਾ ਨੂੰ ਮਨਾਇਆ, ਨਿਊਜ਼ੀਲੈਂਡ ਜਿਹੜਾ ਬੜਾ ਫਰਮ ਹੈ ਇਸ NPT ਦੇ ਉੱਤੇ, ਉਹਨਾਂ ਨੂੰ ਮਨਾਇਆ। ਨਤੀਜੇ ਦੇ ਤੌਰ ਤੇ ਤੁਸੀਂ ਇੱਕ ਵਾਰ ਇੱਕ ਲੂਪ ਹੋਲ ਇਸਤੇਮਾਲ ਕਰ ਲਓ, ਉਹਨਾਂ ਨੇ ਕਿਹਾ ਜੀ ਵਨ ਟਾਈਮ ਹੈ। ਹੁਣ ਇਹੀ ਗੱਲ ਆਸਟ੍ਰੇਲੀਆ ਦੇ ਹਵਾਲੇ ਨਾਲ ਜਦੋਂ ਜਿਹੜੇ NPT ਪ੍ਰੋਲੀਫਰੇਸ਼ਨ ਰੋਕਣ ਵਾਲੇ ਨੇ ਉਹ ਕਹਿੰਦੇ ਨੇ ਵੀ ਅਮਰੀਕਾ ਨੇ ਤਾਂ ਉਹ ਮੁਹਾਜ਼ ਸਾਰਾ ਖੋਲ੍ਹ ਦਿੱਤਾ ਹੈ, ਕੌਣ ਰੋਕੇਗਾ ਈਰਾਨ ਨੂੰ? ਈਰਾਨ ਕਿਉਂ ਨਹੀਂ ਫਿਰ ਬਣਾ ਸਕਦਾ? ਉਹ ਈਰਾਨ ਵੀ ਕਹੇਗਾ ਜੀ ਮੈਂ ਤਾਂ ਲੈ ਲੈਣਾ ਚੀਨ ਤੋਂ। ਔਰ ਇਹ ਸਾਰਾ ਇਸ ਇਕਨੋਮਿਸਟ ਦੇ ਆਰਟੀਕਲ ਦੇ ਵਿੱਚ ਉਹਨੇ ਡਿਸਕਸ ਕੀਤਾ ਹੈ ਕਿ ਵੀ ਇਹਨੇ ਇੱਕ ਲੂਪ ਹੋਲ ਨੂੰ ਖੋਲ੍ਹ ਦਿੱਤਾ ਬਾਕੀ ਸਾਰਿਆਂ ਦੇ ਲਈ, ਕਿ ਉਹਦੇ ਨਾਲ ਹੁਣ ਜਿਹੜੇ ਮੁਲਕ ਐਂਬੀਸ਼ੀਅਸ ਨੇ ਔਰ ਲੜਾਈਆਂ ਹੁਣ ਪਾਣੀਆਂ 'ਚ ਹੋਣ ਦੀ ਗੱਲ ਹੋ ਰਹੀ ਹੈ, ਇੰਡੋ ਪੈਸੀਫਿਕ ਦੇ ਹਵਾਲੇ ਨਾਲ ਗੱਲ ਜਾ ਰਹੀ ਹੈ, ਸੋ ਇਹਦੇ ਥੱਲੇ ਨਿਊਕਲੀਅਰ ਰੇਸ ਇੱਕ ਨਵੀਂ ਕਿਸਮ ਦੀ ਸ਼ੁਰੂ ਹੋਏਗੀ, ਉਹਦੇ ਬਾਰੇ ਗੱਲ ਮੈਂ ਕਰਾਂਗਾ। ਲੇਕਿਨ ਇਸ 'ਚ ਜਿਹੜਾ ਪਹਿਲਾ ਕ੍ਰਾਈਸਿਸ ਜਿਹੜਾ ਸ਼ਾਇਦ ਅਮਰੀਕਾ ਜਾਂ ਆਸਟ੍ਰੇਲੀਆ ਨੇ ਕਲਪਿਆ ਨਾ ਹੋਏ, ਇਮੈਜਿਨ ਨਾ ਕੀਤਾ ਹੋਏ, ਜਿਹਨੂੰ ਡਿਪਲੋਮੈਟਿਕ ਕ੍ਰਾਈਸਿਸ ਕਹਿੰਦੇ ਨੇ, ਉਹ ਇਹ ਹੈ ਕਿ ਫਰਾਂਸ ਨੇ ਆਪਣੇ ਐਂਬੈਸਡਰ ਅਮਰੀਕਾ 'ਚੋਂ ਵੀ ਔਰ ਆਸਟ੍ਰੇਲੀਆ 'ਚੋਂ ਵੀ ਵਾਪਸ ਸੱਦ ਲਏ ਨੇ। ਹਾਲਾਂਕਿ ਆ ਤਾਂ ਇਹੀ ਜਾਂਦਾ ਹੈ ਕਿ ਜੀ ਫਾਰ ਕੰਸਲਟੇਸ਼ਨ, ਪਰ ਇਹ ਡਿਪਲੋਮੇਸੀ ਦੀ ਦੁਨੀਆ 'ਚ ਇੱਕ ਬਹੁਤ ਵੱਡਾ ਤਮਾਚਾ ਹੁੰਦਾ ਹੈ, ਸਲੈਪ ਹੁੰਦਾ ਹੈ, ਜਦੋਂ ਤੁਸੀਂ ਕਿਸੇ ਮੁਲਕ ਤੋਂ ਆਪਣਾ ਹਾਈ ਕਮਿਸ਼ਨਰ ਜਾਂ ਆਪਣਾ ਐਂਬੈਸਡਰ ਵਾਪਸ ਸੱਦਦੇ ਹੋ। ਫਿਰ ਫਰਾਂਸ ਵਰਗਾ ਮੁਲਕ, ਜਿਹਦੇ ਫਰਾਂਸ ਦੇ ਬੇਸ਼ੱਕ ਬ੍ਰਿਟਨ ਦੇ ਨਾਲ ਤਾਂ ਉਹਨਾਂ ਦੇ ਟ੍ਰੈਡੀਸ਼ਨਲ ਜਿਹੜੇ ਨੇ ਸਬੰਧ ਜਿਹੜੇ ਨੇ ਲਵ ਹੇਟ ਵਾਲੇ ਰਹੇ ਨੇ, ਲਵ ਵਾਲੇ ਘੱਟ ਰਹੇ, ਹੇਟ ਵਾਲੇ, ਕਿਉਂਕਿ ਦੋਨੋਂ ਹੀ ਕਲੋਨੀਅਲ ਪਾਵਰ ਸੀ, ਦੁਨੀਆ 'ਚ ਟਕਰਾਏ, ਸਾਡੇ ਸਬ ਕੰਟੀਨੈਂਟ 'ਚ ਵੀ, ਜਦੋਂ ਕਿ ਦੋਨੋਂ ਹੀ ਫਰਾਂਸ ਔਰ ਬ੍ਰਿਟਨ ਆਪਣਾ ਇਨਫਲੂਐਂਸ ਵਧਾਉਣ ਦੇ ਲਈ 17ਵੀਂ 18ਵੀਂ ਸਦੀ ਸਟਰਗਲ ਕਰ ਰਹੇ ਸੀ। ਸੋ ਅਸੀਂ ਜਦੋਂ ਹਿਸਟਰੀ ਪੜ੍ਹਦੇ ਰਹੇ ਹਾਂ, ਇੱਕ ਪਾਸੇ ਅੰਗਰੇਜ਼ਾਂ ਦਾ ਜਨਰਲ ਕਲਾਈਵ, ਫਰਾਂਸ ਦਾ ਡੁਪਲੇ, ਔਰ ਫਿਰ ਕਿਵੇਂ ਕਲਾਈਵ ਨੇ ਡੁਪਲੇ ਨੂੰ ਡਿਫੀਟ ਕੀਤਾ। ਅਦਰਵਾਈਜ਼ ਜੇ ਬ੍ਰਿਟਿਸ਼ਰ ਡਿਫੀਟ ਖਾ ਜਾਂਦੇ
ਤੇ ਫਿਰ ਜਿਹੜਾ ਇੰਡੀਆ ਹੈ ਉਹ ਫ੍ਰੈਂਚ ਕਾਲੋਨੀ ਹੋਣਾ ਸੀ। ਸੋ ਫਰਾਂਸ ਨੇ ਵੀ ਕੋਈ ਦੁਨੀਆ 'ਚ ਘੱਟ ਦੁਨੀਆ ਨੂੰ ਕੋਲੋਨਾਈਜ਼ ਨਹੀਂ ਕੀਤਾ। ਬਹੁਤ ਸਾਰੇ ਮੁਲਕ ਜਿਹੜੇ ਨੇ ਅੱਜ ਤੱਕ ਵੀ ਉਹਨਾਂ ਦਾ ਇਨਫਲੂਐਂਸ ਜਾਂ ਉਹਨਾਂ ਮੁਲਕਾਂ ਦੀ ਬੋਲੀ ਫ੍ਰੈਂਚ ਹੈ, ਜਿਨ੍ਹਾਂ 'ਚ ਜਿਹੜਾ ਅੱਜ ਵੀ ਜੇ ਲਬਨਾਨ ਦੀ ਗੱਲ ਕਰੀਏ ਜਾਂ ਉਹ ਸਾਰੇ ਨੂੰ। ਸੋ ਇਹ ਇਹਨਾਂ ਦਾ ਤਾਂ ਰਿਹਾ, ਲੇਕਿਨ ਫਰਾਂਸ ਔਰ ਅਮਰੀਕਾ ਦੇ ਸਬੰਧ ਬਹੁਤ ਚੰਗੇ ਰਹੇ। ਉਹਦਾ ਕਾਰਨ ਵੀ ਜਿਹੜਾ ਜਿਵੇਂ ਉਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਮਾਈ ਨੇਬਰ ਇਜ਼ ਮਾਈ ਐਨਮੀ ਐਂਡ ਨੇਬਰ ਆਫ ਮਾਈ ਨੇਬਰ ਇਜ਼ ਮਾਈ ਫਰੈਂਡ, ਕਿ ਮੇਰਾ ਗਵਾਂਢੀ ਮੇਰਾ ਦੁਸ਼ਮਣ ਹੈ ਤੇ ਗਵਾਂਢੀ ਦਾ ਗਵਾਂਢੀ ਮੇਰਾ ਦੋਸਤ ਹੈ। ਸੋ ਜ਼ਾਹਿਰ ਹੈ ਕਿ ਫ੍ਰੈਂਚ ਔਰ ਬ੍ਰਿਟਨ ਦਾ ਅਮਰੀਕਾ 'ਚ ਵੀ ਔਰ ਕੈਨੇਡਾ 'ਚ ਵੀ ਗੱਲ ਦਾ ਧਿਆਨ ਰਹੇ। ਕੈਨੇਡਾ ਵੀ ਇੱਕ ਸਟੇਜ ਤੇ ਫ੍ਰੈਂਚ ਕਾਲੋਨੀ ਸੀ, ਵੱਡਾ ਹਿੱਸਾ। ਇਹੀ ਕਾਰਨ ਹੈ ਕਿ ਅੱਜ ਵੀ ਜਿਹੜਾ ਕਿਊਬੈਕ ਹੈ, ਜਿੱਥੇ ਫ੍ਰੈਂਚ ਸਪੀਕਿੰਗ ਲੋਕ ਰਹਿੰਦੇ ਨੇ, ਉਹ ਹਰ 10 ਸਾਲ ਬਾਅਦ ਮੰਗ ਕਰਦੇ ਨੇ ਅਸੀਂ ਨਹੀਂ ਕੈਨੇਡਾ ਨਾਲ ਰਹਿਣਾ। ਰੈਫਰੈਂਡਮ 1980 ਚ ਉਹਨਾਂ ਨੇ ਕਰਵਾਇਆ, 1995 ਚ ਕਰਵਾਇਆ। ਸੋ ਕਿਉਂਕਿ ਬ੍ਰਿਟਿਸ਼ ਦੇ ਨਾਲ ਔਰ ਅਮਰੀਕਾ ਦੀਆਂ ਵੀ ਬਹੁਤ ਸਾਰੀਆਂ ਸਟੇਟਸ ਜਿਨ੍ਹਾਂ 'ਚ ਫ੍ਰੈਂਚ ਇਨਫਲੂਐਂਸ ਸੀ, ਉਹ ਹੌਲੀ ਹੌਲੀ ਅਮਰੀਕਾ ਨੇ ਹੜੱਪੀਆਂ, ਕੁਛ ਉਹਨਾਂ ਨੇ ਵੇਚੀਆਂ, ਕੁਛ ਉਹਨਾਂ ਨੇ ਦੇਖਿਆ ਕਿ ਭਈ ਇਸ ਨਾਰਦਰਨ ਅਮਰੀਕਾ 'ਚ ਸਾਡਾ ਸਫੀਅਰ ਆਫ ਇਨਫਲੂਐਂਸ ਖਤਮ ਹੋ ਗਿਆ। ਲੇਕਿਨ ਫ੍ਰੈਂਚ ਇਸ ਗੱਲ ਨੂੰ ਭੁੱਲੇ ਨਹੀਂ, ਕਿਉਂਕਿ ਇਹਨਾਂ ਦੀ ਰਾਈਵਲਰੀ ਤਾਂ ਯੂਰਪ 'ਚੋਂ ਹੀ ਚੱਲਦੀ ਹੈ। ਇਹੀ ਕਾਰਨ ਸੀ ਕਿ ਜਦੋਂ ਜਾਰਜ ਵਾਸ਼ਿੰਗਟਨ ਨੇ 13 ਕਾਲੋਨੀਜ਼ ਨੂੰ ਨਾਲ ਲੈ ਕੇ ਰੈਵੋਲੂਸ਼ਨ, ਜਿਹਨੂੰ ਰੈਵੋਲੂਸ਼ਨਰੀ ਵਾਰ ਕਹਿੰਦੇ ਨੇ, ਸੋ ਫਰਾਂਸ ਪਹਿਲੇ ਉਹਨਾਂ ਮੁਲਕਾਂ 'ਚੋਂ ਸੀ ਜਿਨ੍ਹਾਂ ਨੇ ਮਦਦ ਕੀਤੀ ਬ੍ਰਿਟਨ ਦੀ। ਔਰ ਇਹ ਗੱਲ ਕਦੇ ਅਮਰੀਕਨ ਨਹੀਂ ਭੁੱਲੇ। ਰਾਦਰ ਇੱਕ ਫ੍ਰੈਂਚ ਜਨਰਲ ਲਫੈਤ, ਉਹ ਆ ਕੇ ਅਮਰੀਕਾ 'ਚ ਲੜਿਆ ਵੀ ਅਮਰੀਕਨਾਂ ਦੀ ਸਾਈਡ ਤੇ ਬ੍ਰਿਟਿਸ਼ ਦੇ ਖਿਲਾਫ। ਔਰ ਅੱਜ ਵੀ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਪਾਰਕ ਹੈ, ਉਹਦਾ ਨਾਂ ਹੀ ਲਫੈਤ ਪਾਰਕ ਹੈ। ਅਮਰੀਕਾ ਨੇ ਉਹਨੂੰ ਆਨਰ ਕੀਤਾ। ਇਸੇ ਤਰ੍ਹਾਂ ਨਿਊਯਾਰਕ ਜਿਹੜਾ ਵੀ ਅਮਰੀਕਾ ਚ ਆਉਂਦਾ, ਉਹਦੀ ਇੱਕ ਚਾਹਨਾ ਹੁੰਦੀ ਹੈ ਜੀ ਸਟੈਚੂ ਆਫ ਲਿਬਰਟੀ ਜ਼ਰੂਰ ਦੇਖਣਾ ਹੈ। ਇਹ ਆਜ਼ਾਦੀ ਦੀ ਦੇਵੀ ਨੂੰ, ਜਿਹਦੇ ਇੱਕ ਹੱਥ ਕਾਨੂੰਨ ਦੀ ਕਿਤਾਬ ਫੜੀ ਹੋਈ ਹੈ, ਇੱਕ ਮਸ਼ਾਲ ਫੜੀ ਹੋਈ ਹੈ। ਇਹ ਜਿਹੜਾ ਸਟੈਚੂ ਆਫ ਲਿਬਰਟੀ ਹੈ, ਇਹ ਵੀ ਬਹੁਤ ਵਰਿਆਂ ਬਾਅਦ ਫਰਾਂਸ ਨੇ ਹੀ ਗਿਫਟ ਕੀਤਾ ਅਮਰੀਕਾ ਨੂੰ। ਸੋ ਇਹੀ ਨਹੀਂ ਹੈ ਕਿ ਅਮਰੀਕਾ ਨੇ ਉਹਨੂੰ ਰੈਸਿਪਰੋਕੇਟ ਨਹੀਂ ਕੀਤਾ। ਸੈਕੰਡ ਵਰਲਡ ਵਾਰ ਵੇਲੇ ਜਰਮਨੀ ਨੇ ਤਾਂ ਦਰੜ ਦਿੱਤਾ ਸੀ ਫਰਾਂਸ ਨੂੰ। ਜੇ ਅਮਰੀਕਾ 2.5 ਸਾਲ ਬਾਅਦ ਪਰਲ ਹਾਰਬਰ ਤੇ ਹਮਲੇ ਤੋਂ ਬਾਅਦ ਜੁਆਇਨ ਨਾ ਕਰਦਾ ਤੇ ਫਰਾਂਸ ਤਾਂ ਲੱਭਿਆ ਹੀ ਨਹੀਂ ਸੀ ਕਿਤੇ ਵੀ। ਸੋ ਅਮਰੀਕਾ ਨੇ ਉਹ ਸਾਰੇ ਪੀਰੀਅਡ 'ਚ ਕੀਤਾ। ਔਰ ਉਸ ਪਿਛਲੇ ਆਲਮੋਸਟ ਇਹਨਾਂ ਸਾਰੇ ਸਾਲਾਂ 'ਚ ਫਰਾਂਸ ਦੇ ਨਾਲ ਉਹਨਾਂ ਦਾ ਹਲਾ 2003 'ਚ ਜਦੋਂ ਜੂਨੀਅਰ ਬੁਸ਼ ਨੇ ਫੌਜ ਇਰਾਕ ਦੇ ਵਿੱਚ ਭੇਜੀ, ਫਰਾਂਸ ਦਾ ਪ੍ਰੈਜ਼ੀਡੈਂਟ ਸ਼ਿਰਾਕ ਬੜਾ ਟਾਵਰਿੰਗ ਪਰਸਨ, ਉਹਨੇ ਕਿਹਾ ਜੀ ਉਹਨਾਂ ਕੋਲ ਕੋਈ ਵੈਪਨਸ ਨਹੀਂ ਹੈਗੇ ਜਿਹੜੇ ਨੇ ਇਹ ਸਾਰੇ ਦੇ ਜਿਹੜੇ ਵੈਪਨਸ ਆਫ ਮਾਸ ਡਿਸਟਰਕਸ਼ਨ, ਇਹ ਠੀਕ ਨਹੀਂ ਹੈ। ਸੋ ਸਿਕਿਉਰਿਟੀ ਕਾਉਂਸਲ ਦੇ ਵਿੱਚ ਫਰਾਂਸ ਨੇ ਵੀਟੋ ਕੀਤਾ ਸੀ, ਉਹਨੇ ਉਹ ਰੈਜ਼ੋਲੂਸ਼ਨ ਨਹੀਂ ਸੀ ਮੰਨਿਆ ਜਿਹਦੇ ਥੱਲੇ ਅਮਰੀਕਾ ਨੇ ਫੌਜ ਭੇਜੀ। ਉਦੋਂ ਅਮਰੀਕਾ 'ਚ, ਕਿਉਂਕਿ ਉਹੀ ਜੂਨੀਅਰ ਬੁਸ਼ ਹੀਰਾ ਵੀ ਤਾਂ ਟਰੰਪ ਫਸਟ ਵਾਲਾ ਹੀਰਾ ਸੀ, ਟਰੰਪ ਨੇ ਤਾਂ ਫਿਰ ਦੂਜੀ ਅਖੀਰ ਕੀਤੀ। ਉਦੋਂ ਇਸ ਕਿਸਮ ਦਾ ਗੁੱਸਾ ਸੀ ਫਰਾਂਸ, ਕਈ ਥਾਂ ਤੇ ਇੱਥੇ ਸਟੋਰਾਂ 'ਚੋਂ ਫ੍ਰੈਂਚ ਵਾਈਨਸ ਪਾਸੇ ਕੱਢਤੀਆਂ, ਦੂਜੀਆਂ ਕਰਤੀਆਂ। ਉਹ US ਕਾਂਗਰਸ ਦੀ ਜਿਹੜੀ ਲਾਇਬ੍ਰੇਰੀ, ਜਿਹੜੀ ਉਹਨਾਂ ਦੀ ਕੈਂਟੀਨ ਜਾਂ ਦੂਜੇ, ਉਹਨਾਂ ਨੇ ਕਿਹਾ ਹੁਣ ਕੋਈ ਫ੍ਰੈਂਚ ਫਰਾਈਜ਼ ਨਹੀਂ ਖਾਣੀ ਹੈ ਉਹਨਾਂ ਦੇ। ਸੋ ਉਹ ਇੱਕ ਬਰੀਫ ਜਿਹਾ ਪੀਰੀਅਡ ਸੀ, ਪਰ ਕਿਉਂਕਿ ਹਿਸਟੋਰੀਕਲੀ ਵੀ ਔਰ ਅਦਰਵਾਈਜ਼ ਵੀ ਜਿਹੜਾ ਉਹ ਵਾਪਸ ਮੁੜ ਆਇਆ। ਪਰ ਇਸ ਵਾਰ ਉਦੋਂ ਤਾਂ ਅਮਰੀਕਾ ਨੇ ਗੁੱਸਾ ਦਿਖਾਇਆ ਸੀ ਕਿ ਵੀ ਦੇਖੋ ਅਸੀਂ ਤੁਹਾਡੀਆਂ ਫ੍ਰੈਂਚ ਫਰਾਈਜ਼ ਨਹੀਂ ਖਾਣੀਆਂ, ਅਸੀਂ ਫ੍ਰੈਂਚ ਵਾਈਨਸ ਨਹੀਂ ਪੀਣਾ, ਤੁਸੀਂ ਸਾਡਾ ਸਾਥ ਨਹੀਂ ਦਿੱਤਾ। ਪਰ ਇਹ ਪਹਿਲੀ ਵਾਰ ਸ਼ਾਇਦ ਮੇਰੀ ਜਿੰਨਾ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਕਿ ਫਰਾਂਸ ਨੇ ਆਪਣਾ ਐਂਬੈਸਡਰ ਅਮਰੀਕਾ ਤੋਂ ਵਾਪਸ ਸੱਦਿਆ। ਹੁਣ ਇਹ ਇੱਕ, ਔਰ ਆਸਟ੍ਰੇਲੀਆ ਤੋਂ ਵੀ, ਔਰ ਆਸਟ੍ਰੇਲੀਆ ਨੂੰ ਤਾਂ ਉਹਨਾਂ ਨੇ, ਜਿਵੇਂ ਫਰਾਂਸ ਦੇ ਫੋਰਨ ਮਿਨਿਸਟਰ ਨੇ ਕਿਹਾ ਸੀ ਕਿ ਦੇ ਹੈਵ ਸਟੈਪਡ ਅਸ ਇਨ ਦਾ ਬੈਕ, ਕਿ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਿਆ। ਹੁਣ ਇਹ ਇੱਕ ਡਿਪਲੋਮੈਟਿਕ ਕ੍ਰਾਈਸਿਸ ਤਾਂ ਬਰੀਫਲੀ ਅਲਟੀਮੇਟਲੀ ਇਹਨਾਂ ਦੀਆਂ ਇੰਨੀਆਂ ਸਾਂਝਾਂ ਨੇ, ਅਮਰੀਕਾ ਨੂੰ ਵੀ ਪਤਾ ਹੈ ਵੀ ਕਿੱਥੇ ਜਾਣਾ ਫਰਾਂਸ ਨੇ, ਅਲਟੀਮੇਟਲੀ ਵਾਪਸ ਹੀ ਮੁੜਨਾ ਹੈ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਦੋਂ ਵਾਈਟ ਮੈਨ ਡੋਮੇਨ ਦੀ ਗੱਲ ਹੁੰਦੀ ਹੈ, ਜੇ ਤੁਸੀਂ ਇਹਨਾਂ ਦੀ ਇੱਕ ਪਾਸੇ ਹੌਸਟਿਲਿਟੀ ਹੈ, ਦੂਸਰੇ ਪਾਸੇ ਜੇ ਤੁਸੀਂ ਕਰੂਸੇਡਸ ਦੀ ਹਿਸਟਰੀ ਦੇਖੋ, ਜਦੋਂ ਇਸਲਾਮ ਦੇ ਖਿਲਾਫ ਇਹ ਪੂਰੀ, ਔਰ ਯਹੂਦੀਆਂ ਦੇ ਖਿਲਾਫ ਵੀ ਕਰੂਸੇਡਰਸ ਨੇ ਇਹ ਨਹੀਂ ਵੀ ਮੁਸਲਮਾਨਾਂ ਤੇ ਜ਼ੁਲਮ ਕੀਤੇ, ਉੱਥੇ ਸਿਨਾਗੋਗਸ ਦੇ ਵਿੱਚ ਜਾ ਕੇ ਜਿਉਂਦੇ ਸਾੜ ਦਿੱਤੇ ਉਹਨਾਂ 'ਚ ਔਰਤਾਂ ਵੀ ਬੱਚੇ ਵੀ। ਤੇ ਇਹ ਸਾਰੀਆਂ ਪਾਵਰ ਜਿਹੜੀਆਂ ਯੂਰਪੀਅਨ ਵਾਈਟ ਮੈਨਸ ਨੇ। ਔਰ ਹੁਣ ਵੀ ਜੇ ਅਸੀਂ ਇਹ ਸਾਰਿਆਂ ਨੂੰ ਜਿਹੜਾ ਔਕਸ ਹੈ, ਇਹਦੇ 'ਚੋਂ ਉਹੀ ਤੁਸੀਂ ਕੁਆਡ ਨੂੰ ਬਣਾ ਦਿੰਦੇ ਜੇ ਤੁਸੀਂ ਇਹੀ ਕਰਨਾ ਸੀ। ਪਰ ਹੁਣ ਕੁਆਡ ਦੇ ਵਿੱਚ
ਇੰਡੀਆ ਔਰ ਜਾਪਾਨ ਓਰੀਐਂਟਲ ਦੇਸੀ ਆ ਜਾਂਦੇ ਸੀ, ਉਹ ਬਾਹਰ ਕੱਢੇ। ਸੋ ਅਲਟੀਮੇਟਲੀ ਮੇ ਬੀ ਫਰਾਂਸ ਕੋਲ ਵੀ ਕੋਈ ਬਹੁਤੀਆਂ ਚੋਇਸਿਸ ਨਹੀਂ ਹੋਣੀਆਂ। ਹਾਲਾਂਕਿ ਫਰਾਂਸ ਨੇ ਕਿਹਾ ਵੀ ਉਹ ਇਹਨੂੰ ਘੜੀਸੇਗਾ ਆਸਟ੍ਰੇਲੀਆ ਨੂੰ ਡੈਮੇजेस ਲਈ ਔਰ ਇੰਟਰਨੈਸ਼ਨਲ ਕੋਰਟ 'ਚ ਜਾਏਗਾ ਜਾਂ ਦੂਜਾ ਇੱਕ ਵੱਖਰੀ ਕਹਾਣੀ ਹੈ ਹੁਣ। ਔਰ ਫਰਾਂਸ ਨੇ ਇੱਕ ਪਾਰਟ ਇਹ ਕੀਤਾ। ਦੂਸਰਾ, ਇਹਨਾਂ ਦਿਨਾਂ ਦੇ ਵਿੱਚ ਹੀ ਸ਼ਾਇਦ ਇਸ 1-2 ਹਫ਼ਤੇ 'ਚ ਉਹਨਾਂ ਨੇ ਵਾਸ਼ਿੰਗਟਨ 'ਚ ਇੱਕ ਗਾਲਾ ਵੱਡਾ ਫੰਕਸ਼ਨ ਰੱਖਿਆ ਹੋਇਆ ਸੀ ਅਮਰੀਕਾ ਫ੍ਰੈਂਚ ਟਾਈਜ਼ ਨੂੰ ਸੈਲੀਬ੍ਰੇਟ ਕਰਨ ਲਈ ਕਿ ਬਈ ਸਾਡਾ ਹਿਸਟੋਰੀਕਲੀ ਕਿਸ ਲੈਵਲ ਦੇ ਰਿਸ਼ਤੇ ਰਹੇ ਨੇ। ਉਹ ਉਹਨਾਂ ਨੇ ਕੈਂਸਲ ਕਰਤਾ। ਉਹਨਾਂ ਨੇ ਕਿਹਾ ਜੀ ਕੋਈ ਗਾਲਾ ਨਹੀਂ, ਹੁਣ ਕੋਈ ਟਾਈਜ਼ ਅਸੀਂ ਸੈਲੀਬ੍ਰੇਟ ਨਹੀਂ ਕਰ ਰਹੇ। ਹੁਣ ਇਹ ਸਾਰੇ ਚੋਂ ਜਿਹੜਾ ਗੱਲ ਫਿਰ ਅਸੀਂ NPT ਤੇ ਆਈ ਹੈ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਦੇ ਉੱਤੇ ਕਿ 18 ਮਹੀਨਿਆਂ 'ਚ 8 ਜਿਹੜੀਆਂ ਨੇ ਨਿਊਕਲੀਅਰ ਪਾਵਰਡ ਸਬਮਰੀਨਸ ਬਣਾ ਕੇ ਇਹਨਾਂ ਨੇ ਦੇਣੀਆਂ ਨੇ। ਹਾਲਾਂਕਿ ਕਿਹਾ ਜਾ ਰਿਹਾ ਜੀ ਇਹਦਾ ਮਤਲਬ ਇਹ ਨਹੀਂ ਹੈ ਕਿ ਆਸਟ੍ਰੇਲੀਆ ਨਿਊਕਲੀਅਰ ਹਥਿਆਰ ਡਿਵੈਲਪ ਕਰੇਗਾ, ਪਰ ਜਿਵੇਂ ਅਸੀਂ ਕਿਹਾ ਵੀ ਉਹਦੇ 'ਚ ਇਸਤੇਮਾਲ ਹੋਣ ਵਾਲਾ ਯੂਰੇਨੀਅਮ ਵੀ ਉਸ ਲੈਵਲ ਦਾ ਹੀ ਹੈ ਜਿਹੜਾ ਬੰਬ ਮੇਕਿੰਗ ਕਰਦਾ ਹੈ। ਔਰ ਇਸ ਦੇ ਨਾਲ ਇਹ ਹੈ ਕਿ ਜੇ ਕੱਲਾ ਇਹ ਨਹੀਂ ਵੀ ਸਬਮਰੀਨਸ UK ਨੇ ਬਣਾਈਆਂ ਦੇਤੀਆਂ ਕਿ ਤੁਸੀਂ ਉਡਾਓ, ਅਲਟੀਮੇਟਲੀ ਆਸਟ੍ਰੇਲੀਆ 'ਚ ਬਣਨੀਆਂ ਨੇ। ਔਰ ਦੁਨੀਆ 'ਚ ਜਦੋਂ ਅਸੀਂ ਇਹ ਨਿਊਕਲੀਅਰ ਲਿਸਟ ਦੇਖਦੇ ਹਾਂ ਕਿ ਕਿਹਨਾਂ ਦੇ ਕੋਲ ਇਹ ਜਿਹੜੀਆਂ ਨੇ ਸਬਮਰੀਨਸ ਨੇ, ਤੇ ਸਭ ਤੋਂ ਜ਼ਿਆਦਾ ਅਮਰੀਕਾ ਕੋਲ ਨੇ 68। ਔਰ ਇਹ ਡਾਟਾ ਜਿਹੜਾ ਹੈ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ ਦਾ ਹੈ। ਅਮਰੀਕਾ ਦੇ ਕੋਲ 68 ਇਹ ਨਿਊਕਲੀਅਰ ਪਾਵਰਡ ਸਬਮਰੀਨਸ ਨੇ। ਰਸ਼ੀਆ ਉਸ ਤੋਂ ਅੱਗੇ ਹੈ, ਉਹਨਾਂ ਕੋਲ 29 ਨੇ। ਚਾਈਨਾ ਦੇ ਕੋਲ 12 ਨੇ। UK ਦੇ ਕੋਲ 11 ਨੇ। ਫਰਾਂਸ ਦੇ ਕੋਲ 8 ਹੈ ਤੇ ਇੰਡੀਆ ਦੇ ਕੋਲ ਰੂਸ ਤੋਂ ਮੰਗਵੀਂ 1 ਹੈ। ਸੋ ਇਸ ਸਾਰੇ ਚੋਂ ਹੁਣ ਜਿਹੜਾ ਖਦਸ਼ਾ ਜ਼ਾਹਰ ਕੀਤਾ ਗਿਆ, ਜਿਵੇਂ ਮੈਂ ਇਕਨੋਮਿਸਟ ਦਾ ਜਿਵੇਂ ਆਰਟੀਕਲ ਉਸ ਨੂੰ ਦੇਖਾਂ ਤੇ ਉਸ 'ਚ ਉਹਨਾਂ ਨੇ ਇਹੀ ਕਿਹਾ ਕਿ ਵੀ ਇਹ ਇੱਕ ਪਾਰਟ ਉਸ ਪਾਸੇ ਵੱਲ ਲਿਜਾ ਰਿਹਾ ਹੈ। ਔਰ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਨਾਨ ਪ੍ਰੋਲੀਫਰੇਸ਼ਨ ਲਈ ਕੀ ਮਤਲਬ ਹੈ। ਸਬ ਹੈਡਿੰਗ ਹੈ ਨਿਊਕਲੀਅਰ ਸਬਸ ਆਰ ਫਿਊਲਡ ਵਿਦ ਦ ਸੇਮ ਸਟਫ ਯੂਜ਼ਡ ਇਨ ਬੋਮਬਸ। ਇਹ ਕੱਲ ਤੱਕ ਮੈਨੂੰ ਵੀ ਨਹੀਂ ਸੀ ਪਤਾ, ਕਿ ਮੈਨੂੰ ਸੀ ਕਿ ਵੀ ਇਹ ਲੋ ਕਲਾਸ ਯੂਰੇਨੀਅਮ ਹੋਏਗਾ, ਪਰ ਇਹ ਜਿਹੜੀਆਂ ਨਿਊਕਲੀਅਰ ਸਬਸ ਨੇ ਉਹਨਾਂ ਦੇ ਵਿੱਚ ਇਹੀ ਹੋਏਗਾ। ਔਰ ਜਿਵੇਂ ਇਸ ਆਰਟੀਕਲ ਦੇ ਵਿੱਚ ਹੈ ਕਿ ਵੀ 63 ਸਾਲ ਬਾਅਦ ਅਮਰੀਕਾ ਨੇ ਕਿਸੇ ਨੂੰ ਆਪਣੀ ਟੈਕਨੋਲੋਜੀ ਟ੍ਰਾਂਸਫਰ ਕੀਤੀ ਹੈ ਜਾਂ ਕਰਨੀ ਹੈ। ਔਰ ਇਹ 63 ਸਾਲ ਪਹਿਲਾਂ UK ਦੇ ਨਾਲ ਇਹ ਡੀਲ ਬਣਾਈ ਸੀ। ਔਰ ਉਹਨਾਂ ਨੇ ਕਿਹਾ ਦਾ ਟੈਕਨੋਲੋਜੀ ਇਜ਼ ਐਕਸਟ੍ਰੀਮਲੀ ਸੈਂਸਿਟਿਵ, acknowledged an American official. This is frankly an exception to our policy in many respects. We view this as a one-off. Nuclear powered subs are sensitive not just because of their range, speed and stealthiness, it's also because they are powered with same stuff, usually uranium enriched, so that it has a higher proportion of most fissile isotope U-235 that is used in bombs. So ਹੁਣ ਇਹ ਕੋਈ ਭੁਲੇਖਾ ਨਹੀਂ ਹੈ ਕਿ ਅਮਰੀਕਾ ਨੇ ਔਰ UK ਨੇ ਧੱਜੀਆਂ ਉਡਾ ਦਿੱਤੀਆਂ NPT ਦੀਆਂ। ਔਰ ਜਿਵੇਂ ਅਸੀਂ এনवायरमेंट ਤੋਂ ਗੱਲ ਸ਼ੁਰੂ ਕੀਤੀ ਸੀ ਕਿ ਇੱਕ ਚੈਲੰਜ NPT ਦੇ ਹਵਾਲੇ ਜਿਹੜਾ এনवायरमेंट ਦੇ ਹਵਾਲੇ ਨਾਲ ਹੈ, ਆਲਰੇਡੀ ਜਿਹੜਾ ਗਲੇਸ਼ੀਅਰ ਮੈਲਟ ਹੋ ਰਹੇ ਨੇ ਔਰ ਜਿਹੜੇ ਗ੍ਰੀਨ ਪਾਰਟੀ ਖਾਸ ਤੌਰ ਤੇ এনवायरमेंटलिस्ट ਗਰੁੱਪਸ ਜਿਹੜੇ ਨੇ ਇਹਦੇ ਤੇ ਪੂਰਾ ਆਵਾਜ਼ ਚੁੱਕਦੇ ਨੇ। ਦੂਸਰੇ ਪਾਸੇ ਜਿਹੜਾ ਹੈ ਇਹ ਹੁਣ ਨਵੀਂ ਇੱਕ ਨਿਊਕਲੀਅਰ ਰੇਸ ਦੀ ਸ਼ੁਰੂਆਤ ਹੋਈ ਹੈ। ਔਰ ਇਹ ਉਹਨਾਂ ਨੇ ਜਿਵੇਂ ਇਸ ਆਰਟੀਕਲ 'ਚ ਵੀ ਉਹਨੇ ਈਰਾਨ ਦਾ ਹੀ ਹਵਾਲਾ ਦਿੱਤਾ ਹੈ ਕਿ ਈਰਾਨ ਜਿਹੜਾ ਆਲਰੇਡੀ ਈਵਨ ਨਿਊਯਾਰਕ ਟਾਈਮਸ ਨੇ ਸਟੋਰੀ ਕੀਤੀ ਹੈ ਪਿਛਲੇ ਦਿਨੀ ਕਿ ਈਰਾਨ ਇੰਨਾ ਕਰੀਬ ਪਹੁੰਚ ਗਿਆ ਹੈ ਵੀ 1 ਮਹੀਨੇ ਦੇ ਵਿੱਚ ਉਹ ਨਿਊਕਲੀਅਰ ਆਪਣੇ ਜਿਹੜਾ ਹੈ ਉਹ ਉਸ ਨੂੰ ਡਿਵੈਲਪ ਕਰਨ ਦੀ ਸਮਰੱਥਾ ਰੱਖਦਾ ਹੈ, ਜਿਹਨੂੰ ਵੈਪਨ ਕਹਿ ਲਓ ਜਾਂ ਕੋਈ ਵੀ ਲਫ਼ਜ਼ ਇਸਤੇਮਾਲ ਕਰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਸ ਸਾਰੇ 'ਚੋਂ ਇਹ ਜਿਹੜਾ ਲੂਫੋਲ ਟ੍ਰੀਟੀ ਦੇ ਨਾਂ ਥੱਲੇ ਅਮਰੀਕਾ ਨੇ ਕੱਢਿਆ ਕਿ ਜੀ ਉੱਥੇ ਉਹਨਾਂ ਨੂੰ ਕੋਈ ਅਸੀਂ ਰਿਐਕਟਰ ਨਹੀਂ ਲਾ ਕੇ ਦੇਣੇ, ਹੋ ਸਕਦਾ ਹੈ UK ਤੋਂ ਹੀ ਉਹਨੂੰ ਜਿਹੜਾ ਉਹਦੇ ਤੇ ਉਹ ਫਿੱਟ ਕੀਤਾ ਜਾਏ। ਪਰ ਉਹਨੇ ਕਿਹਾ ਵੀ ਇਹ ਲੂਫੋਲ ਹੁਣ ਤੱਕ ਨਿਊਕਲੀਅਰ ਟ੍ਰੀਟੀ ਦਾ ਕਿਸੇ ਨੇ ਇਸਤੇਮਾਲ ਨਹੀਂ ਸੀ ਕੀਤਾ। ਔਰ ਹੁਣ ਵਿਦ ਦਾ ਨਿਊ AUKUS decision we can now expect the proliferation of very sensitive military nuclear technology in the coming years, with literally tons of new nuclear materials under loose or no international safeguards. ਹੁਣ ਤਾਂ ਇਹ ਹੈ ਵੀ ਜਿੰਨਾ ਨਿਊਕਲੀਅਰ ਜਿੱਥੇ ਵੀ ਹੈ ਉਹਨਾਂ ਨੂੰ ਯੂਨਾਈਟਿਡ ਨੇਸ਼ਨਸ ਦੀ
ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਜਿਹਨੂੰ ਕਹਿੰਦੇ ਨੇ ਉਹਦਾ ਚੈੱਕ ਹੈ। ਈਵਨ ਈਰਾਨ ਨੇ ਵੀ ਓਪਨ ਕੀਤਾ ਹੋਇਆ ਕਿ ਭਾਈ ਆ ਕੇ ਤੁਹਾਡੀ ਐਟੋਮਿਕ ਐਨਰਜੀ ਏਜੰਸੀ ਚੈੱਕ ਕਰ ਲੈ ਕੀ ਹੈ। ਪਰ ਇਹ ਹੁਣ ਜਿਸ ਕਿਸਮ ਦਾ ਇਹ ਮਾਹੌਲ ਬਣਾ ਦਿੱਤਾ ਹੈ, ਇਹਦੇ ਥੱਲੇ ਟਨਸ ਆਫ ਨਿਊ ਨਿਊਕਲੀਅਰ ਮਟੀਰੀਅਲ ਜਿਹੜਾ ਉਹ ਹੋਏਗਾ ਔਰ ਇਹਦਾ ਫਿਰ ਕਨਸੀਕੁਐਂਸਿਸ ਕੀ ਹੋਣਗੇ, ਇਹ ਤਾਂ ਜ਼ਾਹਰ ਹੈ ਕਿ ਵੀ ਇਹ ਅਸੀਂ ਆਪਣੀ ਤਬਾਹੀ ਦਾ, ਪਲੈਨਟ ਦੀ ਤਬਾਹੀ ਦਾ ਗੱਲ ਅਸੀਂ ਗਵਾਂਢ ਤੋਂ ਸ਼ੁਰੂ ਕੀਤੀ ਸੀ ਕਿ ਵੀ ਸਾਨੂੰ ਇਹ ਲੱਗੇ ਕਿ ਜੀ ਅਸੀਂ ਇੱਕ ਦੁਨੀਆ ਦੇ ਖੂੰਜੇ 'ਚ ਬੈਠੇ ਹਾਂ, ਅਸੀਂ ਸੇਫ ਆ ਨਹੀਂ। ਇਹ ਜਦੋਂ ਫਿਰ ਇਸ ਕਿਸਮ ਦਾ ਮਾਹੌਲ ਬਣਦਾ, ਇਸ ਲਈ ਸਾਨੂੰ ਆਪਣੇ ਬੱਚੇ ਬੱਚੀਆਂ ਨੂੰ ਜਿਹੜੇ ਇਹ ਇਸ਼ੂ ਨੇ ਜਿਨ੍ਹਾਂ ਦੇ ਵਿੱਚ ਕਲਾਈਮੇਟ ਹੈ, ਨਿਊਕਲੀਅਰ ਹੈ, ਦੂਜਾ ਜੇ ਉਹ ਸਿੱਧੇ ਤੌਰ ਤੇ ਖਾਲਿਸਤਾਨ ਦੇ ਇਸ਼ੂ ਜਾਂ ਦੂਸਰੇ ਬਾਰੇ ਉਹਨਾਂ ਦਾ ਤਾਂ ਹੋਏਗਾ ਕਿ ਜੀ ਅਸੀਂ ਉਹ ਤਾਂ ਉੱਥੇ ਆ, ਉਹਦੇ ਨਾਲ ਸਾਡਾ ਕੀ ਲਾਗਾ ਦੇਗਾ। ਇਹ ਵੀ ਇੱਕ ਜਨਰੇਸ਼ਨ 'ਚ ਹੈ ਜਾਂ ਉਹਨਾਂ ਨੂੰ, ਕਿਉਂਕਿ ਜੋਗ੍ਰਾਫਿਕਲੀ ਵੀ ਉਹ ਆਪਣੇ ਆਪ ਨੂੰ ਪਲੇਸ ਹੀ ਨਹੀਂ ਕਰ ਸਕਦੇ ਐਵਰੀ ਇੰਚ ਇੱਥੇ ਨੇ। ਲੇਕਿਨ ਇਹ ਇਸ਼ੂ ਜ਼ਰੂਰ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਉਹਨਾਂ ਨੂੰ ਇਨਵੋਲਵ ਵੀ ਕਰਨਾ ਚਾਹੀਦਾ ਹੈ ਕਿ ਭਾਈ ਦੁਨੀਆ ਇੰਨੀ ਛੋਟੀ ਹੋ ਗਈ ਹੈ ਕਿ ਭਾਈ ਦੁਨੀਆ ਦੇ ਕਿਸੇ ਖੂੰਜੇ ਦੇ ਵਿੱਚ ਵੀ ਜੇ ਛੋਟਾ ਜਿਹਾ ਪਟਾਕਾ ਵੀ ਪਿਆ ਤੇ ਸਾਡੀ ਐਪਲ ਪਾਈ 'ਚ ਵੀ ਉਹ ਰੇਡੀਏਸ਼ਨ ਆ ਜਾਣੀ ਹੈ। ਇਹੀ ਹੈ, ਜਦੋਂ ਇਕੱਲੀ ਇਹ ਨਹੀਂ ਕਿ ਸਾਰੀ ਇਨਸਾਨੀ ਰੇਸ ਇੱਕ ਹੈ, ਇਸ ਪਲੈਨਟ ਦੇ ਉੱਤੇ ਸਾਡੀ ਕਿਸਮਤ ਵੀ ਸਾਂਝੀ ਹੈ ਔਰ ਸਾਨੂੰ ਇਹਨਾਂ ਇਸ਼ੂਜ਼ ਦੇ ਉੱਤੇ ਵੀ ਗੱਲਬਾਤ ਵੀ ਕਰਨੀ ਚਾਹੀਦੀ ਹੈ ਔਰ ਸਾਡੇ ਆਪਣੇ ਦਾਇਰਾ ਕਾਰ 'ਚ ਇਸ ਬਾਰੇ ਵੱਧ ਤੋਂ ਵੱਧ ਜਿਹੜੀ ਹੈ ਅਵੇਅਰਨੈਸ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਦਰਸ਼ਕਾਂ ਕੋਲ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਕਿ ਵਿਊਅਰ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ 9 ਮਹੀਨੇ ਤੋਂ ਚੱਲਦੇ ਆ ਰਹੇ ਕਿਸਾਨ ਅੰਦੋਲਨ ਨੂੰ ਦੁਨੀਆ ਦੇ ਇਤਿਹਾਸ ਵਿੱਚ ਅਹਿਮ ਦਰਜਾ ਹਾਸਲ ਹੋ ਚੁੱਕਿਆ ਹੈ। ਕਿਸਾਨ ਅੰਦੋਲਨ ਨੂੰ ਇਹ ਦਰਜਾ ਐਵੇਂ ਨਹੀਂ ਮਿਲਿਆ। ਇਹ ਦਰਜਾ ਹਾਸਲ ਕਰਨ ਲਈ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪਈ ਆ। 600 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੀ ਬਾਜੀ ਲਾਉਣੀ ਪਈ। ਹਜ਼ਾਰਾਂ ਕਰੋੜ ਰੁਪਏ ਇਸ ਅੰਦੋਲਨ ਦੀ ਭੇਟ ਚੜਾਉਣੇ ਪਏ। ਜਿਹੜਾ ਕੀਮਤੀ ਸਮਾਂ ਤੇ ਸ਼ਕਤੀ ਖੇਤੀ ਉਤਪਾਦਨ ਵਿੱਚ ਕਿਸਾਨਾਂ ਨੇ ਲਾਉਣਾ ਸੀ, ਉਹ ਮੋਦੀ ਸਰਕਾਰ ਵਿਰੁੱਧ ਲੜਦਿਆਂ ਹੋਇਆਂ ਇਸ ਸੰਘਰਸ਼ ਦੇ ਵਿੱਚ ਲਾਇਆ, ਤਾਂ ਜਾ ਕੇ ਵਿਸ਼ਵ ਦੇ ਇਤਿਹਾਸ ਵਿੱਚ ਕਿਸਾਨ ਅੰਦੋਲਨ ਨੂੰ ਇਹ ਦਰਜਾ ਹਾਸਲ ਹੋਇਆ ਹੈ। ਅੰਦੋਲਨ ਵਿੱਚ ਜਾਨਾਂ ਵਾਰਨ ਵਾਲੇ ਕਿਸਾਨ ਯੋਧਿਆਂ ਦੇ ਜੀਵਨ ਬਾਰੇ ਵੌਇਸ ਆਫ ਖਾਲਸਾ ਪ੍ਰੋਡਕਸ਼ਨ ਗਰੁੱਪ ਵੱਲੋਂ ਇੱਕ ਲੜੀਵਾਰ ਕਿਸਾਨ ਯੋਧਿਆਂ ਦੀ ਦਾਸਤਾਨ ਦਾ ਪ੍ਰਸਾਰਣ 1 ਸਤੰਬਰ ਤੋਂ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਵੇਖਣ ਲਈ ਤੁਸੀਂ ਵੌਇਸ ਆਫ ਖਾਲਸਾ ਨਿਊਜ਼ ਫੇਸਬੁੱਕ ਪੇਜ ਤੇ ਵੌਇਸ ਆਫ ਖਾਲਸਾ TV YouTube ਦੇ ਨਾਲ ਜੁੜੇ ਰਹਿਣਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਤੁਸੀਂ ਸਾਡੇ ਫੋਨ ਨੰਬਰ +1 917 225 2798 ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਹੋਰਾਂ ਨੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ 8 ਦੇਸ਼ਾਂ ਵਾਲੀ ਆਰਗੇਨਾਈਜੇਸ਼ਨ ਦੇ ਇਕੱਠ ਵਿੱਚ ਬੋਲਦਿਆਂ ਕਿਹਾ ਹੈ ਕਿ ਦੁਨੀਆ ਨੂੰ ਇਹ ਹਕੀਕਤ ਕਬੂਲਣੀ ਪਵੇਗੀ ਕਿ ਸਮੁੱਚਾ ਅਫਗਾਨਿਸਤਾਨ ਹੁਣ ਤਾਲਿਬਾਨ ਦੇ ਕਬਜ਼ੇ ਵਿੱਚ ਹੈ। ਸੋ ਅਫਗਾਨਾਂ ਨੂੰ ਬਾਹਰੋਂ ਕੋਈ ਵੀ ਤਾਕਤ ਜਿਹੜੀ ਹੈ ਉਹ ਕੰਟਰੋਲ ਨਹੀਂ ਕਰ ਸਕਦੀ।
ਇਹ ਵੀ ਇੱਕ ਸੱਚਾਈ ਹੈ। ਸੋ ਇਸ ਸੱਚਾਈ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, SCO ਜਿਹਨੂੰ ਕਿਹਾ ਜਾਂਦਾ ਹੈ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ, ਇਸ ਦੇ ਜਿਹੜੇ ਨੇ 8 ਮੈਂਬਰ ਦੇਸ਼ ਨੇ। ਇਹ ਬੜੀ ਇੱਕ ਅਹਿਮੀਅਤ ਵਾਲੀ ਆਰਗੇਨਾਈਜੇਸ਼ਨ ਹੈ ਔਰ ਇਸ SCO ਦਾ 20ਵਾਂ ਸੈਸ਼ਨ ਹਰ ਸਾਲ ਬਾਅਦ ਇਹਨਾਂ ਦੀ ਜਿਹੜੀ ਹੈ ਉਹ ਕਾਨਫਰੰਸ ਹੁੰਦੀ ਹੈ ਜੀ। ਔਰ 20 ਸਾਲ ਤੋਂ ਜ਼ਾਹਰ ਹੈ ਕਿ ਵੀ 20 ਸਾਲ ਪਹਿਲਾਂ ਇਹ ਆਰਗੇਨਾਈਜੇਸ਼ਨ ਹੋਣ ਚ ਆਈ। ਇਸ ਵਾਰ ਇਹ ਸੈਸ਼ਨ ਹੋਰ ਵੀ ਅਹਿਮੀਅਤ ਵਾਲਾ ਸੀ। ਇੱਕ ਤਾਂ ਇਹ ਦੁਸ਼ਾਨਬੇ ਜਿਹੜੀ ਤਾਜ਼ਿਕਸਤਾਨ ਦੀ ਰਾਜਧਾਨੀ ਹੈ ਉਹਦੇ 'ਚ ਹੋ ਰਿਹਾ ਸੀ ਔਰ ਤਾਜ਼ਿਕਸਤਾਨ ਬਾਰਡਰ ਨਾਲ ਅਫਗਾਨਿਸਤਾਨ ਦੇ ਲੱਗਦਾ ਹੈ। ਅਫਗਾਨਿਸਤਾਨ ਦੀਆਂ ਡਿਵੈਲਪਮੈਂਟ ਸੀ 15 ਅਗਸਤ ਤੋਂ ਬਾਅਦ ਜੋ ਉੱਥੇ ਜਿਵੇਂ ਦਾ ਮਾਹੌਲ ਬਣਿਆ ਹੋਇਆ, ਇਹਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਇੱਕ ਅਨਸਰਟਨਟੀ ਹੈ, ਡੀਲ ਕਿਵੇਂ ਕਰਨਾ ਹੈ। ਅਜੇ ਤੱਕ ਕਿਸੇ ਹਕੂਮਤ ਨੇ ਤਾਲਿਬਾਨ ਨੂੰ ਰੈਕਗਨਾਈਜ਼ ਤਾਂ ਨਹੀਂ ਕੀਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਨੇ, ਪਾਕਿਸਤਾਨ ਨੇ ਪਹਿਲਾਂ ਹਿਊਮੈਨਿਟੇਰੀਅਨ ਏਡ ਦੇਣੀ ਸ਼ੁਰੂ ਕੀਤੀ, ਕਿਉਂਕਿ ਅਸੀਂ ਇਹ ਵੀ ਡਿਸਕਸ ਕੀਤਾ ਸੀ ਕਿ ਕਿਵੇਂ ਯੂਨਾਈਟਿਡ ਨੇਸ਼ਨਸ ਦੇ ਫੂਡ ਪ੍ਰੋਗਰਾਮ ਨੇ ਇਹ ਕਿਹਾ ਕਿ 1/3 ਅਫਗਾਨ ਜਿਹੜੇ ਨੇ ਉਹ ਭੁੱਖੇ ਮਰ ਜਾਣਗੇ ਔਰ ਜੇ ਉਹਦੇ ਲਈ ਮਦਦ ਨਾ ਹੋਈ। ਔਰ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਇੱਕ ਵਰਚੁਅਲ ਕਾਨਫਰੰਸ 'ਚ $1 ਬਿਲੀਅਨ ਤੋਂ ਜ਼ਿਆਦਾ ਦੀ ਕਮਿਟਮੈਂਟ ਵੀ ਆਈ। ਕਿੰਨਾ ਕੁ ਡਿਲੀਵਰ ਹੋਇਆ ਤਾਂ ਪਤਾ ਨਹੀਂ, ਲੇਕਿਨ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਸੈਸ਼ਨ ਤੇ ਲੱਗੀਆਂ ਹੋਈਆਂ ਸੀ ਕਿ ਅਫਗਾਨਿਸਤਾਨ ਬਾਰੇ ਕੀ ਪਹੁੰਚ ਹੋਏਗੀ। ਲੇਕਿਨ ਇਹ ਗੱਲ ਕਰਨ ਤੋਂ ਪਹਿਲਾਂ ਅਸੀਂ 2 ਡਿਵੈਲਪਮੈਂਟਸ ਅਫਗਾਨਿਸਤਾਨ ਨਾਲ ਸੰਬੰਧਿਤ ਉਹਨੂੰ ਡਿਸਕਸ ਕਰਨਾ ਚਾਹਾਂਗੇ, ਕਿਉਂਕਿ ਇੱਕ ਖਬਰ ਜਿਹੜੀ ਕਿ 30 ਤਰੀਕ ਤੱਕ ਫਾਈਨਲੀ ਅਮਰੀਕਨ ਫੌਜ ਨਿਕਲ ਆਈ, ਲੇਕਿਨ 27 ਤਰੀਕ ਨੂੰ ਜਿਹੜਾ ਅਮਰੀਕਾ ਨੇ ਇੱਕ ਡਰੋਨ ਅਟੈਕ ਦੇ ਵਿੱਚ ਜਿਹੜਾ ਹਮਲਾ ਕਰਕੇ ਕਿਹਾ ਸੀ ਕਿ ਜੀ ਇੱਕ ਸੈਕੰਡ ਇਸਲਾਮਿਕ ਸਟੇਟ ਦਾ ਬੰਬਰ ਜਾ ਰਿਹਾ ਸੀ ਸੁਸਾਈਡ ਹਮਲਾ ਕਰਨ ਔਰ ਅਸੀਂ ਜਿਹੜਾ ਹੈ ਉਸ ਨੂੰ ਪ੍ਰੀਐਂਪਟ ਕਰ ਦਿੱਤਾ ਔਰ ਉਹ ਮਾਰੇ ਗਏ ਇਹ ਉਹ। ਲੇਕਿਨ ਉਸ ਤੋਂ ਬਾਅਦ ਇੱਕਦਮ ਇਹ ਖਬਰ ਆਈ ਸੀ ਕਿ ਵੀ ਇਹ ਤਾਂ ਇੱਕ ਫੈਮਿਲੀ ਜਿਹੜੀ ਵਿਚਾਰੀ ਬਾਹਰ ਨਿਕਲਣਾ ਚਾਹੁੰਦੀ ਸੀ, ਏਡ ਵਰਕਰ ਸੀ, ਉਹਨਾਂ ਚੋਂ ਉਹਨਾਂ ਦੇ ਬੱਚੇ ਵੀ ਮਾਰੇ ਗਏ। ਔਰ ਅਮਰੀਕਾ ਨੇ ਉਸ ਵੇਲੇ ਕਿਹਾ ਸੀ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਔਰ ਅੱਜ ਸਟੂਡੀਓ 'ਚ ਆਉਣ ਤੋਂ ਪਹਿਲਾਂ ਜਿਹੜੀ ਖਬਰ BBC ਦੀ ਹੈ, US ਐਡਮਿਟਸ ਕਾਬਲ ਡਰੋਨ ਸਟ੍ਰਾਈਕ ਕਿਲਡ ਸਿਵਿਲੀਅਨਸ। ਸੋ ਇਹਨਾਂ ਦੀ ਇਨਵੈਸਟੀਗੇਸ਼ਨ ਹੈ ਵੀ ਇਹ ਕਿਹਾ US has admitted that a drone strike in Kabul days before its military pullout killed 10 innocent people। ਕੋਈ ਇਸਲਾਮਿਕ ਸਟੇਟ ਵਾਲਾ ਨਹੀਂ ਮਰਿਆ ਹੈ, 10 ਬੇਗੁਨਾਹ। ਔਰ ਉਹਦੇ 'ਚ ਉਹਨਾਂ ਨੇ ਸੈਂਟਰਲ ਕਮਾਂਡ ਨੇ ਕੀਤਾ ਹੈ an aid worker and 9 members of his family including 7 children died in 29th August strike। ਹੁਣ 7 ਬੱਚੇ ਔਰ ਬਾਕੀ ਉਹਨਾਂ ਦੇ ਜਿਹੜੇ ਨੇ ਉਹ 3 ਜੀ ਔਰ ਉਹਦਾ ਹੀ ਫਿਰ ਉਹਨਾਂ ਨੇ ਆਪਣੀ ਐਕਸਪਲੇਨੇਸ਼ਨ ਦਿੱਤੀ ਹੈ। ਹੁਣ ਜਿਹੜੇ ਮਰਨ ਵਾਲੇ ਸਭ ਤੋਂ ਛੋਟੀ ਬੱਚੀ ਸੁਮਈਆ ਉਹ 2 ਸਾਲ ਦੀ ਸੀ ਔਰ ਉਹਨਾਂ ਨੇ ਕਿਹਾ ਜੀ ਹੋਇਆ ਇਹ ਹੈ ਕਿ ਇਹ ਅਸੀਂ US ਇੰਟੈਲੀਜੈਂਸ ਹੈ ਟਰੈਕਡ ਦਾ ਏਡ ਵਰਕਰਸ ਕਾਰ ਫॉर 8 ਆਵਰਸ ਕਿ ਵੀ ਉਹਦੀ ਏਡ ਵਰਕਰ ਕਾਰ 'ਚ ਜਾ ਰਹੀ ਸੀ ਫੈਮਿਲੀ। ਉਹਨਾਂ ਨੇ ਕਿਹਾ 8 ਘੰਟੇ ਪਿੱਛਾ ਕਰਦੇ ਰਹੇ ਬਿਲੀਵਿੰਗ, ਹੁਣ ਤੁਸੀਂ ਬਿਲੀਵ ਕਰਕੇ ਉਹ ਟੱਬਰ ਬਿਲੀਵਿੰਗ ਇਟ ਵਾਜ਼ ਲਿੰਕਡ ਟੂ ISK ਮਿਲੀਟੈਂਟਸ ਖੁਰਾਸਾਨੀ, ਇਹ ਲੋਕਲ ਬ੍ਰਾਂਚ ਆਫ ਇਸਲਾਮਿਕ ਸਟੇਟ। ਦਾ ਇਨਵੈਸਟੀਗੇਸ਼ਨ ਫਾਊਂਡ, ਹੁਣ ਜਦੋਂ ਇਹਨਾਂ ਨੇ ਇਨਵੈਸਟੀਗੇਟ ਕੀਤਾ, the man's car had been seen at a compound associated with ISK and its movement aligned with other intelligence about the terror group's plan for attack on Kabul airport. At one point, a surveillance drone saw men loading what appeared to be explosives into the boot of the car, but it turned out to be containers of water. ਹੁਣ ਉਹ ਉਹਦੇ 'ਚ ਡਿੱਕੀ 'ਚ ਲੱਦ ਰਹੇ ਨੇ ਪਾਣੀ ਦੇ ਕੰਟੇਨਰ, ਏਡ ਵਰਕਰ ਹੈ ਲੈ ਕੇ ਜਾ ਰਿਹਾ ਹੈ। ਉਹਨੂੰ ਕਿਹਾ ਜੀ ਸਾਨੂੰ ਲੱਗਾ ਕਿ ਵੀ ਇਹ ਐਕਸਪਲੋਸਿਵ ਨੇ ਔਰ ਅਸੀਂ ਜਿਹੜਾ ਇਹ ਜਨਰਲ ਮੈਕਨਜ਼ੀ ਡਿਸਕ੍ਰਾਈਬ ਸਟ੍ਰਾਈਕ ਐਜ਼ ਅ ਟ੍ਰੈਜਿਕ ਮਿਸਟੇਕ। ਔਰ ਉਹਨਾਂ ਨੇ ਇਹ ਕਿਹਾ ਕਿ ਐਂਡ ਐਡਿਡ ਦੈਟ ਤਾਲਿਬਾਨ ਹੈਡ ਨਾਟ ਬੀਨ ਇਨਵੋਲਵਡ ਇਨ ਇੰਟੈਲੀਜੈਂਸ ਦੈਟ ਹੈਡ ਲੈਡ ਟੂ ਦਾ ਸਟ੍ਰਾਈਕ। ਹੁਣ ਇਹ ਇੰਟੈਲੀਜੈਂਸ ਇਹ ਵੀ ਚਲੋ ਮੈਂ ਸਮਝਦਾ ਫਿਰ ਵੀ ਇਹ ਇਮਾਨਦਾਰੀ ਹੈ, ਘੱਟੋ ਘੱਟ ਇਹਨਾਂ ਨੇ ਮੰਨਿਆ ਤੇ ਹੈ। ਉਹਨਾਂ ਨੇ ਕਿਹਾ ਵੀ ਜਿਹੜੀ ਫੇਲਿਅਰ ਵੀ ਹੋਈ ਹੈ ਉਹ ਸਾਡੀ ਇੰਟੈਲੀਜੈਂਸ ਦੀ ਹੋਈ ਹੈ, ਤਾਲਿਬਾਨ ਨੇ ਸਾਨੂੰ ਇਸ ਕਿਸਮ ਦੀ
ਕੋਈ ਨਹੀਂ ਸੀ ਦਿੱਤੀ। ਜੀ। ਪਰ ਤੁਸੀਂ ਇਹ ਪਹਿਲਾਂ ਤਾਂ ਬੱਲੇ ਬੱਲੇ ਦੇਖੋ ਜੀ, ਅਸੀਂ ਪ੍ਰੀਐਂਪਟ ਕਰਤਾ ਹੈ, ਔਰ ਦੂਜਾ ਤੁਸੀਂ ਬੱਚੇ ਮਾਰ ਦਿੱਤੇ ਨੇ, 7-10 ਜੀ ਪਰਿਵਾਰ ਦੇ ਮਾਰ ਦਿੱਤੇ ਨੇ। ਦੂਸਰਾ ਜਦੋਂ ਅਸੀਂ ਹੈਲਪ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਨੇ ਵੀ ਅੱਜ ਐਲਾਨ ਕੀਤਾ ਕਿ ਅਗਲੇ 6 ਮਹੀਨੇ ਉਹ ਆਪਣੇ ਮਿਸ਼ਨ ਨੂੰ ਉੱਥੇ ਰੱਖਣਗੇ। ਯੂਨਾਈਟਿਡ ਨੇਸ਼ਨ ਐਕਸਟੈਂਡਸ ਅਫਗਾਨ ਮਿਸ਼ਨ ਮੈਂਡੇਟ ਫॉर 6 ਮੰਥਸ, ਔਰ ਉਹਦੇ 'ਚ ਉਹਨਾਂ ਨੇ ਤਾਲਿਬਾਨ ਨੂੰ ਵੀ ਇਹ ਕਿਹਾ, ਔਰ ਇਹ ਰੈਜ਼ੋਲੂਸ਼ਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੇ ਯੂਨੈਨਿਮਸਲੀ 15 ਮੈਂਬਰ ਨੇ ਪਾਸ ਕੀਤਾ ਕਿ ਭਾਈ ਇਹ ਅਸੀਂ ਉੱਥੇ ਆਪਣਾ ਮਿਸ਼ਨ ਰੱਖਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਤਾਲਿਬਾਨ ਨੂੰ ਵੀ ਕਿਹਾ ਕਿ ਵੀ ਦੇ ਸ਼ੁੱਡ ਕ੍ਰੀਏਟ ਐਨ ਇਨਕਲੂਸਿਵ ਗਵਰਨਮੈਂਟ, ਕਿ ਉਹ ਗਵਰਨਮੈਂਟ ਜਿਹਦੇ 'ਚ ਬਾਕੀ ਧਿਰਾਂ ਦੇ ਬੰਦੇ ਵੀ ਤੁਸੀਂ ਸ਼ਾਮਲ ਕਰੋ। ਹੁਣ ਅਸੀਂ ਗੱਲ ਕਰਦੇ ਹਾਂ, ਕਿਉਂਕਿ ਇਹ ਇੱਕ ਅਹਿਮੀਅਤ ਵਾਲੀ ਕਾਨਫਰੰਸ ਸੀ SCO ਦੀ, ਔਰ ਜਿਹੜੇ 8 ਦੇਸ਼ SCO ਦੇ ਮੈਂਬਰ ਨੇ ਉਹਨਾਂ ਦੇ ਵਿੱਚ ਚਾਈਨਾ ਹੈ, ਰਸ਼ੀਆ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜ਼ਿਕਸਤਾਨ, ਉਜ਼ਬੇਕਿਸਤਾਨ, 4। ਜਦੋਂ ਸਾਡਾ ਬਣ ਗਿਆ ਖਾਲਿਸਤਾਨ, ਅਸੀਂ ਵੀ ਇਹਦੀ ਮੈਂਬਰਸ਼ਿਪ ਲਵਾਂਗੇ। ਇੰਡੀਆ ਐਂਡ ਪਾਕਿਸਤਾਨ ਜ਼ਾਹਰ ਹੈ, ਔਰ ਇਹ ਉਹਨਾਂ ਦੇ 20 ਸਾਲ ਪੂਰੇ ਹੋ ਗਏ ਨੇ। 21st ਸਮਿਟ ਸੀ 20 ਸਾਲ ਕੰਪਲੀਸ਼ਨ ਤੋਂ ਬਾਅਦ। ਹੁਣ ਇਹਦੇ 'ਚ ਹਰ ਇੱਕ ਨੇ ਜਿਹੜਾ ਆਪੋ ਆਪਣੀ ਡਫਲੀ ਤਾਂ ਵਜਾਈ, ਹਰ ਮੁਲਕ ਨੇ। ਭਾਰਤ ਨੇ ਆਪਣਾ ਜਿਹੜਾ ਉਹ ਮੋਦੀ ਤਾਂ ਵਰਚੁਅਲ ਕਾਨਫਰੰਸ ਰਾਹੀਂ ਆਇਆ, ਇਮਰਾਨ ਖਾਨ ਇਨ ਪਰਸਨ ਗਏ, ਔਰ ਇਹ ਸਾਰੇ ਦੇ ਉੱਤੇ ਜਿਹੜਾ ਰਸ਼ੀਆ ਦਾ ਵੀ ਵਲੈਡੀਮੀਰ ਪੁਤਿਨ ਉਹ ਅੱਜ ਕੱਲ੍ਹ ਆਈਸੋਲੇਸ਼ਨ 'ਚ ਹੈ, ਕਿਉਂਕਿ ਉਹਦੇ ਨਾਲ ਵਾਲਿਆਂ ਨੂੰ ਕੋਵਿਡ ਹੋਇਆ, ਸੋ ਉਹ ਸੈਲਫ ਇੰਪੋਜ਼ਡ ਆਈਸੋਲੇਸ਼ਨ ਜਾਂ ਕੁਆਰੰਟੀਨ ਜਿਹਨੂੰ ਕਹਿੰਦੇ ਨੇ। ਬਿਲਕੁਲ। ਪਰ ਇਹਦੇ 'ਚ ਸਭ ਤੋਂ ਕਲੀਅਰਲੀ, ਹਾਲਾਂ ਮੈਂ ਸਾਰਿਆਂ ਦੀਆਂ ਸਟੇਟਮੈਂਟਸ ਦੇਖੀਆਂ, ਸ਼ੀ ਜਿਨਪਿੰਗ ਕਾਲਸ ਫॉर ए ਮੋਡਰੇਟ ਅਫਗਾਨਿਸਤਾਨ। ਚਾਈਨੀਜ਼ ਪ੍ਰੀਮੀਅਰ ਨੇ ਕਿਹਾ ਕਿ ਇਹ ਜਿਹੜੀ ਹੈ ਚਾਈਨਾਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ on Friday called new government in Afghanistan to adopt prudent and moderate policies and said its neighbors should encourage Kabul to do so, with Beijing stepping up its diplomacy with countries in the region। ਉਹਨਾਂ ਨੇ ਕਿਹਾ ਤਾਲਿਬਾਨ ਨੂੰ ਕਿ ਜੀ ਤੁਸੀਂ ਥੋੜੀ ਜਿਹੀ ਮੋਡਰੇਟ ਸਰਕਾਰ ਰੱਖੋ, ਪਰ ਨਾਲ ਹੀ ਚਾਈਨਾ ਨੇ ਕਿਹਾ ਕਿ ਅਸੀਂ ਮਦਦ ਹੋਰ ਵੀ ਜਾਰੀ ਰੱਖਾਂਗੇ, ਹੋਰ ਵੀ ਵੱਧ ਅਸੀਂ ਮਦਦ ਕਰਾਂਗੇ। ਇਸੇ ਤਰ੍ਹਾਂ ਜਿਹੜਾ ਇਹ ਇਮਰਾਨ ਖਾਨ, ਮੈਂ ਸਮਝਦਾ ਵੀ ਬੇਸ਼ੱਕ ਜੇ ਯੂਨਾਈਟਿਡ ਨੇਸ਼ਨਸ ਦਾ ਜਨਰਲ ਅਸੈਂਬਲੀ ਦਾ ਸੈਸ਼ਨ ਹੋ ਰਿਹਾ, ਇਮਰਾਨ ਖਾਨ ਇਹਦੇ ਤੇ ਨਹੀਂ ਆ ਰਹੇ, ਉਹ ਉਹਨਾਂ ਦਾ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਹੋਏਗਾ। ਲੇਕਿਨ ਇਮਰਾਨ ਖਾਨ ਇੰਟਰਨੈਸ਼ਨਲ ਫੋਰਮਸ ਦੇ ਉੱਤੇ ਜਾਂ ਜਿੱਥੇ ਵੀ ਮੁਲਕ ਤੋਂ ਬਾਹਰ ਨਿਕਲ ਕੇ ਇੰਟਰਨੈਸ਼ਨਲ ਪੋਲਿਟਿਕਸ ਨੂੰ ਸਮਝਣ ਜਾਂ ਕਹਿਣ ਦੀ ਗੱਲ ਹੁੰਦੀ ਹੈ, ਹੀ ਕਮਸ ਆਊਟ ਬੈਸਟ। ਬਿਲਕੁਲ। ਡੋਮੈਸਟਿਕ ਪੋਲਿਟਿਕਸ ਦੇ ਵਿੱਚ ਹੋ ਸਕਦਾ ਹੈ, ਕਿਉਂਕਿ ਇੱਕ ਜਿਹੜਾ ਬੰਦਾ ਕੋਈ ਜਿਹਦਾ ਗਵਰਨੈਂਸ ਪਹਿਲਾਂ ਕੋਈ ਤਜਰਬਾ ਨਹੀਂ ਹੈ, ਔਰ ਤੁਸੀਂ ਇੱਕ ਸੁਸਾਇਟੀ ਜਿੱਥੇ ਬਿਊਰੋਕਰੈਟਸ ਬੜੇ ਪਾਵਰਫੁਲ ਨੇ, ਤੁਹਾਡੀ ਆਪਣੀ ਪਾਰਟੀ ਦੀ ਮੈਜੋਰਿਟੀ ਵੀ ਤੁਸੀਂ ਇਧਰੋਂ ਉਧਰੋਂ ਲੋਟੇ ਇਕੱਠੇ ਕਰਕੇ ਕੀਤੀ ਹੋਈ ਹੈ, ਉਹਦੇ 'ਚ ਜ਼ਰੂਰ ਜਿਹੜੀ ਹੈ ਉਹ ਫਲਿਪ ਫਲॉप ਜਾਂ ਕਮਜ਼ੋਰੀਆਂ ਹੁੰਦੀਆਂ ਨੇ ਜਾਂ ਹੋਣਗੀਆਂ। ਲੇਕਿਨ ਇੰਟਰਨੈਸ਼ਨਲੀ ਇਹ ਉਹਨਾਂ ਦੇ ਓਪੋਨੈਂਟ ਵੀ ਕਹਿਣਗੇ ਔਰ ਕਹਿੰਦੇ ਨੇ ਕਿ ਵੀ ਹੀ ਕਮਸ ਆਊਟ ਵੈਰੀ ਬੋਲਡ, ਵੈਰੀ ਕਲੀਅਰ ਐਂਡ ਵੈਰੀ ਇੰਪ੍ਰੈਸਿਵ। ਔਰ ਮੈਂ ਇਹ ਸਾਰੀ ਕਾਰਵਾਈ ਨੂੰ ਵੀ ਦੇਖਿਆ, ਮੈਂ ਸਮਝਦਾ ਮੈਂ ਇਮਰਾਨ ਖਾਨ ਜਿਹਨੂੰ ਕਹਿੰਦੇ ਨੇ ਵੀ ਖਰੀਆਂ ਖਰੀਆਂ ਗੱਲਾਂ ਕੀਤੀਆਂ ਤੇ ਖਰੀਆਂ ਖਰੀਆਂ ਸੁਣਾਈਆਂ ਵੀ, ਔਰ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਕਿਹਾ, ਪਹਿਲਾਂ ਤਾਂ ਉਹਨਾਂ ਦਾ ਇਹ ਸੀ ਕਿ ਅਫਗਾਨਿਸਤਾਨ ਕਾਂਟ ਬੀ ਕੰਟਰੋਲਡ ਫਰਮ ਆਊਟਸਾਈਡ। ਔਰ ਇਹ ਗੱਲ ਪਿਛਲੇ 20-21 ਸਾਲ ਤੋਂ ਹੀ, ਜਦੋਂ ਤੋਂ 9/11 ਤੋਂ ਬਾਅਦ ਇਹ ਸਾਰਾ ਹੋਇਆ, ਹਾਲਾਂ ਆਪੋਜੀਸ਼ਨ 'ਚ ਸੀ ਇਮਰਾਨ ਖਾਨ, ਉਹਨਾਂ ਨੇ ਹਮੇਸ਼ਾ ਕਿਹਾ ਸੀ ਕਿ ਜਿਹੜੀ ਅਫਗਾਨ ਇਸ਼ੂ ਹੈ ਇਹ ਮਿਲਟਰੀ ਸੋਲੂਸ਼ਨ ਨਹੀਂ ਹੈ, ਇਹਦਾ ਪੋਲੀਟੀਕਲ ਸੋਲੂਸ਼ਨ ਹੈ। ਉਹਨੇ ਕਿਹਾ ਮੈਂ ਪਠਾਨ ਹੈ, ਆਪਣੇ ਲੋਕਾਂ ਦੇ ਸੁਭਾਅ ਨੂੰ ਮੈਂ ਸਮਝਦਾ, ਤੁਸੀਂ ਉਹਨਾਂ ਨੂੰ ਦਬਾ ਕੇ ਨਹੀਂ ਦੱਬ ਸਕਦੇ, ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰੋ, ਔਰ ਇਸ ਦਾ ਪੋਲੀਟੀਕਲ ਸੋਲੂਸ਼ਨ ਹੈ। ਔਰ ਉਦੋਂ ਜਿਹੜੇ ਗੰਗ ਹੋ ਸੀ ਬੜੇ ਜੰਗ ਦੇ ਲਈ ਕਿ ਵੀ ਇਹ ਸਾਡੇ ਰੋਜ਼ੀ ਕਟਰ ਡੇਜ਼ੀ ਕਟਰ ਅਸੀਂ ਇਹ ਕਰ ਦਿਆਂਗੇ, ਔਰ ਇੰਡੀਆ ਵੀ ਦੂਜੇ ਵੀ ਸਾਰੇ, ਉਹ ਉਹਨੂੰ ਇਮਰਾਨ ਖਾਨ ਨੂੰ ਕਹਿੰਦੇ ਸੀ ਤਾਲਿਬਾਨ ਖਾਨ, ਕਿ ਇਹ ਤਾਲਿਬਾਨਾਂ ਦਾ ਹਮਾਇਤੀ ਹੈ, ਇਹ ਤਾਲਿਬਾਨ ਖਾਨ ਹੈ। ਲੇਕਿਨ ਮੈਂ ਸਮਝਦਾ ਵੀ ਉਹੀ 20 ਸਾਲ ਬਾਅਦ ਉਹੀ ਅਮਰੀਕਾ, ਉਹੀ ਨੈਟੋ, ਪਾਕਿਸਤਾਨ ਨੂੰ ਉਹਨਾਂ ਨੇ ਪਹੁੰਚ ਕੀਤੀ ਕਿ ਜੀ ਤੁਸੀਂ ਕਹਿੰਦਾ ਸੀ ਹੁਣ ਕਰਾਓ ਗੱਲਬਾਤ ਸਾਡੀ। ਔਰ ਅਸੀਂ ਦੇਖਦੇ ਹਾਂ ਕਿ ਵੀ ਬਾਈ ਐਂਡ ਲਾਰਜ ਇਹਦੇ ਬਾਵਜੂਦ ਥੋੜ੍ਹੀਆਂ ਬਹੁਤ ਫੀਲਿੰਗਸ ਹੁੰਦੀਆਂ ਨੇ। ਮੈਂ ਸਮਝਦਾ ਵੀ ਜਿਵੇਂ ਦਾ ਉਸ ਖਿੱਤੇ ਦਾ, ਜੇ ਤੁਸੀਂ 90s ਦਾ ਵੀ ਵਿਹਾਰ ਦੇਖੋ, ਜਿਸ ਸਿਵਲ ਵਾਰ 'ਚ ਅਫਗਾਨਿਸਤਾਨ ਗਰਸਿਆ ਗਿਆ ਸੀ, ਉਸ ਲਿਹਾਜ਼ ਨਾਲ ਤੇ ਬਿਲਕੁਲ ਇਹ ਕੂ ਵੀ ਨਹੀਂ ਹੈ
ਪੀਸਫੁਲ ਟ੍ਰਾਂਜੀਸ਼ਨ ਹੀ ਹੈ। ਵੱਖਰੀ ਗੱਲ ਹੈ ਕਿ ਜੇ ਅਸ਼ਰਫ ਗਨੀ ਬਹਿ ਕੇ ਗੱਲ ਕਰਦਾ ਤੇ ਉਹਨੂੰ ਜਹਾਜ਼ ਲਬਨਾਨ ਕਹਿਣਾ ਸੀ ਲੈ ਜਾ ਭਰ ਕੇ ਨੋਟਾਂ ਦਾ, ਕੋਈ ਉਹਨੂੰ ਦੌੜ ਹੀ ਗਿਆ। ਹੁਣ ਉਹ ਕੀ ਕਰਨ, ਉਹ ਬੈਠੇ ਨੇ ਕਾਬਲ ਦੇ ਦਰਵਾਜ਼ੇ ਤੇ। ਔਰ ਜਿਵੇਂ ਜ਼ਲਮੇ ਖਲੀਲਜ਼ਾਦ ਨੇ ਕੱਲ ਉਹਨੂੰ ਜਿਹੜਾ ਫਾਈਨੈਂਸ਼ੀਅਲ ਟਾਈਮਜ਼ ਨੂੰ ਇੰਟਰਵਿਊ 'ਚ ਕਿਹਾ ਕਿ ਜੀ ਉਹਨਾਂ ਨੇ, ਤਾਲਿਬਾਨ ਨੇ ਸਾਨੂੰ ਪੁੱਛਿਆ ਕਿ ਹੁਣ ਕੀ ਕਰਨਾ ਹੈ, ਕਹਿੰਦੇ ਵੀ ਅੰਦਰ ਤਾਂ ਉਹ ਦੌੜ ਹੀ ਗਿਆ ਜਦੋਂ ਸਾਡੀ ਸਾਰੀ ਸਕੀਮ ਹੀ ਫੇਲ ਹੋ ਗਈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਸ ਸਾਰੇ 'ਚੋਂ ਜਿਹੜੀ ਗੱਲ ਉੱਭਰ ਕੇ ਆਈ, ਹੁਣ ਪਾਕਿਸਤਾਨ ਨੇ ਵੀ ਅਜੇ ਰੈਕਗਨਾਈਜ਼ ਨਹੀਂ ਕੀਤਾ ਹੈ ਤਾਲਿਬਾਨ ਹਕੂਮਤ ਨੂੰ, ਔਰ ਉਹਨਾਂ ਨੇ ਰਿਪੀਟਡਲੀ ਜਿਹੜੀਆਂ ਦੋ ਚੀਜ਼ਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਉਹਨਾਂ ਨੇ ਕਹੀਆਂ। ਪਾਕਿਸਤਾਨ ਪ੍ਰਾਈਮ ਮਿਨਿਸਟਰ ਖਾਨ on Friday said that a new reality has been established ਕਿ ਵੀ ਹੁਣ ਅਫਗਾਨਿਸਤਾਨ ਮੁਲਕ ਤਾਲਿਬਾਨ ਦੇ ਕੰਟਰੋਲ 'ਚ ਹੈ ਔਰ ਮਹੀਨੇ ਤੋਂ ਉਹ ਗਵਰਨ ਕਰ ਰਹੇ ਨੇ। ਇਹ ਇੱਕ ਰਿਐਲਿਟੀ ਹੈ, ਇਹਨੂੰ ਅੱਜ ਮੰਨ ਲਓ, ਕੱਲ ਮੰਨ ਲਓ। ਨਿਊ ਰਿਐਲਿਟੀ ਹੈਜ਼ ਬੀਨ ਐਸਟੈਬਲਿਸ਼ਡ ਇਨ ਅਫਗਾਨਿਸਤਾਨ after the Taliban seized power in Kabul, and it is now in the international community's collective interest ਕਿ ਬਈ ਤੁਹਾਡੇ ਸਾਂਝਾ ਹਾਨ ਲਾਭ ਹੈ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਦਾ, to ensure that there is no renewed conflict in the war-torn country and it will never again become a safe haven for terrorists ਕਿ ਬਈ ਕੋਆਪਰੇਟ ਕਰੋ ਬਿਲਕੁਲ ਤਾਂ ਕਿ ਦੁਬਾਰਾ ਉਹ ਦਹਿਸ਼ਤਗਰਦਾਂ ਦਾ ਟਿਕਾਣਾ ਨਾ ਬਣੇ। ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜੀਆਂ ਵੈਸਟਰਨ ਪਾਵਰਸ ਨੇ ਜਾਂ ਗ੍ਰੇਟ ਗੇਮ ਹੈ, ਇਹਨਾਂ ਦੀ ਆਪਣੀ ਖੇਡ ਹੈ, ਇਵੇਂ ਹੋਣਾ ਨਹੀਂ ਹੈ। ਕਿਉਂਕਿ ਇੱਕ ਦਿਨ ਪਹਿਲਾਂ ਹੀ ਇਹ ਸੀ ਕਿ ਜਿਹੜਾ ਮਸੂਦ ਦਾ ਲੜਕਾ ਜਿਹੜਾ ਪੰਜਸ਼ੀਰ ਵੈਲੀ 'ਚੋਂ ਪੁੱਛਿਆ ਜਾ ਰਿਹਾ ਹੈ ਸਲੇ ਕਿੱਥੇ ਗਿਆ, ਔਰ ਉਹ ਦੂਸਰਾ ਕਿੱਥੇ ਗਿਆ ਜਿਹੜਾ ਯੰਗ ਸੀ ਜਿਹੜਾ ਕਹਿੰਦਾ ਸੀ ਟੂ ਦਾ ਲਾਸਟ ਮਿਨਟ ਲੜਾਂਗੇ, ਉਹਨਾਂ ਦੀ ਅਜੇ ਵੀ ਵੇਅਰ ਅਬਾਊਟਸ ਤਾਂ ਨਹੀਂ ਪਤਾ ਹੈ। ਲੇਕਿਨ ਇਹ ਖਬਰ ਹੈ ਕਿ ਉਹਨਾਂ ਨੇ ਆਲਰੇਡੀ ਵਾਸ਼ਿੰਗਟਨ DC ਦੇ ਵਿੱਚ ਇੱਕ ਵੱਡੀ ਲੌਬਿੰਗ ਫਰਮ ਹਾਇਰ ਕੀਤੀ ਹੈ ਮਸੂਦ ਨੇ। ਹੁਣ ਲੌਬਿੰਗ ਫਰਮ ਕਾਹਦੇ ਲਈ? ਸੋ ਮਤਲਬ ਇਹ ਹੈ ਕਿ ਵੀ ਇਹ ਤਿਆਰੀ ਕਿਤੇ ਨਾ ਕਿਤੇ ਹੋ ਰਹੀ ਹੈ ਕਿ ਮੁਤਵਾਜ਼ੀ ਪੈਰਲਲ ਹਕੂਮਤ ਖੜੀ ਕਰਕੇ ਉਹਨੂੰ ਰੈਕਗਨਾਈਜ਼ ਕੀਤਾ ਜਾਏ। ਅਦਰਵਾਈਜ਼ ਲੌਬਿੰਗ ਫਰਮ ਕਾਹਦੇ ਲਈ? ਅਫਗਾਨਿਸਤਾਨ ਤਾਂ ਜੇ ਹੈ ਉੱਥੇ ਤਾਂ ਤੁਸੀਂ ਇਹ ਪ੍ਰੈਸ਼ਰ ਤਾਂ ਬਣਦਾ ਹੈ, ਜਿਹੜਾ ਪਾਕਿਸਤਾਨ ਨੇ ਵੀ ਕਿਹਾ, ਚੀਨ ਨੇ ਵੀ ਕਿਹਾ ਔਰ UN ਨੇ ਵੀ ਕਿਹਾ ਕਿ ਵੀ ਤਾਲਿਬਾਨ ਆਪਣੀ ਹਕੂਮਤ ਦੇ ਵਿੱਚ ਤਾਜ਼ਕ, ਉਜ਼ਬੇਕ, ਹਜ਼ਾਰੇ, ਈਰਾਨ ਨੇ ਵੀ ਕਿਹਾ। ਔਰ ਇਸ ਸ਼ੰਘਾਈ SCO ਦੇ ਵਿੱਚ ਈਰਾਨ ਨੂੰ ਪਰਮਾਨੈਂਟ ਮੈਂਬਰ ਦੇ ਤੌਰ ਤੇ ਸ਼ਾਮਲ ਕਰ ਲਿਆ ਗਿਆ, ਜਿਹੜਾ ਇੱਕ ਪੋਜ਼ਿਟਿਵ ਗੱਲ ਹੈ। ਹਾਲਾਂਕਿ ਇਸ SCO ਦੇ ਵਿੱਚ ਅਫਗਾਨਿਸਤਾਨ ਐਜ਼ ਏ ਆਬਜ਼ਰਵਰ ਸੀ, ਉਹ ਹੁਣ ਵੀ ਐਜ਼ ਏ ਆਬਜ਼ਰਵਰ ਹੈ। ਸੋ ਜੇ ਹੁਣ ਮਸੂਦ ਇੱਕ ਲੌਬਿੰਗ ਫਰਮ ਖੋਲ ਲੈਂਦਾ, ਇਹਦਾ ਮਤਲਬ ਇਹ ਹੈ ਵੀ ਕੁਛ ਨਾ ਕੁਛ ਪੈਸੇ ਕਿੱਥੋਂ, ਇੱਥੇ ਤੁਸੀਂ ਲੌਬਿੰਗ ਫਰਮ ਦੀ ਗੱਲ ਕਰਦੇ ਹਾਂ, ਵੀ ਆਰ ਟਾਕਿੰਗ ਅਬਾਊਟ ਮਿਲੀਅਨਸ। ਬਿਲਕੁਲ ਕਿ ਵੀ ਕੌਣ ਦੇ ਰਿਹਾ ਜਾਂ ਕਿਹਦਾ ਇੰਟਰਸਟ ਹੈ, ਜਾਂ ਵਾਸ਼ਿੰਗਟਨ ਦੇ ਵਿੱਚ ਮਤਲਬ ਇਹ ਹੈ ਕਿ ਆਉਣ ਵਾਲੇ ਪੀਰੀਅਡ 'ਚ ਲੌਬੀ ਕਰਨੀ ਕਿ ਜੀ ਨਹੀਂ ਸਾਡੀ ਅਸਲੀ ਹਕੂਮਤ ਔਰ ਅਸੀਂ ਫਲਾਣੇ ਤੇ ਦੂਜਾ। ਸੋ ਇਸ ਸਾਰੇ ਦੇ ਚਲਦਿਆਂ ਜਿਹੜਾ ਇਮਰਾਨ ਖਾਨ ਦਾ ਇਹ ਕਹਿਣਾ ਸੀ ਕਿ ਵੀ ਇਹ ਜਿਹੜੀ ਗੱਲ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਅਫਗਾਨਿਸਤਾਨ ਕੁਡ ਨਾਟ ਬੀ ਕੰਟਰੋਲਡ ਫਰਮ ਆਊਟਸਾਈਡ ਔਰ ਇਸਲਾਮਾਬਾਦ ਵਿਲ ਕੰਟੀਨਿਊ ਟੂ ਸਪੋਰਟ ਦਾ ਵਾਰ ਟੌਰਨ ਨੇਬਰਿੰਗ ਕੰਟਰੀ even as he asked the Taliban to fulfill the promise they have made। ਸੋ ਉਹਨੇ ਕੋਈ ਤਾਲਿਬਾਨ ਦੇ ਉੱਤੇ ਵੀ ਕੋਈ ਕਮਜ਼ੋਰ ਪਹੁੰਚ ਨਹੀਂ ਰੱਖੀ। ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਜੋ ਇਕਰਾਰ ਕੀਤਾ ਹੈ ਕਿ ਤੁਸੀਂ ਆਲ ਇਨਕਲੂਸਿਵ ਗਵਰਨਮੈਂਟ ਹੋਏਗੀ, ਹੱਕ ਸਾਰਿਆਂ ਦੇ ਮਹਿਫੂਜ਼ ਹੋਣਗੇ, ਔਰ ਨਾਲ ਦੀ ਨਾਲ ਉਹਨਾਂ ਨੇ ਫੋਰਨ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿਹਾ ਵੀ ਮਸਟ ਰਿਮੈਂਬਰ ਅਫਗਾਨ ਗਵਰਨਮੈਂਟ ਇਜ਼ ਪ੍ਰਾਈਮਰੀਲੀ ਡਿਪੈਂਡੈਂਟ ਔਨ ਫੋਰਨ ਏਡ। ਜਿਹੜੀ ਅਸ਼ਰਫ ਗਨੀ ਦੀ ਹਕੂਮਤ ਵੀ ਸੀ, ਹਾਲਾਂ ਉਸ ਤੋਂ ਪਹਿਲਾਂ ਕਰਜ਼ਾਈ 20 ਸਾਲ ਉਹਨਾਂ ਨੂੰ ਮਿਲੇ, ਲੇਕਿਨ 50% ਜਿਹੜੀ ਉਹਨਾਂ ਦੀ ਸਾਰੀ ਇਕਨੋਮੀ ਵੀ ਅਫਗਾਨਿਸਤਾਨ ਦੀ ਸਾਰੀ 20 ਬਿਲੀਅਨ ਹੈ, ਉਹ ਏਡ ਦੇ ਉੱਤੇ ਹੀ ਸੀ। ਤੇ ਹੁਣ ਤਾਂ ਜਦੋਂ ਦਾ ਉਹਨਾਂ ਨੇ ਟੇਕ ਓਵਰ ਕੀਤਾ ਹੈ, ਬਾਹਰਲੇ ਅਕਾਊਂਟ ਵੀ ਉਹਨਾਂ ਦੇ ਫਰੀਜ਼ ਕੀਤੇ ਹੋਏ ਨੇ। ਸੋ ਇਹੀ ਜਿਹੜਾ ਬਾਰ-ਬਾਰ ਇਮਰਾਨ ਖਾਨ ਯਾਦ ਦਹਾਨੀ ਕਰਵਾ ਰਹੇ ਨੇ ਕਿ ਬਈ ਫਿਰ ਨਾ ਕਹਿਣਾ ਹੁੰਦਾ ਨਾ ਕਿ ਵੀ ਹੁਣ ਮਦਦ ਕਰੋ, ਇਹ ਨਾ ਹੋਏ ਵੀ ਮੁੜ ਕੇ ਉਹਨਾਂ ਨੂੰ ਵੀ ਲੱਗੇ ਕਿ ਭਾਈ ਜੇ ਤੁਸੀਂ ਸਾਡੀ ਮਦਦ ਹੀ ਨਹੀਂ ਕਰਨੀ ਤਾਂ ਫਿਰ ਅਸੀਂ ਵੀ ਜਿਹੜਾ ਸ਼ੌਕ ਸਾਡਾ ਹੈਗਾ ਹੀ ਹੈ ਠੂ ਕਰਨ ਦਾ ਜਾਂ ਠਾਠਾ ਕਰਨ ਦਾ, ਉਧਰ ਨੂੰ ਤੁਰ ਪੈਣ। ਸੋ ਅਸੀਂ ਐਡਮਾਇਰ ਕਰਦੇ ਹਾਂ, ਮੈਂ ਸਮਝਦਾ ਵੀ ਇਸ ਵਾਰ ਇਮਰਾਨ ਖਾਨ ਹੋਰਾਂ ਦੀ ਸਪੀਚ ਅਸੀਂ ਯੂਨਾਈਟਿਡ ਨੇਸ਼ਨ 'ਚ ਮਿਸ ਕਰਾਂਗੇ। 2019 ਦੇ ਵਿੱਚ ਬੜੀ ਬੋਲਡ ਸਪੀਚ ਸੀ ਉਹਨਾਂ ਦੀ। ਇਸ ਵਾਰ ਉਹਨਾਂ ਦਾ ਵਰਚੁਅਲ ਮੈਸੇਜ ਤਾਂ ਹੋਏਗਾ ਕਿਉਂਕਿ ਇਸ ਸੈਸ਼ਨ 'ਚ UN ਨੇ ਅਗੇਨ ਅਲਾਓ ਕੀਤਾ ਹੈ ਕਿ ਤੁਸੀਂ ਆਪਣਾ ਰਿਕਾਰਡਡ ਮੈਸੇਜ ਭੇਜ ਸਕਦੇ ਹੋ।
ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਭਾਈ ਇਹ ਜਿਹੜੀ ਪਲੇਨ ਟਾਕਿੰਗ ਹੁੰਦੀ ਹੈ ਇਹ ਵੀ ਇੰਪੋਰਟੈਂਟ ਹੁੰਦੀ ਹੈ। ਡਿਪਲੋਮੈਸੀ ਆਪਣੀ ਥਾਂ ਤੇ ਹੁੰਦੀ ਹੈ, ਲੇਕਿਨ ਕਿਤੇ ਕਿਤੇ ਜਦੋਂ ਤੁਸੀਂ ਖਰੀਆਂ ਸੁਣਾਉਂਦੇ ਹੋ ਤੇ ਫਿਰ ਉਹ ਯਾਦ ਵੀ ਰੱਖਿਆ ਜਾਂਦਾ ਹੈ ਕਿ ਭਾਈ ਇਹ ਗੱਲ ਸੱਚੀ ਕੀਤੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London #4 khalistan.uk london4khalistan.uk। Property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-005. ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਦੀ ਇਨਸਾਨੀ ਹੱਕਾਂ ਦੀ ਪ੍ਰਮੁੱਖ ਆਰਗੇਨਾਈਜੇਸ਼ਨ ਹਿਊਮਨ ਰਾਈਟਸ ਵਾਚ ਨੇ ਇੱਕ ਬਿਆਨ ਜਾਰੀ ਕਰਕੇ ਭਾਰਤ ਸਰਕਾਰ ਦੀ ਸਖਤ ਨਿੰਦਿਆ ਕੀਤੀ ਹੈ। ਹਿਊਮਨ ਰਾਈਟਸ ਵਾਚ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਪੱਤਰਕਾਰਾਂ, ਸ਼ਾਂਤਮਈ ਪ੍ਰੋਟੈਸਟ ਕਰਨ ਵਾਲੀ ਵਿਖਾਵਾਕਾਰਾਂ ਅਤੇ ਹੋਰ ਐਕਟਿਵਿਸਟ ਦੇ ਘਰਾਂ ਤੇ ਛਾਪੇ ਮਾਰ ਕੇ ਉਹਨਾਂ ਨੂੰ ਹਰਾਸ ਕਰ ਰਹੀ ਹੈ। ਹਿਊਮਨ ਰਾਈਟਸ ਵਾਚ ਨੇ ਹਰਾਸ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਜਿਹੜੀ ਹੈ ਵੇਰਵਾ ਹੈ ਉਹ ਵੀ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਹਿੰਦੂ ਤਵੀਆਂ ਦਾ ਮੋਦੀ ਦੀ ਅਗਵਾਈ ਵਾਲਾ ਭਾਰਤ ਜਿਹਨੇ ਸਭ ਤੋਂ ਜ਼ਿਆਦਾ ਸ਼ੋਰ ਮਚਾਇਆ ਹੋਇਆ ਹੈ ਕਿ ਅਫਗਾਨਿਸਤਾਨ 'ਚ ਔਰਤਾਂ ਦੇ ਹੱਕ, ਮਾਈਨੋਰਿਟੀਜ਼ ਦੇ ਹੱਕ ਫਲਾਣਾ ਵਾਇਲੇਟ ਹੋ ਰਹੇ ਨੇ। ਔਰ ਇਹ ਉਹਨੇ ਮੋਦੀ ਨੇ ਦੁਸ਼ਾਨਬੇ 'ਚ ਵੀ ਕਿਹਾ ਕਿ ਜਿਹੜੀ ਪ੍ਰੋਪਰਲੀ ਇਲੈਕਟਿਡ ਗਵਰਨਮੈਂਟ ਨਹੀਂ ਹੈ ਉਹਦੀ ਮਾਨਤਾ ਨਹੀਂ ਹੈ। ਇਸ ਕਿਸਮ ਦਾ ਉਹਨੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਵੀ ਕੰਸੈਂਸਸ ਨਾਲ ਨਹੀਂ ਬਣਿਆ। ਲੇਕਿਨ ਜਿਹੜਾ ਰੌਲਾ ਇੰਡੀਆ ਨੇ ਸਿਕਿਉਰਿਟੀ ਕੌਂਸਲ 'ਚ ਵੀ ਆਪਣੀ ਪ੍ਰੈਜ਼ੀਡੈਂਸੀ ਦੇ ਜਾਂਦੇ ਜਿਹੜੇ ਅਖੀਰਲੇ ਦਿਨ ਰੈਜ਼ੋਲੂਸ਼ਨ ਕਰਵਾਇਆ, ਉਹਦੇ 'ਚ ਵੀ ਜਿਹੜਾ ਵਿਮਨ ਰਾਈਟਸ, ਹਿਊਮਨ ਰਾਈਟਸ ਔਰ ਫਲਾਣਾ ਇਹਦਾ ਰੌਲਾ ਜ਼ਿਆਦਾ ਪਾਇਆ। ਪਰ ਕਦੇ ਜੇ ਕੋਈ ਇਨਸਾਫ ਪਸੰਦ ਦੁਨੀਆ ਦੀ ਪੰਚਾਇਤ ਹੋਏ ਤੇ ਇੰਡੀਆ ਨੂੰ ਬਿਠਾ ਕੇ ਪੁੱਛੇ ਕਿ ਵੀ ਤੁਸੀਂ ਆਪਣਾ ਜ਼ਰਾ ਦੱਸੋ ਹਿਊਮਨ ਰਾਈਟਸ ਰੈਕਡ ਪਾਸਟ ਦਾ ਛੱਡ ਦਿਓ, ਅੱਜ ਦੀ ਡੇਟ 'ਚ ਤੁਸੀਂ ਅਕਲੀਅਤਾਂ ਨਾਲ ਕੀ ਕਰ ਰਹੇ ਹੋ। ਬਿਲਕੁਲ ਆਪਣੇ ਮੁਲਕ ਦੇ ਉਹਨਾਂ ਜਰਨਲਿਸਟ ਨਾਲ ਜਿਹੜੇ ਤੁਹਾਡੇ ਨਾਲ ਸਹਿਮਤੀ ਨਹੀਂ ਰੱਖਦੇ, ਉਹਨਾਂ ਐਕਟਿਵਿਸਟ ਨਾਲ, ਈਵਨ ਉਹਨਾਂ ਨਾਲ ਜਿਨ੍ਹਾਂ ਨੇ ਕੋਵਿਡ-19 ਦੇ ਚਲਦਿਆਂ ਲੋਕਾਂ ਦੀ ਮਦਦ ਕੀਤੀ। ਔਰ ਤੁਸੀਂ ਕਿਵੇਂ ਬੁਰੀ ਤਰ੍ਹਾਂ ਆਪਣੇ ਲੋਕਾਂ ਨੂੰ ਬਿਟਰੇ ਕੀਤਾ ਹੈ। ਕਿਉਂਕਿ ਜਦੋਂ ਇੱਕ ਮਦਦ ਕਰਦਾ ਹੈ ਤੇ ਲੋਕਾਂ 'ਚ ਸਵਾਲ ਤਾਂ ਖੜਾ ਹੁੰਦਾ ਹੈ ਕਿ ਵੀ ਸਰਕਾਰ ਫੇਲ ਹੋਈ ਹੈ। ਦੇਖੋ, ਸਿੱਖਾਂ ਨੇ ਇਹ ਕੀਤਾ, ਖਾਲਸਾ ਏਡ ਨੇ ਇਹ ਕੀਤਾ, ਯੂਨਾਈਟਿਡ ਸਿੱਖਸ ਨੇ ਇਹ ਕੀਤਾ, ਜਾਂ ਇੱਕ ਇੰਡੀਵਿਜੂਅਲ ਫਿਲਮੀ ਐਕਟਰ ਸੋਨੂ ਸੂਦ, ਸੋਨੂ ਸੂਦ ਜਿਹੜਾ ਪੋਪੂਲੈਰਿਟੀ 'ਚ ਆਇਆ ਔਰ ਜਿਹਨੇ ਭਾਰਤ ਨੂੰ ਚੈਲੰਜ ਕੀਤਾ ਮੋਦੀ ਸਰਕਾਰ ਨੂੰ, ਨੇਸ਼ਨ ਨੂੰ ਨਹੀਂ, ਗਵਰਨਮੈਂਟ ਦੀ ਫੇਲਿਅਰ, ਉਹਨਾਂ ਨੂੰ ਕਿਵੇਂ ਜਿਹੜਾ ਹੈ ਉਹ ਟਾਰਗੇਟ ਕੀਤਾ ਜਾ ਰਿਹਾ ਹੈ। ਕਿਤੇ ਇਨਕਮ ਟੈਕਸ ਦੇ ਰੇਡ ਹੋ ਰਹੇ ਨੇ, ਕਿਤੇ ਝੂਠੇ ਕੇਸ, ਕਿਤੇ ਰਾਣਾ ਅਯੂਬ ਵਰਗੀ ਜਰਨਲਿਸਟ ਨੂੰ ਕਿਸ ਲੈਵਲ ਤੇ, ਔਰ ਜੋ ਜੰਮੂ ਕਸ਼ਮੀਰ 'ਚ ਚੱਲ ਰਿਹਾ ਉਹ ਤਾਂ ਜਿਹੜਾ ਉਸ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਕਿ ਉੱਥੇ ਤਾਂ ਡਾਇਰੈਕਟਲੀ ਘਰਾਂ 'ਚ ਜਾ ਕੇ ਔਰ ਜਿਸ ਕਿਸਮ ਦਾ ਉਹਨਾਂ ਨੇ ਮਾਹੌਲ ਈਵਨ
ਅੱਜ ਦੀ ਖਬਰ ਹੀ ਸੀ ਕਿ ਉਹਨਾਂ ਨੇ ਇਹ ਵੀ ਕਰਤਾ ਹੈ ਕਿ ਜੇ ਕਿਸੇ ਦੇ ਵੀ ਕੋਈ ਨੌਕਰੀ ਤੇ ਹੈ, ਦੂਜਾ ਉਹਦੀ ਵਿਜੀਲੈਂਸ ਇਨਕੁਆਇਰੀ ਵੀ, ਦੂਜਾ ਵੀ, ਔਰ ਇਹ ਸਾਰੇ ਨੂੰ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਅੱਜ ਹੀ ਜਿਹੜੀ ਇਸ ਦੇ ਉੱਤੇ ਤਾਜ਼ਾ ਰਿਪੋਰਟਨੁਮਾ ਸਟੇਟਮੈਂਟ, ਔਰ ਇਹ ਦੇਣ ਵਾਲਾ ਵੀ ਕੋਈ ਸਿੱਖ ਜਾਂ ਮੁਸਲਮਾਨ ਜਾਂ ਗੋਰਾ ਨਹੀਂ ਹੈ, ਹਿਊਮਨ ਰਾਈਟਸ ਵਾਚ ਜੀ, ਐਮਨੈਸਟੀ ਇੰਟਰਨੈਸ਼ਨਲ ਤੋਂ ਬਾਅਦ ਜੇ ਦੁਨੀਆ ਦੀ ਕੋਈ ਮੋਸਟ ਕ੍ਰੈਡੀਬਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਤੌਰ ਤੇ ਜਾਣੀ ਜਾਂਦੀ ਹੈ ਤੇ ਹਿਊਮਨ ਰਾਈਟਸ ਵਾਚ ਹੈ, ਔਰ ਉਹਨਾਂ ਦੀ ਸਾਊਥ ਏਸ਼ੀਆ ਡਾਇਰੈਕਟਰ ਹੈ ਮੀਨਾਕਸ਼ੀ ਗਾਂਗੁਲੀ ਜੀ, ਜ਼ਾਹਰ ਹੈ ਹਿੰਦੂ ਲੇਡੀ ਹੈ, ਗਾਂਗੁਲੀ ਬੰਗਾਲੀ ਨੇ। ਹੁਣ ਉਹਨਾਂ ਦੀ ਜਿਹੜੀ ਸਟੇਟਮੈਂਟ ਔਰ ਉਹਦੇ ਚ ਵੇਰਵੇ ਚ ਇਹ ਨਹੀਂ ਹੈ, ਇੱਕ ਤਾਂ ਹੁੰਦਾ ਨਾ ਅਸੀਂ ਜਨਰਲਾਈਜ਼ ਕਰ ਦਿੰਦੇ ਹਾਂ ਜੀ ਉੱਥੇ ਅਕਲੀਤਾਂ ਨਾਲ ਇਹ ਹੋ ਰਿਹਾ, ਦੂਜਾ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਸਪੈਸੀਫਿਕ ਦੇਣ ਦੀ, ਪਰ ਇਹ ਸਟੇਟਮੈਂਟ ਇੰਨੀ ਅਹਿਮੀਅਤ ਵਾਲੀ ਹੈ ਔਰ ਉਹਦਾ ਜਿਹੜਾ ਇਸ ਨੂੰ ਸਾਰੇ ਇੰਟਰਨੈਸ਼ਨਲ ਮੀਡੀਆ ਨੇ ਵੀ ਜਿਹੜਾ ਉਹ ਛਾਪਿਆ ਜਾਂ ਉਸ ਨੂੰ ਟੈਲੀਕਾਸਟ ਕੀਤਾ ਹੈ। ਉਹਨਾਂ ਨੇ ਕਿਹਾ ਸਟਾਪ ਹੈਰਾਸਮੈਂਟ ਆਫ ਐਕਟਿਵਿਸਟ ਜਰਨਲਿਸਟ ਪੀਸਫੁਲ ਪ੍ਰੋਟੈਸਟਰਸ ਸੇਜ਼ ਹਿਊਮਨ ਰਾਈਟਸ ਵਾਚ। ਇਹ ਉਹਨਾਂ ਦੀਆਂ ਆਪਣੀਆਂ ਏਜੰਸੀਆਂ ਦੀ ਖਬਰ ਵੀ ਹੈ ਔਰ ਉਹਦੇ ਚ ਉਹਨੇ ਕਿਹਾ ਕਿ ਇੰਡੀਅਨ ਅਥਾਰਟੀਜ਼ ਆਰ ਯੂਜ਼ਿੰਗ politically motivated allegations of tax evasion and financial irregularities to silence its critics। ਕਿ ਜਿਹੜੇ ਇਹਦਾ ਵਿਰੋਧ ਕਰਦੇ ਨੇ ਉਹਨਾਂ ਦਾ ਮੂੰਹ ਬੰਦ ਕਰਨ ਦੇ ਲਈ ਉਹਨਾਂ ਦੇ ਉੱਤੇ ਟੈਕਸ ਐਵੇਜਨ, ਇਨਕਮ ਟੈਕਸ ਵਾਲਿਆਂ ਦੇ ਛਾਪੇ ਪਵਾ ਦਿੱਤੇ, ਜਾਂ ਫਾਈਨੈਂਸ਼ੀਅਲ ਇਰੈਗੂਲੈਰਿਟੀਜ਼ ਜਿਵੇਂ ਰਾਣਾ ਅਯੂਬ ਦੇ ਉੱਤੇ ਕੀਤਾ। ਔਰ ਫਿਰ ਉਹਨਾਂ ਨੇ ਇਸ ਦੀ ਡੀਟੇਲ ਦੇ ਵਿੱਚ ਕਿਹਾ ਕਿ ਵੀ ਕਿਵੇਂ ਨਿਊਯਾਰਕ ਬੇਸਡ ਹੁਣ, ਕਿਉਂਕਿ ਕੱਲ ਦਾ ਉਹਨਾਂ ਨੇ ਹਰਸ਼ ਮੰਡੇਰ ਇੱਕ ਸੈਂਟਰਲ ਆਫਿਸਰ IAS ਲੈਵਲ ਦਾ ਜਿਹਨੇ ਗੁਜਰਾਤ ਦੇ ਵਿੱਚ ਕਿਲਿੰਗਸ ਦੇ ਖਿਲਾਫ ਆਵਾਜ਼ ਚੁੱਕੀ, ਨਵੰਬਰ 84 ਵੇਲੇ ਆਵਾਜ਼ ਚੁੱਕੀ। ਇਸ ਵੇਲੇ ਭਾਰਤ ਦੇ ਵਿੱਚ ਜੇ ਕੋਈ ਜਿਹੜੇ ਹੈਵ ਨਾਟ ਨੇ ਜਾਂ ਸਰਕਾਰ ਦਾ ਪ੍ਰਮੁੱਖ ਕ੍ਰਿਟਿਕ ਜਿਹਨੇ ਬਹੁਤ ਕੰਮ ਕੀਤਾ ਦਿੱਲੀ ਰਾਇਟਸ ਦੇ ਵੇਲੇ ਵੀ, ਜਿਹੜੇ ਹੁਣ ਇਹਨਾਂ ਨੇ ਕਰਾਏ ਟਰੰਪ ਦੀ ਵਿਜ਼ਿਟ ਵੇਲੇ, ਹਰਸ਼ ਮੰਡੇਰ। ਹੁਣ ਹਰਸ਼ ਮੰਡੇਰ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੋਇਆ, ਉਹਨਾਂ ਦੇ ਜਿੰਨੇ ਪ੍ਰੈਮਿਸਿਸ ਨੇ ਉਹਨਾਂ ਤੇ ਛਾਪੇ ਪੈ ਰਹੇ ਨੇ। ਸੋ ਇੱਥੋਂ ਹੀ ਉਹਨਾਂ ਨੇ ਗੱਲ ਸ਼ੁਰੂ ਕੀਤੀ ਕਿ ਵੀ ਉਹਨਾਂ ਨੇ ਕਿਹਾ ਹਿਊਮਨ ਰਾਈਟਸ ਵਾਚ ਸੈਡ ਦੈਟ ਦਿਸ ਮੰਥ ਜਦੋਂ ਉਹ ਤਾਲਿਬਾਨ ਦਾ ਰੌਲਾ ਪਾ ਰਹੇ ਨੇ ਤੇ ਉਹਨਾਂ ਦੇ ਹਿਊਮਨ ਰਾਈਟਸ ਤੇ ਇਹ ਕੀ ਇਹਨਾਂ ਨੇ ਇਸ ਮਹੀਨੇ 'ਚ ਕੀਤਾ, ਗਵਰਨਮੈਂਟ ਫਾਈਨੈਂਸ਼ੀਅਲ ਆਫੀਸ਼ੀਅਲਸ ਹੈਡ ਕੰਡਕਟਡ ਰੇਡਸ ਇਨ ਸ੍ਰੀਨਗਰ, Delhi and Mumbai on journalists' homes, media offices and actors' premises and the home and office of a human rights activist। ਇਸ ਮਹੀਨੇ 'ਚ ਅਜੇ 2 ਹਫ਼ਤੇ ਹੋਏ ਨੇ। The raids are part of ruling BJP, ਇਹ ਹੁਣ ਮੈਂ ਹਿਊਮਨ ਰਾਈਟਸ ਵਾਚ ਨੂੰ ਕੋਟ ਕਰ ਰਿਹਾ। Raids are part of ruling BJP-led national government's escalating crackdown on freedom of expression, association and peaceful assembly since coming to power in 2014। ਕਿ ਇਹ ਸਿਲਸਿਲਾ ਤਾਂ 2014 ਤੋਂ ਹੀ ਚੱਲ ਰਿਹਾ ਹੈ, ਪਰ ਹੁਣ ਤਾਜ਼ਾ ਇਸ ਮਹੀਨੇ 'ਚ ਕੀ ਕੀਤਾ ਹੈ, ਅਥਾਰਟੀਜ਼ ਹੈਵ ਬ੍ਰੌਡ ਪੋਲੀਟੀਕਲੀ ਮੋਟੀਵੇਟਡ ਕ੍ਰਿਮੀਨਲ ਕੇਸ, ਜਿਹੜਾ ਸਿਆਸਤ ਤੋਂ ਪ੍ਰੇਰਿਤ ਨੇ, ਤੁਸੀਂ ਕ੍ਰਿਮੀਨਲ ਕੇਸ ਰਜਿਸਟਰ ਕਰ ਰਹੇ ਹੋ, ਇਨਕਲੂਡਿੰਗ ਅੰਡਰ ਬ੍ਰੌਡਲੀ ਵਰਡਡ ਟੈਰਰਿਜ਼ਮ ਐਂਡ ਸੈਡੀਸ਼ਨ ਲਾਜ਼, ਤੁਸੀਂ UAPA ਲਾ ਦਿਓ, ਟੈਰਰਿਜ਼ਮ ਦੇ ਲਾਅ ਲਾ ਦਿਓ, against activists, journalists, academics, students and others. They have also used foreign funding regulations and allegations of financial misconduct to target outspoken groups। ਕਿ ਜਿਹੜੇ ਬੋਲਦੇ ਨੇ ਉਹਨਾਂ ਦੇ ਉੱਤੇ ਤੁਸੀਂ ਟੈਰਰ ਲਾਅ ਲਾ ਦਿਓ, ਫਾਈਨੈਂਸ਼ੀਅਲ ਮਿਸਐਪਰੋਪ੍ਰੀਏਸ਼ਨ ਲਾ ਦਿਓ, ਕੋਈ ਹੋਰ ਲਾ ਦਿਓ। ਫਿਰ ਉਹਨਾਂ ਨੇ ਮੀਨਾਕਸ਼ੀ ਗਾਂਗੁਲੀ ਨੇ ਜਿਹੜਾ ਉਦਾਹਰਨਾਂ ਨਾਲ ਗੱਲ ਕੀਤੀ ਹੈ, ਉਹਨੇ ਕਿਹਾ ਵੀ ਇਹ ਜੋ ਇਹਨਾਂ ਨੇ ਕਰ ਰਹੇ ਨੇ, ਜਰਨਲਿਸਟ ਆਰਗੇਨਾਈਜੇਸ਼ਨਸ ਸੱਚ ਐਜ਼ ਐਡੀਟਰਸ ਗਿਲਡ ਐਂਡ ਪ੍ਰੈਸ ਕਲੱਬ ਆਫ ਇੰਡੀਆ ਹੈਵ ਰਿਪੀਟਡਲੀ ਕਾਲਡ ਫਾਰ ਐਨ ਐਂਡ ਟੂ ਹਰਾਸਮੈਂਟ ਆਫ ਇੰਡੀਪੈਂਡੈਂਟ ਮੀਡੀਆ, ਸੇਇੰਗ ਇਟ ਇਜ਼ ਅ ਬਲੈਟੈਂਟ ਅਟੈਕ ਔਨ ਪ੍ਰੈਸ ਫਰੀਡਮ। ਹੁਣ ਇਹ ਹਿਊਮਨ ਰਾਈਟ ਵਾਚ ਕੋਟ ਕਰ ਰਹੀ ਹੈ ਐਡੀਟਰਸ ਗਿਲਡ ਨੂੰ, ਪ੍ਰੈਸ ਕਲੱਬ ਆਫ ਇੰਡੀਆ ਨੂੰ, ਔਰ ਉਹਨਾਂ ਨੇ ਹੁਣ ਮੰਡੇਰ, ਹਰਸ਼ ਮੰਡੇਰ ਉਹਦਾ ਪੂਰਾ ਨਾਂ ਹੈ। The authorities have repeatedly targeted Mandir, who has been a vocal critic of BJP government's discriminatory policy against religious minorities and works with the victims of communal violence. Delhi police, instead of taking action against BJP leaders who incited communal violence in Delhi on February 2020, filed a fabricated case of hate speech and inciting communal violence against Mandir। ਹੁਣ ਉੱਥੇ ਬੈਠਾ ਉਹ ਮਿਸ਼ਰਾ, ਕਪਲ ਮਿਸ਼ਰਾ, ਦੂਜੇ ਜਿਹੜੇ ਇਹਨਾਂ ਦੇ
ਜਿਨ੍ਹਾਂ ਨੇ ਨਫ਼ਰਤ ਫੈਲਾਈ, ਹਮਲੇ ਕੀ, ਉਹਨਾਂ ਦੀ ਥਾਂ ਉਹਨਾਂ ਨੇ ਹਰਸ਼ ਮੰਡੇਰ ਦੇ ਉੱਤੇ ਜਿਹੜਾ ਕੇਸ ਰਜਿਸਟਰ ਕੀਤਾ। ਫਿਰ ਕਸ਼ਮੀਰ 'ਚ ਜਰਨਲਿਸਟ ਨਾਲ ਕੀ ਹੋ ਰਿਹਾ, ਉਹਨਾਂ ਨੇ 4 ਜਰਨਲਿਸਟ ਦਾ ਨਾਂ ਹਿਊਮਨ ਰਾਈਟ ਵਾਚ ਨੇ ਦਿੱਤਾ ਹੈ ਕਸ਼ਮੀਰ ਦੇ। ਜੀ हिलाल मीर, शाह अब्बास, मिस्टर शौकत मोड़ा एंड अजहर कादरी। उन्होंने कहा कि भी मीर ने रिपोर्ट किया है कि भी जदों इन्होंने रेड किया दे आल्सो टुक हिज एंड हिज वाइफ्स पासपोर्ट्स, उन्होंने पासपोर्ट भी चुक के रह गए। द अथॉरिटीज समन्ड ऑल 4 to a Srinagar police station for questioning and told them to return the next day। सद्या उन्होंने कहा अगले दिन आओ, और उन्होंने कहा भी उत्थे जिहड़ी है बहुत हरासमेंट चल रही है, अरेस्ट हो रही है। जदों दी बीजेपी हुकूमत ने अगस्त 2019 कश्मीर का रुतबा खत्म किया, फिर ह्यूमन राइट्स वॉच ने यूनाइटेड नेशनस के स्पैशल रिपोर्टर नूं कोट किया कि किवें फ्रीडम ऑफ एक्सप्रैशन जिहड़ी है वो उत्थे इफेक्टेड है, आर्बिटरी डिटेंशनस हो रही ने। और इस सारे दे नाल जिहड़ा अलेज्ड आर्बिटरी डिटेंशन एंड इंटीमिडेशन ऑफ जर्नलिस्ट कवरिंग द सिचुएशन इन जम्मू एंड कश्मीर। फिर उन्होंने उन्होंने जर्नलिस्ट के नाम दिते ने जिन्हां ते झूठे केस पाए हुए ने, फाहद शाह, औगब जावेद, सजर गुल एंड काजी शबीली। और नाल दी नाल उन्होंने कहा भी कश्मीर टाइम्स जिहड़ा खुल के खबरां दिंदा सी अक्तूबर 2020 तो उन्होंने बंद किया होया। हुण जिहड़ा 2 दिन पहला इन्हां ने 2 न्यूज़ साइट एक्चुअली एक नूं मैं भी सबसक्राइब किया है, न्यूज़ लॉन्ड्री और न्यूज़ क्लिक। न्यूज़ लॉन्ड्री चो बड़ा इन्हां दी हर गल नूं बड़े मज़ाहिया अंदाज च भी और फैक्ट्स दे नाल भी जिहड़ा है वो एक्सपोज करदे सी। उन्होंने कहा भी ऑन September 10 ह्यूमन राइट्स वॉच सैड इनकम टैक्स डिपार्टमेंट रेडेड द ऑफिसेज ऑफ न्यूज़ वेबसाइट्स न्यूज़ लॉन्ड्री एंड न्यूज़ क्लिक इन दिल्ली, बोथ आर नोन फॉर क्रिटिसाइजिंग द गवर्नमेंट। और उन्होंने कहा जी उन्हां दे उत्ते भी उन्होंने छापे मारे ने। फिर दैनिक भास्कर ਜਿਹੜਾ ਭਾਰਤ ਦਾ ਸਭ ਤੋਂ ਜ਼ਿਆਦਾ ਛਪਣ ਵਾਲਾ ਹਿੰਦੀ ਅਖਬਾਰ ਹੈ, ਉਹਦੇ 30 ਦਫ਼ਤਰਾਂ ਦੇ ਉੱਤੇ ਡਿਫਰੈਂਟ ਥਾਵਾਂ ਤੇ ਲੋਕੇਸ਼ਨਸ ਦੇ ਉੱਤੇ ਉਹਨਾਂ ਨੇ ਛਾਪੇ ਮਾਰੇ। ਔਰ ਇਹ ਦੈਨਿਕ ਭਾਸਕਰ ਨੇ ਇਨਫੈਕਟ ਐਕਸਪੋਜ਼ ਕੀਤਾ ਸੀ ਕਿ ਕਿਵੇਂ ਕੋਵਿਡ-19 ਦੇ ਚਲਦਿਆਂ ਹਜ਼ਾਰਾਂ ਲਾਸ਼ਾਂ ਗੰਗਾ ਦੇ ਕੰਢੇ ਦੇ ਉੱਤੇ ਜਿਹੜੀਆਂ ਨੇ ਰੇਤ ਦੇ ਵਿੱਚ ਪਈਆਂ ਨੇ ਔਰ ਉੱਥੇ ਕੀ ਚੱਲ ਰਿਹਾ, ਔਰ ਉਹਨਾਂ ਦੇ ਛਾਪੇ ਮਾਰੇ ਨੇ। ਫਿਰ इस ह्यूमन राइट वॉच ने कहा भी NDTV ਦੇ ਉੱਤੇ ਵੀ ਇਹੀ ਪਾਬੰਦੀਆਂ ਨੇ। ਔਰ ਉਹਨਾਂ ਨੇ जर्नलिस्ट राणा अयूब ਜਿਹੜੀ बीजेपी गवर्नमेंट ਦੀ क्रिटिक है, और राणा अयूब ने ही मोदी और अमित शाह का गुजरात की रोल रहा है, उन्हें अपना पूरा ऑपरेशन करके ਜਿਹੜਾ ਉਹ ਉਸ ਨੂੰ गुजरात फाइल्स ਉਹਦੀ किताब है ਜਿਹਦੇ 'ਚ ਉਹਨੇ ਦੱਸਿਆ ਵੀ ਇਹਨਾਂ ਨੇ ਕਿਵੇਂ मोदी और अमित शाह और ਇਹਨਾਂ ਦੀ अफसरशाही ने हज़ारां मुसलमानों का कतलेआम किया। उहदे उत्ते यूपी गवर्नमेंट ने केस रजिस्टर किया है ऑफ मनी लॉन्ड्रिंग, चीटिंग, डिसऑनेस्ट मिसएप्रोप्रिएशन ऑफ प्रॉपर्टी एंड क्रिमिनल ब्रीच ऑफ ट्रस्ट। और हिंदू IT सैल ने उसके खिलाफ रिपोर्ट दर्ज करवाई। उन्होंने कहा जी उन्हें अपना जिहड़ा ये कोविड और दूसरे दे लई फंड फूड विक्टिम्स और दूसरे कोविड-19 पैंडमिक हैल्प की, वो मनी लॉन्ड्रिंग की है। और इस तरह सोनू सूद जिहदी मैं गल कीती भी वो इन्ना पॉपुलर होया सी कोविड-19 तो सिख जथेबंदियां तो बाद उहदा नाम सी कि सोनू सूद ने यह भी मदद की, वो भी की। और उहदे च उन्होंने कहा कि भी ऑन September 15 2 दिन पहले टैक्स अथॉरिटीज सर्च द प्रेमिसेस ऑफ सोनू सूद एन एक्टर इन मुंबई अलेजिंग टैक्स एवेजन ऑन ए रियल एस्टेट डील। उन्होंने कहा जी रियल एस्टेट का उन्होंने किता टैक्स नहीं दिता। नाल दी नाल उन्होंने कहा कि रेड्स अपीयर टू बी पोलिटिकली मोटिवेटेड as the actor had received widespread praise for philanthropic work during the pandemic, especially to address the gaps created due to government's lockdown policies and health shortages। ਹੁਣ ਇਸ ਸਾਰੇ ਦੇ ਚਲਦੇ ਆ ਹੁਣ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਹਿਊਮਨ ਰਾਈਟਸ ਵਾਚ ਵਿਦ ਫੈਕਟਸ ਇਹ ਕਹਿ ਰਹੀ ਹੈ ਕਿੰਨੀਆਂ ਘਟਨਾਵਾਂ ਵਿਦਨ ਐਸੀਆਂ ਹੋ ਰਹੀਆਂ ਜਿਹੜੀਆਂ ਰਿਪੋਰਟ ਹੀ ਨਹੀਂ ਹੋ ਰਹੀਆਂ। ਫਿਰ ਵੀ ਅਸੀਂ ਸਮਝਦੇ ਹਾਂ ਵੀ ਇਹ ਵੀ इन्हां वैसटर्न मुल्कां दे हिस्से ही आया है, भावें इन्हां दियां ही हुकूमतां 'च लोग बैठे ने ਜਿਹੜੇ ਨੀਤੀਆਂ ਬਣਾਉਂਦੇ ਨੇ ਜਿਹਦੇ ਥੱਲੇ ਕਾਮਨ ਲੋਕ ਜਿਹੜੇ ਨੇ ਉਹ ਸਫਰ ਕਰਦੇ ਨੇ, ਪਰ ਘੱਟੋ ਘੱਟ ਚੈਲੰਜ ਕਰਨ ਦੀ ਗੱਲ ਵੀ ਇਹਨਾਂ ਮੁਲਕਾਂ 'ਚ ਹੁੰਦੀ ਹੈ। ਚੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।
ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਸੰਘਰਸ਼ ਬਾਰੇ ਕਿ ਉਸ ਨੂੰ ਚਲਦਿਆਂ ਜਿਹੜਾ ਪੂਰਾ ਸਾਲ ਹੋ ਚੁੱਕਾ ਹੈ, ਜਿਹੜਾ ਕਿ 3 ਕਾਲੇ ਕਿਸਾਨ ਕਾਨੂੰਨਾਂ ਦੇ ਬਿਹਾਫ ਤੇ ਚੱਲ ਰਿਹਾ ਹੈ। ਸੋ ਅਕਾਲੀ ਦਲ ਬਾਦਲ ਵੱਲੋਂ ਇਸ ਸੰਬੰਧੀ ਦਿੱਲੀ ਵਿੱਚ ਰੋਸ ਵਿਖਾਵਾ ਵੀ ਕੀਤਾ ਗਿਆ। ਸੋ 900 ਦੇ ਕਰੀਬ ਕਿਸਾਨ ਇਸ ਸੰਘਰਸ਼ ਦੌਰਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ, ਪਰ ਸਰਕਾਰ ਦੇ ਕੰਨਾਂ ਤੇ ਕੋਈ ਵੀ ਜਿਹੜੀ ਹੈ ਜੂੰ ਹੈ ਉਹ ਨਹੀਂ ਸਰਕ ਰਹੀ। ਸੋ ਦੂਸਰੇ ਪਾਸੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਜਿਹੜੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਜਿਹੜੀ ਹੈ ਲਗਾਤਾਰ ਜਾਰੀ ਹੈ। ਸੋ RSS ਦੇ ਫੀਲੇ ਗਿਆਨੀ ਇਕਬਾਲ ਸਿੰਘ ਨੂੰ ਅਦਾਲਤ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਦਾ ਜਿਹੜਾ ਜਥੇਦਾਰ ਹੈ ਉਹ ਲਾਉਣ ਦਾ ਹੁਕਮ ਸੁਣਾਇਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਐ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਕੋਈ ਝੂਠ ਦੇ ਉੱਤੇ ਹੀ ਖਲੋਤਾ ਹੁੰਦਾ ਹੈ ਤੇ ਬੋਲ ਹੀ ਝੂਠ ਰਿਹਾ ਹੁੰਦਾ ਹੈ, ਉਸ ਦਾ ਤੁਸੀਂ ਕੋਈ ਵੀ ਜਵਾਬ ਦਿਓ, ਉਸ ਦਾ ਕੋਈ ਮਤਲਬ ਨਹੀਂ ਹੁੰਦਾ, ਕਿਉਂਕਿ ਉਸ ਨੇ ਅੱਗੋਂ ਝੂਠ ਹੀ ਚਰਨ ਆਊਟ ਕਰਨਾ ਹੁੰਦਾ ਹੈ। ਹੁਣ ਜਿਹੜਾ ਦਿਨ ਗੁਜ਼ਰਿਆ, 1 ਸਾਲ ਹੋ ਗਿਆ ਹੈ ਜਦੋਂ ਕਿ ਠੀਕ 1 ਸਾਲ ਪਹਿਲਾਂ ਭਾਰਤੀ ਪਾਰਲੀਮੈਂਟ ਨੇ ਬਿਨਾਂ ਕਿਸੇ ਵਿਚਾਰ ਡਿਸਕਸ਼ਨ ਦੇ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਭਰੋਸੇ 'ਚ ਲਏ ਬਿਨਾਂ, ਕੋਈ ਖੁੱਲੀ ਡਿਬੇਟ ਤੋਂ ਬਿਨਾਂ, ਐਗਰੀਕਲਚਰ ਐਕਸਪਰਟਸ ਨੂੰ ਨਾਲ ਲੈ ਕੇ ਤੁਰੰਤ ਤੋਂ ਬਿਨਾਂ 3 ਇਹ ਖੇਤੀ ਕਾਨੂੰਨ, ਜਿਨ੍ਹਾਂ ਨੂੰ ਠੀਕ ਕਾਲੇ ਕਾਨੂੰਨ ਕਿਹਾ ਗਿਆ, ਉਹ ਪਾਸ ਕੀਤੇ ਸੀ। ਜੇ ਤੁਸੀਂ ਉਹਦੀ ਬ੍ਰੌਡਰ ਦੇਖੋ ਤੇ ਮਕਸਦ ਇਹ ਹੈ ਵੀ ਲੋਕਾਂ ਦੀਆਂ ਜ਼ਮੀਨਾਂ ਖੋਹ ਕੇ ਜਿਹੜਾ ਉਸ ਨੂੰ ਅੰਬਾਨੀ, ਅਡਾਨੀ, ਪਤੰਜਲੀ ਦੇ ਹਵਾਲੇ ਕਰਨਾ ਪ੍ਰਾਈਵੇਟਾਈਜੇਸ਼ਨ ਦੇ ਨਾਂ ਥੱਲੇ, ਔਰ ਉਹਨਾਂ ਨੂੰ ਬੇਜ਼ਮੀਨੇ ਕਰਨਾ। ਬੇਸ਼ੱਕ ਇੱਕ ਵੱਡਾ ਹਿੱਸਾ ਜਿਹੜਾ ਕਿ ਸਾਲ ਦੇ ਵਿੱਚ ਰੋਟੀ ਕੱਪੜਾ ਮਕਾਨ ਦੇ ਚੱਕਰ ਦੇ ਵਿੱਚ ਪਿਆ ਹੁੰਦਾ ਹੈ, ਉਹਨਾਂ ਚੋਂ ਕਿੰਨਿਆਂ ਕੁ ਨੂੰ ਇਸ ਦੀ ਡੈਪਥ ਦੀ ਸਮਝ ਆਈ। ਲੇਕਿਨ ਪੰਜਾਬ ਦੀ ਕਿਸਾਨੀ ਨੇ ਇੱਕ ਤਾਂ ਗੁਰੂ ਦੀ ਬਖਸ਼ਿਸ਼ ਦੇ ਨਾਲ ਕਿਸੇ ਵੀ ਗਲਤ ਗੱਲ ਨੂੰ ਚੈਲੰਜ ਕਰਨ ਦੀ ਗੱਲ ਗੁਰੂ ਨੇ ਸਾਡੀ ਪ੍ਰੋਗਰਾਮਿੰਗ 'ਚ ਹੀ ਰੱਖੀ ਹੋਈ ਹੈ। ਔਰ ਕਿਉਂਕਿ ਜਿਹੜੇ ਛੋਟੀਆਂ ਜ਼ਮੀਨਾਂ ਵਾਲੇ 80% ਤੋਂ ਜ਼ਿਆਦਾ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ, ਜਿਹੜੇ ਮੈਜੋਰਟੀ ਸਿੱਖ ਨੇ, 5 ਏਕੜ ਤੋਂ ਵੀ ਘੱਟ ਉਹਨਾਂ ਕੋਲ ਜ਼ਮੀਨ ਹੈ, ਉਹਨਾਂ ਨੇ ਹਾਲਾਂਕਿ ਇਹ ਕਾਨੂੰਨ ਤਾਂ 6 ਮਹੀਨੇ ਬਾਅਦ ਬਣਾਇਆ, ਉਸ ਤੋਂ 6 ਮਹੀਨੇ ਪਹਿਲਾਂ ਗਵਰਨਮੈਂਟ ਨੇ ਜੂਨ ਦੇ ਮਹੀਨੇ ਦੇ ਵਿੱਚ ਆਰਡੀਨੈਂਸ ਜਾਰੀ ਕਰ ਦਿੱਤਾ ਸੀ। ਸੋ ਪੰਜਾਬ ਦੇ ਵਿੱਚ ਵਿਰੋਧ ਸ਼ੁਰੂ ਹੋ ਗਿਆ ਸੀ। ਲੇਕਿਨ ਜਿਹੜਾ ਫਿਰ ਦਿੱਲੀ ਤੱਕ ਪਹੁੰਚਦੇ ਆ ਨਵੰਬਰ ਦੇ ਵਿੱਚ, ਅਸੀਂ ਦੇਖਦੇ ਹਾਂ ਕਿ ਬਈ ਇਹ ਮਾਰਚ ਸ਼ੁਰੂ ਹੁੰਦਾ ਜਿਹੜਾ ਪੰਜਾਬ ਤੋਂ ਦਿੱਲੀ ਵੱਲ, ਔਰ ਹੁਣ 1 ਸਾਲ ਤੋਂ ਲਗਾਤਾਰਤਾ ਨਾਲ ਜੇ ਕਹਿਣਾ ਹੋਏ ਕਿ ਇਹ ਫੁੱਲ ਫਲੈਜ, ਹਾਲਾਂਕਿ 1.5 ਸਾਲ ਤੋਂ ਹੈ, 6 ਮਹੀਨੇ ਤਾਂ ਇਹ ਆਰਡੀਨੈਂਸ ਰਹੇ, ਇਹ ਜਿਹੜੇ ਨੇ ਸਿੱਖ ਕਿਸਾਨ ਮੈਜੋਰਟੀ 'ਚ ਹਰਿਆਣੇ ਦੇ ਵੀ ਰਲੇ, ਥੋੜੇ ਬਹੁਤ ਜਾਟਾਂ ਨੇ ਵੀ ਜੁਆਇਨ ਕੀਤਾ, ਵੈਸਟਰਨ ਯੂਪੀ ਦੇ। ਲੇਕਿਨ ਤੁਸੀਂ ਇਨਸੈਂਸਿਟਿਵਿਟੀ ਲਫ਼ਜ਼ ਵੀ ਛੋਟਾ ਹੈ, ਇਹਨਾਂ ਦੀ ਹੈਂਕੜਬਾਜ਼ੀ ਵੀ ਨਹੀਂ, ਇਹ ਸਿੱਖਾਂ ਨੂੰ ਸਬਕ ਸਿਖਾਉਣਾ ਹੈ ਸਿੱਖਾਂ ਨੂੰ। ਔਰ ਮੈਂ ਜਦੋਂ ਇਹ ਕਹਿੰਦਾ ਕਿ ਤਿੰਨੋਂ ਖੇਤੀ ਕਾਨੂੰਨ ਜਿਹੜਾ ਸਿੱਖਾਂ ਦਾ ਇਕਨੋਮਿਕਲ ਜੈਨੋਸਾਈਡ ਹੈ, ਉਸ ਦਾ ਫਾਈਨਲ ਸਟੈਪ ਨੇ, ਤੇ ਇਹਨੂੰ ਤੁਸੀਂ ਕਿਸੇ ਐਂਗਲ ਤੋਂ ਵੀ ਇਸ ਸਟੇਟਮੈਂਟ ਨੂੰ ਦੇਖੋਗੇ, ਇਹ ਤੁਹਾਡੇ ਸਾਹਮਣੇ ਸੱਚਾਈ ਆਏਗੀ। ਇਸ ਨੂੰ ਉਹ ਕਰ ਰਹੇ ਨੇ। ਹੁਣ
ਇਸ 1 ਸਾਲ ਦੇ ਮੌਕੇ ਜਵਾਬਦੇਹ ਹੋਣ ਦੀ ਥਾਂ ਬੀਜੇਪੀ ਜਿਹੜੀ ਕਿ ਜ਼ਾਹਰ ਹੈ ਕਿ ਹਕੂਮਤ ਦਾ ਪੂਰੀ ਤਰ੍ਹਾਂ ਪੱਠਾ ਬੈਠਾ ਹੋਇਆ ਹੈ, ਹਰ ਫਰੰਟ ਤੇ ਫੇਲ ਹੈ, ਪਰ ਇੱਕ ਕ੍ਰੈਡਿਟ ਉਹਨਾਂ ਨੂੰ ਦੇਣਾ ਬਣਦਾ ਹੈ ਕਿ ਉਹ ਇਵੈਂਟ ਮੈਨੇਜਰ ਨੇ, ਹਕੂਮਤ ਕਰਨ ਦੇ ਕਾਬਿਲ ਨਹੀਂ। ਅੱਛਾ, ਉਹਨਾਂ ਨੇ ਪਹਿਲਾਂ ਹੀ ਇਹ ਦੇਖਿਆ ਸੀ ਕਿ ਵੀ ਇਸ ਮੌਕੇ ਦੇ ਉੱਤੇ ਕਿਉਂਕਿ ਕਾਲ ਦਿੱਤੀ ਗਈ ਸੀ ਕਿਸਾਨਾਂ ਵੱਲੋਂ ਬਲੈਕ ਡੇ ਦੀ, ਬਿਲਕੁਲ ਕਾਂਗਰਸ ਔਰ ਦੂਸਰੇ ਇੰਡੀਅਨ ਯੂਥ ਕਾਂਗਰਸ ਨੇ ਉਹਨਾਂ ਨੇ ਕਾਲ ਦਿੱਤੀ ਸੀ ਕਿ ਵੀ ਇਹ ਜਿਹੜੀ ਅਨਇੰਪਲੋਇਮੈਂਟ ਇੰਨੀ ਜ਼ਿਆਦਾ ਹੈ ਕਿ ਵੀ ਇਹਨੂੰ ਜਿਹੜਾ ਐਜ਼ ਏ ਅਨਇੰਪਲੋਇਮੈਂਟ ਡੇ ਮਨਾਇਆ ਜਾਏ। ਬਾਦਲ ਦਲ ਨੇ ਕਾਲ ਦਿੱਤੀ ਹੋਈ ਸੀ ਕਿ ਜੀ ਅਸੀਂ ਦਿੱਲੀ ਦੇ ਵਿੱਚ ਰਕਾਬਗੰਜ ਤੋਂ ਨਿਕਲ ਕੇ ਪਾਰਲੀਮੈਂਟ ਹਾਊਸ ਤੱਕ ਮਾਰਚ ਕਰਾਂਗੇ। ਉਹ ਪਹੁੰਚ ਵੀ ਗਏ ਉੱਥੇ, ਹਾਲਾਂ ਬਹੁਤ ਸਾਰਾ ਰਾਹ 'ਚ ਟ੍ਰੈਫਿਕ ਜੈਮ ਹਰਿਆਣੇ 'ਚ ਰੋਕ ਲਿਆ ਕਿਸੇ ਨੂੰ ਦਿੱਲੀ ਦੀਆਂ ਸਰਹੱਦਾਂ ਤੇ। ਉਹਨਾਂ ਨੇ ਤਾਂ ਡਰਾਮਾ ਹੀ ਕਰਨਾ ਹੁੰਦਾ। ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ ਕੇ ਜੀ ਅਰੈਸਟ ਵੀ ਹੋ ਗਏ, ਅੰਦਰ ਨਿਕਲੇ ਬਾਹਰ ਨਿਕਲੇ, ਭੀੜ ਤਾਂ ਇਕੱਠੀ ਕਰ ਲੈਂਦੇ ਨੇ। ਹੁਣ ਉਹ ਦਿੱਲੀ ਕਮੇਟੀ ਵੀ ਮਨਜਿੰਦਰ ਸਿਰਸਾ ਜਿਹੜਾ ਸਿਟਿੰਗ MLA ਹੈ ਬੀਜੇਪੀ ਦਾ, ਉਹਦੇ ਕੋਲ ਹੈ। ਗੁਰਦੁਆਰੇ 'ਚੋਂ ਲੰਗਰ ਛਕੋ, ਲੋਕਾਂ ਨੂੰ ਜਿਹੜਾ ਉਹ ਟਰਾਲੀਆਂ 'ਚ ਭਰ ਕੇ ਲਿਆਓ ਔਰ ਉਹਨੂੰ ਕਰੋ। ਲੇਕਿਨ ਉਹ ਬਹੁਤਿਆਂ ਨੂੰ ਪਤਾ ਹੈ ਕਿ ਵੀ ਇਹ ਸਿਰਫ ਇੱਕ ਮੀਡੀਆ ਸਰਕਸ ਹੈ ਔਰ ਮੀਡੀਆ ਇਵੈਂਟ ਹੈ, ਇਸ ਤੋਂ ਬਿਯੋਂਡ ਕੁਛ ਨਹੀਂ ਹੈ। ਲੇਕਿਨ ਜਿਹੜੀ ਸੀਰੀਅਸ ਗੱਲ ਸੀ ਕਿ ਵੀ ਕੀ ਹਕੂਮਤ ਇਸ ਦੇ ਉੱਤੇ ਕੀ ਕਰੇਗੀ, ਔਰ ਜੇ ਮੈਂ ਟ੍ਰਿਬਿਊਨ ਦੀ ਖਬਰ ਦੀ ਇਹ ਹੈਡਲਾਈਨ ਕਹਾਂ, ਫਾਰਮ ਲਾਜ਼ ਪ੍ਰੋਟੈਸਟਸ government digs in heels while BJP successfully manages to make the day all about COVID vaccination। ਉਹਨਾਂ ਦੀਆਂ ਇਵੈਂਟ ਮੈਨੇਜਮੈਂਟ ਨੇ ਕੀ ਕੀਤਾ, 3-4 ਦਿਨ ਪਹਿਲਾਂ ਉਹਨਾਂ ਨੇ ਕਿ ਜੀ ਮੋਦੀ ਦਾ 71ਵਾਂ ਜਨਮ ਦਿਨ, ਮੋਦੀ ਹੈ ਤਾਂ ਮੁਮਕਿਨ ਹੈ, ਔਰ ਨਾਲ ਐਲਾਨ ਕਰਤਾ ਹੈ ਜੀ ਕਿ ਉਹਨੇ ਜਿਹੜਾ ਭਾਲੇ ਦੇ ਨਾਲ ਨੇਜੇ ਨਾਲ ਗੋਲਡ ਮੈਡਲ ਜਿੱਤਿਆ ਉਹਦੀ ਵੀ ਨਿਲਾਮੀ ਹੋਏਗੀ ਕਿਉਂਕਿ ਉਹਨੇ ਮੋਦੀ ਨੂੰ ਭੇਟ ਕਰਤਾ ਸੀ ਬਾਕੀਆਂ ਦਾ। ਔਰ 71ਵਾਂ ਜਨਮ ਦਿਨ ਮੋਦੀ ਦਾ, ਮੋਦੀ ਦੀਆਂ ਕਹਾਣੀਆਂ ਇੱਧਰ ਉੱਧਰ ਵਧਾਈਆਂ ਸਿਲਸਿਲਾ ਦੂਸਰੇ। ਸੋ ਮਤਲਬ ਇੱਕ ਪਾਸੇ ਉਹਨਾਂ ਨੇ ਇਹਦੇ ਜਨਮ ਦਿਨ ਮਨਾਉਣ ਵੱਲ ਤੋਰ ਦਿੱਤਾ। ਦੂਸਰਾ ਅੱਜ ਜਦੋਂ ਬਲੈਕ ਡੇ ਮਨਾਇਆ ਜਾਣਾ ਸੀ, ਔਰ ਦੂਜਾ ਉਹਨਾਂ ਨੇ ਕਿਹਾ ਜੀ ਰਿਕਾਰਡ ਤੋੜ ਦਿੱਤਾ ਹੈ COVID-19 ਵੈਕਸੀਨੇਸ਼ਨ ਦੇ, ਇੰਨੇ ਲੱਖ ਡੋਜ਼ ਰਿਕਾਰਡ ਦੁਨੀਆ 'ਚ ਕਿਸੇ ਮੁਲਕ ਨੇ ਇੱਕ ਦਿਨ 'ਚ ਇੰਨੇ ਨਹੀਂ ਲਾਏ ਜਿੰਨੇ ਹੁਣ ਲੱਗ ਗਏ। ਸੋ ਜਦੋਂ ਇਹ ਕਹਿੰਦੇ ਨੇ ਕਿ ਵੀ ਫਾਰਮੂਲਾਜ਼ ਦੇ ਉੱਤੇ ਇੱਕ ਵੀ ਲਾਈਨ ਕੇ ਬਿਨਾ, ਔਰ ਜੇ ਝੂਠ ਹੀ ਬੋਲਣਾ, ਆਦਿੱਤਿਆਨਾਥ ਯੋਗੀ ਕਹਿ ਰਿਹਾ ਜੀ 2016 ਤੱਕ ਅਨਇੰਪਲੋਇਮੈਂਟ ਰੇਟ ਯੂਪੀ ਦੇ ਵਿੱਚ 18% ਸੀ, ਹੁਣ 5% ਰਹਿ ਗਿਆ। ਹੁਣ ਤੁਸੀਂ ਜੇ ਅੱਗ ਲੱਗੀ ਨੂੰ ਕਹੀ ਜਾਣਾ, ਦੇਖੋ ਜੀ ਅੱਗ ਥੋੜੀ ਹੈ, ਪਾਣੀ ਹੈ, ਜਰਾ ਆਪਣੀਆਂ ਅੱਖਾਂ ਬੰਦ ਕਰਕੇ ਦੇਖੋ, ਇਹ ਵਾਟਰ ਹੈ, ਅੱਗ ਨਹੀਂ ਹੈ। ਤੇ ਕੋਈ ਕੀ ਕਰੇਗਾ ਜੇ ਤੁਸੀਂ ਹਨੇਰੇ ਨੂੰ ਚਾਨਣ, ਚਾਨਣ ਨੂੰ ਹਨੇਰਾ ਕਹਿਣਾ। ਸੋ ਇਸ ਸਾਰੇ ਦੇ ਥੱਲੇ ਜਿਹੜਾ ਉਹਨਾਂ ਦੇ ਲੀਡਰਸ਼ਿਪ ਹੈ ਉਹ ਇਹ ਕਹਿ ਰਹੀ ਹੈ, ਵੀ ਆਲ ਵਿਸ਼ ਐਂਡ ਪ੍ਰੇ ਦੈਟ ਮੋਦੀ ਜੀ's ਜਰਨੀ ਆਫ ਮੇਕਿੰਗ ਇੰਡੀਆ ਏ ਵਿਸ਼ਵ ਗੁਰੂ ਇਜ਼ ਫੁਲਫਿਲਡ ਸੂਨ। ਕਿ ਮੋਦੀ ਦੇ ਲਈ ਜਿਹੜਾ ਉਹ ਦੁਆ ਕਰੋ ਕਿ ਜਿਹੜਾ ਮੋਦੀ ਦਾ ਡ੍ਰੀਮ ਹੈ ਕਿ ਇੰਡੀਆ ਨੂੰ ਵਿਸ਼ਵ ਗੁਰੂ ਬਣਾਉਣਾ ਹੈ ਉਹ ਜਲਦੀ ਪੂਰਾ ਹੋਏ। ਐਂਡ ਵੀ ਆਲ ਸ਼ੁੱਡ ਪਲੈਜ ਟੂ ਸਟਰੈਂਥਨ ਹਿਜ਼ ਹੈਂਡਸ, ਉਹਦੇ ਹੱਥ ਮਜ਼ਬੂਤ ਕਰੀਏ, ਐਂਡ ਵਰਕ ਟਾਇਰਲੈਸਲੀ ਟੂ ਅਚੀਵ ਦਾ ਗੋਲਸ। ਨੱਡਾ ਜਿਹੜਾ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ ਉਹ ਕਹਿ ਰਿਹਾ ਜੀ ਪ੍ਰੇ ਕਰੋ ਕਿ ਵੀ ਵਿਸ਼ਵ ਗੁਰੂ ਬਣ ਜਾਏ, ਇਹੀ ਉਹਦਾ ਡ੍ਰੀਮ ਹੈ। ਔਰ ਨਾਲ ਦੀ ਨਾਲ ਉਹ ਐਗਰੀਕਲਚਰ ਮਿਨਿਸਟਰ ਨਰਿੰਦਰ ਤੋਮਰ ਕਹਿ ਰਿਹਾ to encourage the next generation to invest in agriculture and to ensure profitable yields for the crops, new farm laws have been enacted। ਉਹਨਾਂ ਨੂੰ ਕਹੋ ਜੀ ਅਗਲੀਆਂ ਜਨਰੇਸ਼ਨਾਂ ਉਹ ਬਚਣਗੀਆਂ ਤਾਂ ਹੈ ਨਾ, ਜੇ ਤੁਸੀਂ ਤਾਂ ਉਹਨਾਂ ਨੂੰ ਰੋਲ ਦਿੱਤਾ ਹੈ। 900 ਦੇ ਕਰੀਬ ਜਿਹੜੇ ਨੇ ਉਹ ਸ਼ਹੀਦ ਨੇ, ਔਰ ਕਿਸ ਮੰਦਹਾਲੀ ਦੇ ਵਿੱਚ ਬੈਠੇ ਹੋਏ, ਕਿਸ ਕਿਸਮ ਦਾ ਹਾਲ ਹੈ। ਸੋ ਇੱਕ ਪਾਸੇ ਤਾਂ ਇਹ ਚੱਲ ਰਿਹਾ ਹੁਣ, ਬਾਕੀ ਜੇ ਹੁਣ ਇਹਨੇ ਬਾਦਲ, ਸੁਖਬੀਰ ਬਾਦਲ ਔਰ ਦੂਜਿਆਂ ਨੇ ਆਪਣਾ ਡਰਾਮਾ ਕੀਤਾ ਤੇ ਫਿਰ ਜਿਹੜਾ ਤਾਏ ਦੀ ਧੀ ਚੱਲੀ ਮੈਂ ਕਿਉਂ ਰਾਹ ਕਰ ਲਈ, ਮੇਲੇ ਜਾਣ ਦੀ ਗੱਲ ਹੋਣੀ ਹੈ। ਹੁਣ ਉਹ ਜਿਹੜਾ ਅਮਰਿੰਦਰ ਹੈ, scrap farm laws, talk to farmers to find way forward, Amrinder tells center as agriculture laws complete 1 year। ਕਿ ਜੀ ਗੱਲਬਾਤ ਕਰੋ। ਹਾਲਾਂ ਉਹਦੇ ਆਪਣੇ ਥਲੋਂ ਰਗ ਖਿੱਚੀ ਜਾ ਰਹੀ ਹੈ। ਉਹਨਾਂ ਦੇ ਰਾਵਤ ਨੇ ਕਾਂਗਰਸ ਲੈਜਿਸਲੇਟਿਵ ਪਾਰਟੀ ਦੀ ਮੀਟਿੰਗ ਸੱਦ ਲਈ ਹੈ ਕਿ ਆਓ ਭਾਈ ਬੈਠ ਕੇ ਦੱਸੋ ਕੀ ਹੈ, ਕਿਉਂਕਿ ਇੱਕ ਸੀ ਖਬਰ ਕਿ 40 ਦੇ ਕਰੀਬ ਕਾਂਗਰਸ ਦੇ MLA ਨੇ ਉਹਨੂੰ ਕਾਂਗਰਸ ਹਾਈ ਕਮਾਂਡ ਨੂੰ ਲਿਖਿਆ ਹੈ ਕਿ ਜੀ ਇਹ ਤੁਸੀਂ ਜਿਹੜਾ ਇਹਨੂੰ ਬਦਲੋ,
ਸਾਰੇ ਨੂੰ, ਔਰ ਹੁਣ ਉਹਦਾ ਆਪਣਾ ਕੀ ਨਿਕਲਣਾ ਹੈ। ਪਰ ਗੱਲ ਕੱਲੀ ਇਹ ਨਹੀਂ ਹੈ ਕਿ ਫਾਰਮਿੰਗ ਦੇ ਹਵਾਲੇ ਨਾਲ ਇਸ ਕਿਸਮ ਦਾ ਰਵੱਈਆ ਲਗਾਤਾਰ 1 ਸਾਲ ਤੋਂ ਜਾਰੀ ਹੈ। ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ, ਜੀ ਕੇਸਗੜ੍ਹ ਸਾਹਿਬ ਦੀ ਘਟਨਾ ਦਾ ਅਸੀਂ ਜ਼ਿਕਰ ਕੀਤਾ, ਹੁਣ ਸਾਹਮਣੇ ਹੈ ਕਿ ਸੌਦਾ ਸਾਧ ਦੀ ਪੁਸ਼ਤਪਨਾਹੀ ਕੌਣ, ਉਹਦਾ ਹੀ ਚੇਲਾ ਪਰਮਜੀਤ। ਸੌਦਾ ਸਾਧ ਦੇ ਪਿੱਛੇ ਖੱਟੜ ਗਵਰਨਮੈਂਟ, ਖੱਟੜ ਦੇ ਪਿੱਛੇ ਏਜੰਸੀਆਂ, ਉਹੀ ਮੋਦੀ, ਕਿਉਂਕਿ ਡੇਰਾ ਉਹਦਾ ਹਰਿਆਣੇ 'ਚ ਹੀ ਹੈ। ਔਰ ਬਜਾਏ ਕੋਈ ਕਾਰਵਾਈ ਕਰਨ ਦੇ ਅਕਾਲੀ ਵੀ ਜਿਹੜੇ ਇਹਨਾਂ ਨੇ, ਅਕਾਲੀਆਂ ਨੇ ਵੀ ਕੱਲ ਨੂੰ ਅਜੇ ਦਰਵਾਜ਼ਾ ਖੁੱਲ੍ਹਾ ਰੱਖਿਆ ਹੋਇਆ ਬੀਜੇਪੀ ਨਾਲ ਜੁਆਇਨ ਕਰਨ ਦਾ। ਹਾਲਾਂਕਿ ਚਾਹੀਦਾ ਇਹ ਸੀ ਫਾਰਮੂਲਾਜ਼ ਆਪਣੀ ਥਾਂ, ਕਿਸਾਨਾਂ ਨੇ ਵੀ ਇਹਨਾਂ ਨੂੰ ਸ਼ਰਮ ਦਿੱਤੀ ਹੈ ਵੀ ਤੁਸੀਂ ਐਵੇਂ ਸਾਡੇ ਉਸ ਇਸ਼ੂ ਨੂੰ ਜਿਹੜਾ ਆਪਣਾ ਸਿਆਸੀ ਐਂਗਲ ਤੋਂ ਭੁਨਾਉਣਾ ਚਾਹੁੰਦੇ ਹੋ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਿੰਨਾ ਵੱਡਾ, ਔਰ ਜੋ ਤੱਕ ਸ੍ਰੀ ਕੇਸਗੜ੍ਹ ਸਾਹਿਬ ਹੋਇਆ, ਇਹ ਫਿਊਚਰ ਜਨਰੇਸ਼ਨਾਂ ਵੀ ਮਾਫ ਨਹੀਂ ਕਰਨੀਆਂ। ਪਰ ਇਹੀ ਨਹੀਂ ਵੀ ਉਧਰ ਤਾਂ ਉਹਨਾਂ ਨੇ ਸੌਦਾ ਸਾਧ ਵਾਲਾ ਕੀਤਾ ਹੈ। ਹੁਣ ਗਿਆਨੀ ਇਕਬਾਲ ਸਿੰਘ ਨਾਂ ਦਾ ਬਹੁਤ ਲਚਰ ਕਿਸਮ ਦਾ ਘਟੀਆ ਆਦਮੀ, ਜਿਹਨੂੰ ਜਥੇਦਾਰ ਲਫ਼ਜ਼ ਕਹਿੰਦੇ ਆ, ਵੀ ਜਿਹਦੇ ਨਾਲ ਜਿਹੜਾ ਉਹ ਸ਼ਰਮ ਮਹਿਸੂਸ ਹੁੰਦੀ ਹੈ। ਔਰ ਇਹੀ 1985 ਦੇ ਵਿੱਚ ਪਟਨਾ ਸਾਹਿਬ ਦਾ ਸੋ ਕਾਲ ਜਥੇਦਾਰ ਸੀ, ਜਦੋਂ ਰਾਸ਼ਟਰੀ ਸਿੱਖ ਸੰਗਤ ਦੀ ਕਨਵੈਨਸ਼ਨ ਪਟਨਾ ਸਾਹਿਬ 'ਚ ਹੀ ਰੱਖੀ। ਉਹਨਾਂ ਨੇ ਜਨਮ ਹੀ ਪਟਨਾ ਸਾਹਿਬ 'ਚ ਲਿਆ, ਰਾਸ਼ਟਰੀ ਸਿੱਖ ਸੰਗਤ ਨਾਂ ਦੀ RSS ਦੀ ਸਿੱਖ ਆਊਟਫਿਟ ਨੇ, ਔਰ ਉਹਨੂੰ ਪ੍ਰੀਜ਼ਾਈਡ ਕੀਤਾ ਗਿਆਨੀ ਇਕਬਾਲ ਸਿੰਘ ਨੇ। ਔਰ ਇਹਦਾ ਟੱਬਰ ਬਦ ਇਖਲਾਕ, ਔਰ ਜਿਹੜੀ ਨਵੀਂ ਮੈਨੇਜਮੈਂਟ ਆਈ ਪਟਨਾ ਸਾਹਿਬ ਦੀ, ਉਹਨਾਂ ਨੇ ਪਿਛਲੇ ਕੁਝ ਪੀਰੀਅਡ ਪਹਿਲਾਂ ਇਹਨੂੰ ਹਟਾ ਦਿੱਤਾ ਸੀ, ਔਰ ਇਹਨੇ ਹਟਦੇ ਵੀ ਇਹਦੇ ਔਰ ਇਹਦੇ ਮੁੰਡੇ ਨੇ ਗੁੰਡਾਗਰਦੀ ਕੀਤੀ, ਮਾਰ ਕੁਟਾਈ ਹੋਈ। ਹੁਣ ਅਦਾਲਤਾਂ ਹਿੰਦੂ ਤਵੀਆਂ ਦੀਆਂ ਡਿਸਾਈਡ ਕਰਨਗੀਆਂ ਕਿ ਸਾਡਾ ਜਥੇਦਾਰ ਕੌਣ ਹੋਏਗਾ। ਔਰ ਇਹ ਖਬਰ ਹੈ ਗਿਆਨੀ ਇਕਬਾਲ ਸਿੰਘ ਨੂੰ ਦੁਬਾਰਾ ਤਖਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਦੇ ਆਦੇਸ਼, ਹੁਕਮ ਕੌਣ ਦੇ ਰਿਹਾ? ਪਟਨਾ ਦੀ ਜ਼ਿਲ੍ਹਾ ਅਦਾਲਤ ਨੇ ਕਿਸੇ ਦੇ ਵੱਲੋਂ ਪਾਈ ਪਟੀਸ਼ਨ ਤੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਦੁਬਾਰਾ ਜਥੇਦਾਰ ਵਜੋਂ ਜਿਹੜਾ ਉਹ ਨਿਯੁਕਤ ਕੀਤਾ ਜਾਏ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜਿਹਨੇ ਵੀ ਤੋਂ ਵੀ ਪਟੀਸ਼ਨ ਪਵਾਈ ਸੀ ਕਿ ਜੀ ਉਹਨੇ ਸਿਰਫ ਮੀਡੀਆ 'ਚ ਅਸਤੀਫਾ ਦਿੱਤਾ ਸੀ, ਅਸਲੀ ਨਹੀਂ ਸੀ ਦਿੱਤਾ, ਕਿਉਂਕਿ ਕਮੇਟੀ ਨੇ ਮੀਡੀਆ ਵਾਲਾ ਅਸਤੀਫਾ ਮਨਜ਼ੂਰ ਕੀਤਾ, ਇਸ ਲਈ ਉਹਦੀ ਜਿਹੜੀ ਹੈ ਉਹ ਬਹਾਲ ਕੀਤੀ ਜਾਏ। ਔਰ ਉਹਨੂੰ ਕੋਰਟ ਨੇ ਆਰਡਰ ਕੀਤਾ ਕਿ ਜੀ ਉਹਨੂੰ ਜਥੇਦਾਰ ਬਣਾਉਣ ਦੇ ਲਈ ਜਿਹੜੇ ਲੋੜੀਂਦੇ ਕਦਮ ਚੁੱਕੇ ਜਾਣ। ਔਰ ਅਦਾਲਤ ਨੇ ਕਮੇਟੀ ਨੂੰ 1 ਮਹੀਨੇ ਦੀ ਮੋਹਲਤ ਦਿੱਤੀ ਹੈ ਕਿ ਵੀ ਤੁਸੀਂ ਮਹੀਨੇ ਦੇ ਵਿੱਚ ਇਹਨੂੰ ਬਣਾਓ। ਹੁਣ ਹੋਰ ਇੰਟਰਫੇਰੈਂਸ ਕੀ ਹੁੰਦੀ ਹੈ? ਤੁਹਾਡੇ ਆਲਰੇਡੀ ਹਜ਼ੂਰ ਸਾਹਿਬ ਤੇ ਸ਼ਿਵ ਸੈਨਾ ਦਾ ਕਬਜ਼ਾ ਹੈ। ਇੱਥੇ ਜੇ ਕੋਈ ਫੈਸਲਾ ਇਸ ਬਦ ਇਖਲਾਕ ਬੰਦੇ ਨੂੰ ਕੱਢਣ ਦਾ ਹੋਇਆ ਤੇ ਇਹ ਸਾਹਮਣੇ ਹੈ ਕਿ ਵੀ ਅਦਾਲਤ ਆਰਡਰ ਕਰ ਰਹੀ ਹੈ। ਤੇ ਜੇ ਸਾਡਾ ਕੁਝ ਵੀ ਇਕਨੋਮਿਕਲੀ ਅਸੀਂ ਦੇਖ ਰਹੇ ਹਾਂ, ਦੂਸਰਾ ਕੀ ਹੈ, ਤੇ ਫਿਰ ਜੇ ਇਸ ਸਭ ਚੋਂ ਸਾਨੂੰ ਗੁਲਾਮੀ ਨਜ਼ਰ ਨਹੀਂ ਆਉਂਦੀ ਜਾਂ ਖਾਲਿਸਤਾਨ ਦਾ ਓਨਲੀ ਸੋਲੂਸ਼ਨ ਨਜ਼ਰ ਨਹੀਂ ਆਉਂਦਾ, ਤੇ ਕਦੋਂ ਨਜ਼ਰ ਆਏਗਾ, ਕਦੋਂ ਸਮਝ ਆਏਗਾ? ਇਹ ਤਾਂ ਫਿਰ ਮੈਂ ਸਮਝਦਾ ਵੀ ਅਸੀਂ ਗੁਨਾਹਗਾਰ ਹੋਵਾਂਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London number 4 khalistan.uk London for khalistan.uk। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਾਰਚ 2019 ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤ ਸਰਕਾਰ ਵੱਲੋਂ ਕੋਵਿਡ ਦਾ ਬਹਾਨਾ ਲਾ ਕੇ ਬੰਦ ਕੀਤਾ ਗਿਆ ਸੀ।
ਸੰਗਤਾਂ ਵੱਲੋਂ ਬਾਰ-ਬਾਰ ਮੰਗ ਕਰਨ ਦੇ ਬਾਵਜੂਦ ਵੀ ਇਸ ਨੂੰ ਖੋਲਿਆ ਨਹੀਂ ਗਿਆ। ਸੋ ਜਦੋਂ ਕਿ ਅਟਾਰੀ ਵਾਹਗਾ ਬਾਰਡਰ ਤੇ ਰੋਜ਼ਾਨਾ ਹੋਣ ਵਾਲੀ ਰਿਟਰੀਟ ਸੈਰਾਮਨੀ ਨੂੰ ਚਾਲੂ ਜਿਹੜਾ ਮੋੜ ਹੈ ਉਹ ਚਾਲੂ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਸੈਗਮੈਂਟ 'ਚ ਅਸੀਂ ਗੱਲ ਕੀਤੀ ਹੈ ਕਿ ਉਹ ਕਿਸਾਨ ਕਾਨੂੰਨਾਂ ਦਾ ਮਾਮਲਾ ਹੋਏ ਜਾਂ ਸਾਡੇ ਮਜ਼ਹਬੀ ਮਾਮਲਿਆਂ 'ਚ ਦਖਲ-ਅੰਦਾਜ਼ੀ, ਪਟਨਾ ਸਾਹਿਬ ਦੀ ਅਦਾਲਤ ਆਰਡਰ ਕਰ ਰਹੀ ਹੈ ਕਿ ਇਹ ਫਲਾਂ ਸ਼ਖਸ ਨੂੰ ਇਕਬਾਲ ਸਿੰਘ ਜਿਹੜਾ RSS ਦਾ ਟੁੱਚ ਹੈ ਉਹਨੂੰ ਜਥੇਦਾਰ ਬਣਾਇਆ ਜਾਏ। ਸੋ ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਜਿਹੜੇ ਫੈਸਲੇ ਦਿੱਲੀ ਲੈਵਲ ਦੇ ਉੱਤੇ ਲਏ ਜਾਂਦੇ ਨੇ ਉਹਨਾਂ ਦੇ ਵਿੱਚ ਕਿਸ ਕਦਰ ਸਿੱਖਾਂ ਦੀਆਂ ਭਾਵਨਾਵਾਂ, ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾ ਰਿਹਾ ਹੈ। ਜਦੋਂ 9 ਨਵੰਬਰ 2019 ਨੂੰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਇਨੋਗਰੇਟ ਕੀਤਾ ਤੇ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਸੀ, ਇੱਕ ਰੱਬ ਦਾ ਸ਼ੁਕਰਾਨਾ ਸੀ। ਪਾਕਿਸਤਾਨ ਦੀ ਹਕੂਮਤ ਦੇ ਲਈ ਵੀ ਇੱਕ ਬਹੁਤ ਚੰਗੀਆਂ ਦੁਆਵਾਂ ਸੀ ਕਿ ਸਾਡੀ 70 ਸਾਲ ਤੋਂ ਜ਼ਿਆਦਾ ਦੀ ਦੁਆ ਕਿ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ। ਇੱਕ ਪਾਸੇ ਨਨਕਾਣਾ ਸਾਹਿਬ ਸਾਡਾ ਮੱਕਾ, ਕਰਤਾਰਪੁਰ ਸਾਹਿਬ ਸਾਡਾ ਮਦੀਨਾ, ਔਰ ਅਗਲੇ 4-5 ਮਹੀਨੇ ਜਿਹਦੇ ਬਾਵਜੂਦ ਕਿ ਭਾਰਤੀ ਹਕੂਮਤ ਨੇ ਬਹੁਤ ਸਾਰੀਆਂ ਸ਼ਰਤਾਂ ਪਾਬੰਦੀਆਂ ਲਾਈਆਂ, ਪਾਕਿਸਤਾਨ ਦੀ ਹਕੂਮਤ ਮੰਨਦੀ ਚਲੀ ਗਈ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਇਹ ਸਿੱਖ ਕੌਮ ਦੇ ਲਈ ਇੱਕ ਤੋਹਫਾ ਹੈ। ਔਰ ਜਦੋਂ ਅਸੀਂ ਗੱਲਬਾਤ ਪਿਛਲੇ ਦਿਨਾਂ 'ਚ ਕੀਤੀ ਕਿ ਭਾਈ ਕੈਨੇਡਾ ਅਮਰੀਕਾ ਬਾਰਡਰ ਕਿਵੇਂ ਜਿਹੜਾ ਇੱਕ ਗਾਰਡਨ ਹੈ, ਦੋਵੇਂ ਪਾਸੇ ਪਾਰਕ ਹੈ, ਔਰ ਉਸ ਲਿਹਾਜ਼ ਨਾਲ ਜੇ ਦੇਖਿਆ ਜਾਏ ਤਾਂ ਇਨਫੈਕਟ ਪਾਕਿਸਤਾਨ ਦੀ ਹਕੂਮਤ ਵੱਲੋਂ ਸਿੱਖਾਂ ਲਈ ਇਹ ਗੁੱਡਵਿਲ ਸੀ ਕਿ ਭਾਈ ਜਿਹੜਾ ਇਸ ਬਾਰਡਰ ਨੂੰ ਇਰਰੈਲੇਵੈਂਟ ਹੋਏ, ਤੁਸੀਂ ਆਓ, ਸਵੇਰੇ ਆਓ, ਸ਼ਾਮ ਨੂੰ ਚਲੇ ਜਾਓ, ਪਾਕਿਸਤਾਨ ਦੀ ਸਰਜ਼ਮੀਨ ਤੇ ਤੁਹਾਡੇ ਗੁਰੂਆਂ ਦੀ ਇਸ ਮੁਕੱਦਸ ਜ਼ਮੀਨ ਨੂੰ ਇਸ ਦੇ ਉੱਤੇ ਤੁਸੀਂ ਆ ਕੇ ਜਿਹੜਾ ਆਪਣੇ ਗੁਰੂ ਦੀ ਯਾਦ ਦੀ ਇਬਾਦਤ ਦੇ ਵਿੱਚ ਜੁੜੋ। ਲੇਕਿਨ ਸਾਡਾ ਦੁਸ਼ਮਣ ਇਸ ਗੱਲ ਨੂੰ ਪਹਿਲੇ ਦਿਨ ਤੋਂ ਹੀ ਇੱਕ ਦੁਸ਼ਮਣੀ ਵਜੋਂ ਹੀ ਦੇਖਦਾ ਰਿਹਾ ਹੈ। ਉਹਨਾਂ ਨੇ ਨਾ ਸਿਰਫ ਪਹਿਲਾਂ ਰੁਕਾਵਟਾਂ ਖੜੀਆਂ ਕੀਤੀਆਂ, ਇਹ ਪ੍ਰਚਾਰ ਕੀਤਾ ਗਿਆ ਕਿ ਜੀ ਇਹ ਤਾਂ ਟੈਰਰਿਜ਼ਮ ਦਾ ਹੋਏਗਾ, ਸਵੇਰੇ ਜਿਹੜੇ ਯਾਤਰੀ ਜਾਣਗੇ ਸ਼ਾਮ ਤੱਕ ਉਹ ਦਹਿਸ਼ਤਗਰਦ ਬਣ ਕੇ ਆਣਗੇ। ਪਰ ਇੰਨਾ ਕੁ ਪ੍ਰੈਸ਼ਰ ਸੀ 550 ਸਾਲਾ ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਦਾ ਕਿ ਖੁੱਲਣ ਤੋਂ ਤਾਂ ਨਹੀਂ ਇਹ ਰੋਕ ਸਕੇ। ਪਰ ਜਿਵੇਂ ਇਹਨਾਂ ਨੇ ਫਿਰ ਮਾਰਚ 2020 ਤੱਕ ਪਹੁੰਚਦੇ ਆ ਕੋਵਿਡ-19 ਦਾ ਬਹਾਨਾ ਲਾ ਕੇ ਜੀ ਇਸ ਦਾ ਪੈਂਡੇਮਿਕ ਔਰ ਫਲਾਣਾ ਤੇ ਢਿਮਕਾ ਇਹਨੂੰ ਬੰਦ, ਚਲੋ ਉਹਦੀ ਕੋਈ ਜਸਟੀਫਿਕੇਸ਼ਨ ਵੀ ਕਰ ਸਕਦਾ ਹੈ ਕਿ ਭਾਈ ਪਬਲਿਕ ਗੈਦਰਿੰਗਸ ਤੇ ਪਾਬੰਦੀ, ਦੂਜੀ ਤੀਜੀ। ਪਰ ਹੁਣ ਤੁਸੀਂ ਭਾਰਤ ਦੇ ਵਿੱਚ ਦੇਖੋ ਪੋਲੀਟੀਕਲ ਗੈਦਰਿੰਗਸ ਉਹਨਾਂ ਦੀਆਂ ਮੋਦੀ ਤੋਂ ਯੋਗੀ ਤੱਕ ਲੱਖਾਂ ਲੋਕ, ਬੰਗਾਲ ਦੇ ਵਿੱਚ ਇਲੈਕਸ਼ਨ ਕੈਂਪੇਨ, ਸਾਰੇ ਧਾਰਮਿਕ ਅਦਾਰੇ ਖੁੱਲੇ ਔਰ ਇਹਦੇ ਬਾਵਜੂਦ ਰਿਪੀਟਡ ਮੰਗ ਸ਼੍ਰੋਮਣੀ ਕਮੇਟੀ, ਅਕਾਲ ਤਖਤ, ਇੰਟਰਨੈਸ਼ਨਲੀ ਕਿ ਭਾਈ ਕਰਤਾਰਪੁਰ ਕੋਰੀਡੋਰ ਖੋਲੋ, ਉਸ ਨੂੰ ਬੰਦ ਰੱਖਿਆ ਗਿਆ। ਅੱਜ ਤੱਕ ਵੀ ਪਾਕਿਸਤਾਨ ਨੇ ਹਾਲਾਂਕਿ ਕਈ ਵਾਰ ਕਿਹਾ ਵੀ ਉਹਨਾਂ ਨੇ ਚਿੱਠੀ ਵੀ ਲਿਖੀ ਹੈ ਉਹਨਾਂ ਨੂੰ। ਹੁਣ ਜਿਹੜੀ ਖਬਰ ਅੱਜ ਦੇ ਮੀਡੀਆ 'ਚ ਹੈ, ਹੁਣ ਇੱਕ ਪਾਸੇ ਅਸੀਂ ਕਿਵੇਂ ਇਹਨਾਂ ਨੇ ਬਾਰਡਰਸ ਦੇ ਉੱਤੇ ਤਲਖੀ ਰੱਖਣ ਦੇ ਲਈ ਅਟਾਰੀ ਵਾਹਗਾ ਬਾਰਡਰ, ਹੁਣ ਲਗਭਗ 15 ਮੀਲ ਅਟਾਰੀ ਹੈ ਅੰਮ੍ਰਿਤਸਰ ਤੋਂ, ਦੂਸਰੇ ਪਾਸਿਓਂ ਵਾਹਗਾ ਹੈ, ਉੱਥੇ ਇੱਕ ਤਮਾਸ਼ਾ ਲਾਉਂਦੇ ਨੇ ਸ਼ਾਮ ਨੂੰ ਜਿਹਨੂੰ ਰਿਟਰੀਟ ਸੈਰਾਮਨੀ ਕਿਹਾ ਜਾਂਦਾ ਹੈ। ਦੋਨੋਂ ਪਾਸੇ ਦੇ ਜਵਾਨ ਬੂਟ ਨਾਲ ਬੂਟ ਖੜਕਾ ਰਹੇ ਨੇ, ਝੰਡਾ ਲਾਇਆ ਜਾਂਦਾ ਹੈ, ਚੜਾਇਆ ਜਾਂਦਾ ਹੈ, ਔਰ ਤੁਸੀਂ ਔਰ ਦੋਨੋਂ ਪਾਸੇ ਭੀੜ ਇਕੱਠੀ ਕੀਤੀ ਹੁੰਦੀ ਹੈ। ਤੁਸੀਂ ਉਹਦੇ 'ਚ ਨਫ਼ਰਤ ਦੇਖ ਸਕਦੇ ਹੋ, ਉਹਦੇ 'ਚ ਤੁਸੀਂ ਉਹ ਟਕਰਾਅ ਦੇਖ ਸਕਦੇ ਹੋ। ਉਹ ਬੂਟ ਨਹੀਂ ਟਕਰਾ ਰਹੇ ਹੁੰਦੇ ਇੱਕ ਦੂਜੇ ਦੇ ਨਾਲ, ਉਹ ਇਨਫੈਕਟ ਉਹਨਾਂ ਨਫ਼ਰਤਾਂ ਨੂੰ ਖੜਾ ਕਰ ਰਹੇ ਹੁੰਦੇ ਨੇ। ਔਰ ਇਸ ਦੇ ਉਲਟ ਅਸੀਂ ਜ਼ਿਕਰ ਕੀਤਾ ਜਦੋਂ ਅਸੀਂ ਕੈਨੇਡਾ ਅਮਰੀਕਾ ਸਰਹੱਦ ਤੇ ਗਏ ਕਿ ਫੁੱਲਾਂ ਦੀ ਖੁਸ਼ਬੂ, ਚਾਰ ਚਫੇਰੇ, ਕੋਈ ਤੁਹਾਨੂੰ ਨਜ਼ਰ ਹੀ ਨਹੀਂ ਆ ਰਿਹਾ ਕੋਈ ਫੌਜੀ, ਲੱਗਦਾ ਸੀ ਕਿ ਭਾਈ ਇਹੀ। ਔਰ ਇਹੀ ਸੀ ਜਦੋਂ ਕਰਤਾਰਪੁਰ ਕੋਰੀਡੋਰ ਦਾ ਸੰਕਲਪ ਵੀ ਆਇਆ, ਸ਼ਾਇਦ ਉਹਨਾਂ ਨੇ ਸੋਚਿਆ ਸੀ ਕਿ ਇਹਨਾਂ ਨੂੰ ਕੋਈ ਅਕਲ ਆ ਜਾਏ ਇੰਡੀਆ ਨੂੰ, ਇਵੇਂ ਦਾ ਹੀ ਅਸੀਂ ਸਰਹੱਦਾਂ ਨੂੰ ਕਰੀਏ। ਹੁਣ ਇਹ ਜਿੱਥੇ ਰਿਟਰੀਟ ਦੇ ਨਾਂ ਥੱਲੇ ਇਹ ਨੌਟੰਕੀ ਰੋਜ਼ ਕੀਤੀ ਜਾਂਦੀ ਹੈ, ਨਫ਼ਰਤ ਦਾ ਪ੍ਰਤਾਵਾ। ਔਰ ਅੱਜ ਇਹ ਖਬਰ ਹੈ BSF ਰਿਜ਼ਿਊਮਸ ਪਬਲਿਕ ਵਿਊਇੰਗ ਆਫ ਅਟਾਰੀ ਵਾਹਗਾ ਰਿਟਰੀਟ ਸੈਰਾਮਨੀ। ਔਰ ਉਹਨਾਂ ਨੇ ਕਿਹਾ ਵੀ BSF ਨੇ ਐਲਾਨ ਕੀਤਾ ਹੈ ਕਿ ਜਿਹੜੀ ਫਲੈਗ ਲੋਅਰਿੰਗ ਰਿਟਰੀਟ ਸੈਰਾਮਨੀ ਹੈ, ਜਿਹੜੀ ਕਿ ਪਿਛਲੇ 1.5 ਸਾਲ ਤੋਂ ਬੰਦ ਸੀ, ਹੁਣ ਉਸ ਨੂੰ ਜਾਰੀ ਕਰ ਦਿੱਤਾ ਗਿਆ।
ਔਰ ਇਹ ਦੋਨੋਂ ਪਾਸਿਓਂ ਖੁੱਲਾ ਹੋਏਗਾ। ਔਰ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਨੇ ਉਹ ਹੁੰਦੇ ਨੇ। 1 ਘੰਟੇ ਦੀ ਇਹ ਸੈਰੇਮਨੀ ਹੁੰਦੀ ਹੈ। ਔਰ ਉਹਨਾਂ ਨੇ ਕਿਹਾ ਜੀ ਇਸ ਨੂੰ ਅਸੀਂ ਮਾਰਚ 7 2020 ਨੂੰ ਬੰਦ ਕੀਤਾ ਸੀ। ਉਹੀ ਆਲਮੋਸਟ ਪੀਰੀਅਡ ਹੈ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਵੀ ਬੰਦ ਕੀਤਾ ਗਿਆ। ਉਹਨਾਂ ਨੇ ਕਿਹਾ ਜੀ ਅਸੀਂ ਇਸ ਨੂੰ ਖੋਲ੍ਹ ਦਿੱਤਾ ਹੈ ਔਰ ਅਸੀਂ ਇਹ ਸਿੰਕਰੋਨਾਈਜ਼ਡ ਹੁੰਦੀ ਹੈ। ਪਾਕਿਸਤਾਨ ਵਾਲੇ ਪਾਸੇ ਪਾਕ ਰੇਂਜਰ ਹੁੰਦੇ ਨੇ ਪਾਕਿਸਤਾਨ ਦੇ ਔਰ ਦੂਜੇ। ਹੁਣ ਸਵਾਲ ਹੈ ਕਿ ਜੇ ਇਹਨੂੰ ਖੋਲ੍ਹਿਆ ਜਾ ਸਕਦਾ ਹੈ ਤੇ ਕਰਤਾਰਪੁਰ ਕੋਰੀਡੋਰ ਕਿਉਂ ਨਹੀਂ? ਔਰ ਇਸ ਦੇ ਉੱਤੇ ਸਾਨੂੰ ਆਉਣ ਵਾਲੇ ਦਿਨਾਂ 'ਚ ਬਹੁਤ ਪ੍ਰੈਸ਼ਰ ਬਿਲਡ ਕਰਨ ਦੀ ਲੋੜ ਹੈ, ਕਿਉਂਕਿ ਸਿੱਖਾਂ ਨੂੰ ਉਹਨਾਂ ਦੇ ਮਜ਼ਹਬੀ ਹਕੂਕਾਂ ਤੋਂ ਜਿਹੜਾ ਉਹ ਮਹਿਰੂਮ ਕੀਤਾ ਜਾ ਰਿਹਾ। ਔਰ ਕਲੋਜ਼ਿੰਗ 'ਚ ਜਿਵੇਂ ਅਸੀਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ, 52 ਅੱਖਰੀ ਜਿਹੜੀ ਬਾਣੀ ਹੈ ਉਹ ਮੁਕੰਮਲ ਹੋ ਚੁੱਕੀ ਹੈ। ਕਬੀਰ ਸਾਹਿਬ ਦੀ ਦੂਸਰੀ ਬਾਣੀ ਜਿਸ ਦੀ ਸ਼ੁਰੂਆਤ ਅਸੀਂ ਅੱਜ ਇੱਕ ਸ਼ਲੋਕ ਦੇ ਨਾਲ ਕਰ ਰਹੇ ਹਾਂ, ਉਹ ਹੈ ਰਾਗ ਗੌੜੀ ਥਿੱਤੀ ਕਬੀਰ ਜੀ ਕੀ। ਹੁਣ ਥਿੱਤ ਕੀ ਹੈ ਮੇਰੇ ਕੋਲ ਵਕਤ ਨਹੀਂ ਹੈ ਐਕਸਪਲੇਨ ਕਰਨ ਦਾ, ਕਿਉਂਕਿ ਜਦੋਂ ਸੂਰਜ ਜਦੋਂ ਸੰਗਰਾਂਦ ਜਾਂ ਦੇਸੀ ਮਹੀਨਾ ਕਿਹਾ ਜਾਂਦਾ ਹੈ ਤੇ ਇਹ ਕਨਸੈਪਟ 12 ਰਾਸਾਂ ਦੇ ਨਾਲ ਜੁੜਿਆ ਹੋਇਆ ਹੈ ਕਿ ਸੂਰਜ ਇੱਕ ਰਾਸ ਤੋਂ ਦੂਜੀ ਰਾਸ 'ਚ ਐਂਟਰ ਕਰਦਾ ਹੈ, ਉਹ ਸੰਕ੍ਰਾਂਤੀ ਹੁੰਦਾ ਜਿਹਨੂੰ ਅਸੀਂ ਸੰਗਰਾਂਦ ਕਹਿੰਦੇ ਹਾਂ। ਚੰਦਰਮਾ ਮੂਨ, ਹੁਣ ਮੂਨ ਦੀ ਜਦੋਂ ਤੁਸੀਂ ਦੇਖਦੇ ਹੋ ਸਫ਼ਰ, 2 ਲਫ਼ਜ਼ ਜਿਹੜੇ ਅਕਸਰ ਸਾਡੇ ਦੋਵੇਂ ਪਾਸਿਆਂ ਦੇ ਪੰਜਾਬਾਂ ਵਾਲੇ ਜਾਣਦੇ ਨੇ, ਮੱਸਿਆ ਤੇ ਪੂਰਨਮਾਸ਼ੀ। ਹੁਣ ਮੱਸਿਆ ਹੁੰਦੀ ਹੈ ਜਦੋਂ ਕਿ ਜਦੋਂ ਚੰਦਰਮਾ ਜਿਹੜਾ ਹੈ ਚੰਨ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਉਹ ਮੁਕੰਮਲ ਹਨੇਰੇ ਪੱਖ ਦੇ ਵਿੱਚ ਚਲਾ ਜਾਂਦਾ, ਮੁਕੰਮਲ ਹਨੇਰਾ ਹੁੰਦਾ ਹੈ, ਕੁਛ ਨਹੀਂ ਨਜ਼ਰ ਆਉਂਦਾ। ਅਮਾਵਸਿਆ ਵੀ ਉਹਨੂੰ ਕਿਹਾ ਜਾਂਦਾ ਹੈ। ਫਿਰ ਮੱਸਿਆ ਤੋਂ ਹਰ ਦਿਨ ਜਿਹੜਾ ਚੰਦਰਮਾ ਦੇ ਵਿੱਚ ਰੋਸ਼ਨੀ ਆਉਂਦੀ ਜਾਂਦੀ ਹੈ ਔਰ ਫਿਰ ਇੱਕ ਦਿਨ ਆਉਂਦਾ ਹੈ 15 ਦਿਨ ਚੰਦਰਮਾ ਘਟਦਾ ਹੈ, 15 ਦਿਨ ਵੱਧਦਾ ਹੈ। ਜਦੋਂ ਪੂਰਾ ਚੰਦਰਮਾ ਆਪਣੇ ਜੋਬਨ 'ਚ ਹੁੰਦਾ ਹੈ ਉਹਨੂੰ ਪੂਰਨਮਾਸ਼ੀ ਕਹਿੰਦੇ ਨੇ, ਉਹ ਫੁੱਲ ਮੂਨ ਹੁੰਦਾ ਹੈ, ਉਹਨੂੰ ਫੁੱਲ ਮੂਨ ਕਹਿੰਦੇ ਨੇ। ਸੋ ਇਹਨਾਂ ਤੇ ਆਧਾਰਿਤ ਹੀ 2 ਲਫ਼ਜ਼ ਜਿਹੜੇ ਦੇਸੀ ਮਹੀਨਿਆਂ ਦੀ ਕੈਲਕੂਲੇਸ਼ਨ 'ਚ ਇਸਤੇਮਾਲ ਹੁੰਦੇ ਨੇ ਚੰਦਰਮਾ ਬੇਸਡ, ਉਹ ਸੁਦੀ ਤੇ ਵਦੀ। ਥਿਤ ਤਿਥੀ ਤੋਂ ਆਇਆ ਸੰਸਕ੍ਰਿਤ ਦਾ ਲਫ਼ਜ਼ ਕਿ ਇੱਕ ਜਿਹੜਾ 15 ਦਿਨ ਜਿਹੜਾ ਹਨੇਰਾ ਪੱਖ ਹੈ ਜਦੋਂ ਕਿ ਘਟ ਰਿਹਾ ਔਰ ਹਨੇਰਾ ਹੋ ਰਿਹਾ ਮੱਸਿਆ ਤੱਕ ਆਉਂਦਾ ਉਹਨੂੰ ਵਦੀ ਕਹਿੰਦੇ ਨੇ। ਤੇ ਜਦੋਂ ਫਿਰ ਮੱਸਿਆ ਤੋਂ ਬਾਅਦ ਚੰਦਰਮਾ ਲਿਸ਼ਕਣਾ ਸ਼ੁਰੂ ਹੁੰਦਾ ਹੈ, ਜਦੋਂ ਕੰਪਲੀਟ ਪੂਰਨਮਾਸ਼ੀ ਹੁੰਦਾ ਉਹਨੂੰ ਸੁਦੀ ਕਹਿੰਦੇ ਨੇ। ਤੇ ਇਹਨਾਂ ਦੀ ਫਿਰ ਗਿਣਤੀ ਹੁੰਦੀ ਹੈ ਏਕਮ, ਦੂਜ, ਤੀਜ, ਚੌਥ, ਪੰਜਵੀਂ, ਛਠ, ਸੱਤਵੀਂ, ਅਸ਼ਟਮੀ, ਨੌਵੀਂ, ਦਸਵੀਂ, ਇਕਾਦਸ਼ੀ, ਦੁਆਦਸ਼ੀ, ਤ੍ਰੇਦਸ਼ੀ, ਚੌਦਸ ਤੇ ਪੂਰਨਮਾਸ਼ੀ। ਇਹ ਇਹਨਾਂ 15 ਦਿਨਾਂ ਦਾ। ਹੁਣ ਇਸ ਦੇ ਉੱਤੇ ਥਿੱਤੀ ਵਾਰੀ, ਥਿੱਤੀ ਕਬੀਰ ਜੀ ਕੀ ਦੇ ਥੱਲੇ ਸ਼ਲੋਕ ਹੈ, ਸ਼ਲੋਕ 15 ਥਿੱਤ 7 ਵਾਰ ਕਹਿ ਕਬੀਰ ਉਰਵਾਰ ਨਾ ਪਾਰ, ਸਾਧਕ ਸਿੱਧ ਲਖੈ ਜੋ ਭਿਓ, ਆਪੇ ਕਰਤਾ ਆਪੇ ਦਿਓ। ਹੁਣ ਇਹ 15 ਹੀ ਥਿੱਤਾਂ ਹੁੰਦੀਆਂ ਨੇ, 7 ਵਾਰ ਹੁੰਦੇ ਨੇ, ਜ਼ਾਹਰ ਹੈ ਵਾਰਾਂ ਤੇ ਬੇਸਡ ਵੀ ਸ਼ਲੋਕ ਨੇ। ਹੁਣ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਤੁਸੀਂ ਜਿਹੜਾ ਹਿੰਦੂ ਕਰਮ ਕਾਂਡ ਹੈ ਉਹ ਹਰ ਥਿੱਤ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਹੈ ਉਹਦੀ ਲੰਬੀ ਚੌੜੀ ਉਹਨਾਂ ਦਾ ਇੱਕ ਕਰਮ ਕਾਂਡੀ ਡਿਸਪਲਿਨ ਹੈ। ਪਰ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਇਹ ਤੁਸੀਂ ਥਿੱਤਾਂ ਵਾਰਾਂ ਨੂੰ ਸੈਲੀਬ੍ਰੇਟ ਕਰਨ 'ਚ ਜਾਂ ਉਹਨਾਂ ਦੇ ਕਰਮ ਕਾਂਡ 'ਚ ਫਸਣ ਦੇ ਨਾਲ ਨਾ ਇੱਧਰ ਲੱਗਦੇ ਹੋ ਕੰਡੇ ਨਾ ਉੱਧਰ ਲੱਗਦੇ ਹੋ, ਤੁਹਾਡੀ ਕੋਈ ਕਲਿਆਣ ਨਹੀਂ ਹੁੰਦੀ, ਕੋਈ ਰੂਹ ਨੂੰ ਸਕੂਨ ਨਹੀਂ ਮਿਲਦਾ। ਸਾਧਕ ਸਿੱਧ ਲਖੈ ਜੋ ਭਿਓ, ਕਿ ਵੀ ਜੇ ਕੋਈ ਇਸ ਰਸਤੇ ਤੇ ਤੁਰਦਾ ਸਾਧਕ ਜਗਿਆਸੂ ਜਿਹੜਾ ਕਿ ਉਸ ਰੱਬ ਦੇ ਭੇਤ ਨੂੰ ਜਾਣਨਾ ਚਾਹੁੰਦਾ ਹੈ, ਆਪੇ ਕਰਤਾ ਆਪੇ ਦਿਓ, ਉਹਨੂੰ ਇਸ ਗੱਲ ਦੀ ਸਮਝ ਆਏਗੀ ਵੀ ਕਰਨ ਕਾਰਨ ਵਾਲਾ ਰੱਬ ਹੈ। ਇਹਨਾਂ ਥਿੱਤਾਂ ਵਾਰਾਂ 'ਚ ਉਲਝ ਕੇ ਤੁਸੀਂ ਉਸ ਸੱਚ ਦੇ ਭੇਤ ਨੂੰ ਨਹੀਂ ਪਾ ਸਕਦੇ। ਤੇ ਥਿੱਤੀ ਦੇ ਵਿੱਚ ਫਿਰ ਕਬੀਰ ਸਾਹਿਬ ਨੇ ਕਿਹਾ ਅਮਾਵਸ ਮੈਂ ਆਸ ਨਿਵਾਰੋ, ਅੰਤਰਜਾਮੀ ਰਾਮ ਸਮਾਰੋ, ਜੀਵਤ ਪਾਵੋ ਮੋਖ ਦੁਆਰ, ਅਨਭਉ ਸ਼ਬਦ ਤਤ ਨਿਜ ਸਾਰ, ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਪੈ ਮਨ ਨਿਰਮਲ, ਹਰ ਕੀਰਤਨ ਮੈਂ ਅਨ ਦਿਨ ਜਾਗਾ। ਹੁਣ ਇਨੀ ਥਿੱਤੀ ਦੇ ਵਿੱਚ ਬਾਣੀ ਦੇ ਵਿੱਚ ਵੀ ਰਹਾਉ ਦੀ ਤੁਕ ਹੈ ਕਿ ਭਾਈ ਇਹਨਾਂ ਕਰਮ ਕਾਂਡਾਂ 'ਚ ਥਿੱਤੀ, ਇਕਾਦਸ਼ੀ, ਦੁਆਦਸ਼ੀ ਮਨਾਉਣ ਦੇ ਨਾਲ ਰੱਬ ਖੁਸ਼ ਨਹੀਂ ਹੁੰਦਾ। ਇਹ ਜੇ ਹਨੇਰਾ ਪੱਖ ਵੀ ਹੈ ਅਮਾਵਸ, ਇਸ ਤੋਂ ਇਹ ਸਿੱਖੋ ਕਿ ਭਾਈ ਆਪਣੇ ਅੰਦਰੋਂ ਡਿਜ਼ਾਇਰਸ ਜਿਹੜੀਆਂ ਆਸਾਂ ਨੇ ਉਹਨੂੰ ਖਤਮ ਕਰੋ, ਆਪਣੇ ਆਪ ਨੂੰ ਉਸ ਰੱਬ 'ਚ ਜਿਹੜਾ ਰਮਿਆ ਹੋਇਆ ਹੈ, ਅੰਤਰਜਾਮੀ ਹੈ, ਘਟ ਘਟ ਦੀ ਜਾਣਦਾ, ਉਹਦੇ 'ਚ ਸਮਾਓ। ਔਰ ਫਿਰ ਤੁਹਾਨੂੰ
ਇਸ ਜ਼ਿੰਦਗੀ ਦੇ ਅੰਦਰ ਹੀ ਮੁਕਤੀ ਦਾ ਦਰਵਾਜ਼ਾ ਨਜ਼ਰ ਆ ਜਾਏਗਾ, ਜ਼ਿੰਦਗੀ ਦੀ ਹਕੀਕਤ ਸਮਝ ਆ ਜਾਏਗੀ ਔਰ ਤੁਹਾਡੇ ਅੰਦਰ ਉਸ ਰੱਬ ਦੇ ਅਹਿਸਾਸ ਦਾ, ਰੱਬ ਨੂੰ ਹਾਸਲ ਕਰਨ ਦਾ ਅਨੁਭਵ, ਐਕਸਪੀਰੀਅੰਸ ਤੁਸੀਂ ਆਪਣੇ ਅੰਦਰ ਉਸ ਨੂੰ ਅਨੁਭਵ ਕਰੋਗੇ ਔਰ ਫਿਰ ਤੁਹਾਡੇ ਮਨ ਅੰਦਰ, ਤੁਹਾਡੇ ਤਨ ਅੰਦਰ, ਤੁਹਾਡੇ ਵਜੂਦ ਅੰਦਰ ਚਰਨ ਕਮਲ ਗੋਬਿੰਦ ਰੰਗ ਲੱਗਾ ਕਿ ਤੁਹਾਡੇ ਅੰਦਰ ਉਸ ਰੱਬ ਦੇ ਪਿਆਰ ਦਾ ਰੰਗ ਲੱਗੇਗਾ। ਸੰਤ ਪ੍ਰਸਾਦ ਭੈ ਮਨ ਨਿਰਮਲ, ਰੱਬ ਦੇ ਪਿਆਰਿਆਂ ਦੀ ਰਹਿਮਤ ਦੇ ਨਾਲ, ਸੰਗਤ ਦੇ ਨਾਲ ਤੁਹਾਡਾ ਮਨ ਸਾਫ਼ ਹੋਏਗਾ। ਹਰ ਕੀਰਤਨ ਮੈਂ ਅਨ ਦਿਨ ਜਾਗਾ, ਅਨ ਦਿਨ ਹੁੰਦਾ ਦਿਨ ਔਰ ਰਾਤ, ਫਿਰ ਤੁਸੀਂ ਰੱਬ ਦੀ ਯਾਦ ਵਿੱਚ ਦਿਨ ਔਰ ਰਾਤ ਅਲਰਟ ਹੋਵੋਗੇ, ਉਸ ਆਨੰਦ ਨੂੰ ਮਾਣੋਗੇ। ਤੁਹਾਨੂੰ ਥਿੱਤਾਂ ਵਾਰਾਂ ਦੇ ਕਰਮ ਕਾਂਡ ਦੇ ਵਿੱਚ ਬ੍ਰਾਹਮਣ ਨੇ ਉਲਝਾਇਆ ਹੋਇਆ, ਇਸ ਚੋਂ ਨਿਕਲੋ ਤੇ ਉਸ ਦੇ ਚਰਨ ਕਮਲ ਦੇ ਨਾਲ, ਉਸ ਗੋਬਿੰਦ ਦੇ ਨਾਲ ਆਪਣੇ ਮਨ ਨੂੰ ਜੋੜੋ ਰੱਬ ਦੇ ਨਾਲ ਔਰ ਉਸ ਦੀ ਯਾਦ ਦੇ ਵਿੱਚ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਤਾ ਸੁਣਾ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।